ਮੈਂ ਕਿਹਾ ਉਹ ਤਾਂ ਕਹਿੰਦਾ ਤੁਹਾਡੀ ਤਬੀਅਤ ਖਰਾਬ ਆ। ਹਾਂ ਮੇਰਾ ਵੀ ਹੈ ਰੌਲਾ। ਅਗਰ ਕੋਈ ਨੇਕੀ ਹੋ ਗਈ ਸਿੱਧੀ ਉਹਨਾਂ ਨੇ ਸਜ਼ਾਏ ਮੌਤ ਦੇਣੀ। ਸਨੈਨ ਭਾਈ ਬੜੀ ਖੁਸ਼ੀ ਹੋਈ ਆਪ ਜਾ ਰਹੇ ਹੁਣ ਕਿੱਧਰ ਗਿਆ? ਅਗਰ ਤੁਹਾਨੂੰ ਪਤਾ ਲੱਗ ਗਿਆ ਤੁਸੀਂ ਮੈਨੂੰ ਦਫ਼ਤਰੋਂ ਚੁੱਕ ਕੇ ਬਾਹਰ ਮਾਰਨਾ ਔਰ ਇੱਕ ਵੀਡੀਓ ਬਣਾ ਦੇਣਾ ਕਿ ਇਹਨੂੰ ਦੁਨੀਆ ਦੇ ਕਿਤੇ ਕੰਮ ਨਹੀਂ ਕਰਨ ਦੇਣਾ ਬੰਦੇ ਨੂੰ। ਵਾਰਾ ਨਹੀਂ ਕਰਨਾ ਐਡਾ ਰਾਤਾ ਟਾਈਮ ਪੌਜ਼ ਕੇ ਰੱਖਦਾ ਮੈਨਾਂ ਕੋਲ ਹਾਂਜੀ। अस्सलाम वालेकुम नाज़रीन, टी टाइम में खुश आमदीद कह रहे थे उत्तों भी कुछ पाना चाहिए सी। अब नहीं चैन चैन नहीं साइलेंट तो कोई चैन सी लग रही ਚੀਜ਼ ਨਹੀਂ ਆ हाँ ਇਹ ਉੱਤੋਂ ਪਾਉਣ ਵਾਲੀ ਨਹੀਂ, ਇਹ ਡਾਇਰੈਕਟ ਹੀ ਆ। घड़ी तो दिया मेरी ਉਹ ਦਿਓ ਬਈ इसके ਘੜੀ ऊपर सर कैजुअल कोट होता है, यहाँ पे चैन होती है चैन। चाय ਇਹਦੇ ਤੇ ਚੈਚ ਪਾਈ ਹੋਈ ਨਾ ਸਾਜੀ ਉਹ राजी आई ना थोड़ी तबीयत नटा ला ਜੀ ਕੁਛ ਨਹੀਂ ਉਸਤਾਦ ਜੀ, ਬੁਖਾਰ ਟੈਪ ਜਿਹਾ ਹੋਇਆ ਆ, ਹਵਾ ਪੈ ਗਈ। ਸਟਾਰਟ है ਹਵਾ हवा पै गई। ਹਾਂਜੀ ਅੱਖਾਂ ਤੇਰੀਆਂ ਕਿਉਂ ਅੰਦਰ ਵੜੀ ਜਾਂਦੀਆਂ ਨੇ? ਅੰਦਰ ਵੜੀ ਜਾਂਦੀ ਹੈ। ਸਾਰਾ ਅਸੀਂ ਦੱਸਦੇ ਹਾਂ ਕੀ ਹੋ ਗਿਆ। ਕੀ ਹੋਇਆ? ਅਸੀਂ ਹਫਤੇ ਤੋਂ ਇਹਦਾ ਮੈਨਾ ਕਰ ਰਹੇ ਹਾਂ, ਅਸੀਂ ਗੈਸ ਲਾ ਰਹੇ, ਹੋ ਕੀ ਰਿਹਾ ਇਹਦੇ ਨਾਲ। ਕੀ ਹੋਇਆ? ਭਾਜੀ ਇਹ ਮਜ਼ਾਕ ਤੋਂ ਹਟ ਕੇ ਆ ਹੋਰ ਇਹਦੇ ਕੋਲ 6 ਮਹੀਨੇ ਆ ਗਿਆ ਤਾਂ ਕਿੱਥੇ? ਅੱਖਾਂ ਦੇ ਕੋਲ ਉਹ ਚਲੋ ਰਹਿਣ ਦੋ ਫਿਰ ਤੁਰਲਾ ਮौज ਕਰ ਲਾ। ਹਾਂ ਚਲੋ ਆਪਣਾ ਪੀਰ ਸਾਹਿਬ ਨੇ ਕਹਿਤਾ ਹੁੰਦਾ ਅੱਖਾਂ ਦੇ ਵੇਖੋ ਨਾ ਤੇਰੀ ਜ਼ਿੰਦਗੀ ਤੇ ਬਗੈਰ ਤਾਂ ਮੇਰੀ ਅੱਖਾਂ ਦੇ ਵੇਖੋ ਤੁਹਾਨੂੰ ਨਜ਼ਰ ਨਹੀਂ ਆ ਰਿਹਾ। ਮੇਰੀ ਫੀਲਿੰਗ ਆ, ਮੈਨੂੰ ਪਤਾ ਹੋਣਾ ਚਾਹੀਦਾ। ਨਹੀਂ ਮੈਨੂੰ ਸਹੀ ਦੱਸ ਕਿ ਰੌਲਾ ਕੀ ਆ? ਜਿਹੜੇ ਦੁੱਖ ਨੇ, ਜਿਹੜੇ ਗੱਲਬਾਤ ਆ, ਜਿਹੜੀ ਕੋਈ ਤੈਨੂੰ ਤਕਲੀਫ ਆਹੋ ਆ, ਖੁੱਲ ਕੇ ਦੱਸ। ਜਿਹੜੀ ਕੋਈ ਮਸ਼ੂਕ ਰੁੱਸ ਗਈ, ਕੋਈ ਵਿਆਹ ਨਹੀਂ ਹੋ ਰਿਹਾ, ਕੋਈ ਸ਼ਾਰਟੇਜ ਆ ਕਿਸੇ ਮਸਲੇ ਦੀ, ਕੋਈ ਗੱਲਬਾਤ ਆ, ਕੋਈ ਗੱਡੀ 'ਚ ਪੈਟਰੋਲ ਮੁੱਕ ਗਿਆ ਤੇਰੀ 'ਚ। ਮਹਿਬੂਬਾ ਕੀ ਨਾ ਬਾਤ ਕੀਆ ਕਰੇ ਆ। तेन करनी की आबे ਚਲੋ जी ਭਾਜੀ ਤੁਹਾਡੀ ਦੀ ਕਰ ਲੈਂਦੇ ਆ। हाँ जी ਨੇ ਉਸਤਾਦ ਜੀ ਉਹਦੀ ਇੱਕ ਲਵ ਸਟੋਰੀ ਆ। हाँ जी क्यों जी? ਜੀ ਹਾਂਜੀ ਇੱਥੇ ਇਹਦੀ ਜਗ੍ਹਾ ਹੀ ਇੱਥੇ ਬਣੀ ਸੀ ਜੀ। ਓਹੋ ਇੱਕ ਦੋ ਵਾਰੀ ਪਾ ਲੈਂਦੇ ਉਹਨਾਂ ਨੂੰ। ਕੰਦੀਆਂ ਇਹਦੀ ਭਲਾ ਕਿਤੇ ਜਗ੍ਹਾ ਕਿੱਥੇ ਬਣੀ ਸਰ? ਇੱਥੇ तू ना हर से अपने अंगूठे ते कर ला, थंब भी अपने ते कर ला, आप खोलिया कर। यार पता की गल है, डिजर्व करता हूँ भाई, ये डिजर्व करता हूँ मैं। उस्ताद दी शायद साढ़े ना कोई नहीं बंडी। ਬੇਟਾ उस्ताद दी शर्टां मेरियां, मेरी शायद उस्ताद दी। पिछले 4.5 ਸਾਲ ਤੋਂ ਤੇਰੀ ਗੱਡੀ ਨੂੰ ਰਿਜ਼ਰਵ ਲੱਗਾ ਸਿਰਫ। ਉਹ ਇੰਜ ਨਹੀਂ ਹੋ ਸਕੀ ਅੱਜ ਤੱਕ। ਯਾਰ ਅੰਦਰ ਨਾ ਪੈਕਟ ਪਿਆ ਤੇਰਾ, ਉਹ ਮੇਰਾ ਯਾਰ ਲੈ ਕੇ ਆਇਆ ਕੈਨੇਡਾ ਚੋਂ ਮੇਰੇ ਲਈ ਨਾ, ਉਹ कौन फरहान भाई? ਫਰਾਨ ਉਹ ਲੈ ਕੇ ਆਇਆ ਬੜਾ ਮਿੰਟ ਆ ਗਏ। ਇੰਸਟਰੂਮੈਂਟ ਨਹੀਂ ਆਇਆ। ਹਾਂਜੀ ਹੋਰ ये कैश टू मिनट आ ਨਹੀਂ ਨਹੀਂ ਡਰਾਈ ਫਰੂਟ, ਔਰ ਡਰਾਈ ਫਰੂਟ ਉਹ ਦੂਜਾ ਤਲਿਆ ਟੈਪ ਨਹੀਂ, केड़ा? ਜੈਨੂਨ ਆਪਣੇ ਟੇਸਟ ਵਾਲਾ। चलो दो तीन मुठा चेक कराओ देख लेने। ਬੇਟੇ ਮੈਂ ਇੱਕੋ ਹੀ ਤੈਨੂੰ ਐਸੀ ਚੈੱਕ ਕਰਾਉਣੀ, ਵੇਖੀ ਤੂੰ ਜਰਾ ਕਾਜੀ ਕਿਤੇ ਉਹ ਤਲੇ ਕਿਹੜੇ ਤੇ ਮੰਗਾਓ ਜਿਹੜੇ ਤੁਸੀਂ ਕਹਿੰਦੇ। ਉਹ ਦੁਬਈ। ਹਾਂਜੀ। ਤੈਨੂੰ ਮੈਂ ਲੈ ਜਾਣਾ ਦੁਬਈ। ਲਓ ਜੀ ਮੇਰੀ ਮਸ਼ਵਰਾ ਦੇ ਦਿਓ ਸਾਰੇ ਜਣੇ। ਭਾਈਜਾਨ ਗੱਲ ਇਹ ਆ, ਮੈਂ ਹੁਣ ਤੁਹਾਨੂੰ ਸਿੱਧੀ ਸਾਫ਼ ਗੱਲ ਦੱਸਣ ਲੱਗਾ। ਚਿੱਟੀ ਗੱਲ ਚਿੱਟੀ ਇਹ ਬੰਦੇ ਨੂੰ ਅੱਜ ਜਿਹੜੀ ਇਹਨੇ ਗੱਲ ਕਹੀ ਨਾ 6 ਮਹੀਨੇ ਵਾਲੀ, Yes. ਚਲੋ ਤੁਸੀਂ 6 ਨਹੀਂ ਸਾਲ ਕਰ ਲਓ, 2 ਸਾਲ ਕਰ ਲਓ, ਇਸ ਤੋਂ ਉੱਤੇ ਅਗਰ ਕਵੇ ਨਾ ਤੇ ਮੈਂ ਵੀ ਇਹਦੇ ਨਾਲ ਆ ਕਿ ਸਹੀ ਗੱਲ ਆ, ਕਿਉਂਕਿ ਜਿਹਦੇ ਹਾਲਾਤ ਹੋ ਰਹੇ ਨੇ। ਹਾਂਜੀ। ਭਾਈਜਾਨ ਸੁਣ ਲਓ, ਤੁਸੀਂ ਇੱਕ ਕੰਮ ਕਰੋ, ਹਾਂਜੀ ਅਗਰ ਮੈਂ ਤੁਹਾਨੂੰ ਦੁਬਈ ਲੈ ਜਾਣਾ 2 ਸਾਲ ਦਾ ਪੱਕਾ ਵੀਜ਼ਾ ਲਵਾ ਕੇ, ਹਾਂਜੀ थैंक यू ਇਦਾਂ ਹੀ ਥੱਲੇ ਹੀ ਵੜ ਕੇ, थैंक यू। अरे क्या क्या हाँ ਸਾਡੇ ਲਈ ਕਿਹੜੇ ਨਹੀਂ ਪੈਕਟ ਆਏ ਫਰਹਾਨ ਭਾਈ, ਕਿਹੜੇ ਇੱਕ ਹੀ ਲਿਆਏ ਆ। जी इदा तो एक ही होना होगा, महंगी आइटम बनना। 2 ਸਾਲ ਹੀ ਦੁਬਈ ਲੈ ਜਾਣਾ। ਹਾਂਜੀ ਚਲੋ ਚਲੀਏ। ਚੱਲਦੇ ਆ। गिरी लंघ जाए बस। ਇਹਨਾਂ ਕੱਪੜਿਆਂ 'ਚ ਤੇ ਬੇਟੇ ਤੇ 6 ਮਹੀਨੇ ਤੋਂ ਪਹਿਲੇ ਤੂੰ ਵਾਪਸ ਨਹੀਂ ਆਉਣਾ ਉਥੋਂ, ਹਾਂਜੀ ਠੀਕ ਆ? ਤੈਨੂੰ ਕੋਈ ਪ੍ਰੋਬਲਮ ਬਣ ਜੇ ਉੱਥੇ ਜਾ ਕੇ, ਕਾਦੀ ਪ੍ਰੋਬਲਮ ਨਹੀਂ, ਮੈਂ ਕੀ ਉੱਥੇ ਨਾਲ ਚੱਕ ਘੁਮਾਉਣਾ ਜਾ ਵੀ ਕਾਦੀ ਪ੍ਰੋਬਲਮ ਬਣ ਜਾਂਦੀ ਨਹੀਂ ਆ। ਉਸਤਾਦ ਜੀ ਉਹਨੂੰ ਕੀ ਰੋਲਾ। उस्ताद जी पहली गल ते रिस्क लेने लगे तुसी लिखा लो। ਇੱਕ ਮੇਰੀ ਸ਼ਰਤ ਆ। ਰਿਸਕ ਕੇ ਆ ਗਈ ਜੀਤ ਦੀ ਬੇਟੇ। ਡਰ ਕੇ ਆ ਗਏ ਨਹੀਂ ਸੀ। ਉਹ ਜਿਹੜੀ ਤੇਰੀ ਸ਼ਰਤ ਆ ਨਾ, ਹਾਂਜੀ। ਉਹ ਉੱਥੇ ਸਿੱਧੀ ਸਜ਼ਾਏ ਮੌਤ ਆ। ਉਹ ਨਹੀਂ ਉਹ ਸ਼ਰਤ ਉਹ ਨਹੀਂ, ਮੈਂ ਤਾਜੀ ਫਨ ਵੀ ਨਹੀਂ ਕਰਨੀ। लो जी बन भी लेंगे। ਹਾਂ ਮੈਂ ਉੱਥੇ ਦੁਬਈ 'ਚ ਮੇਰਾ ਸ਼ੌਕ ਆ, ਮੈਂ ਬਿਲਿੰਗ ਕਰਨੀ। पैर तेरे को पट्टिया नहीं जाता, बन भी लेंगे। बिल्डिंग नहीं होनी ਕਰਾਉਣੀ ਉਹਨਾਂ ਨੇ, ਹਾਂਜੀ ਹਰ ਤਰ੍ਹਾਂ ਦਾ ਤੇਰਾ ਉੱਥੇ ਸ਼ੌਕ ਪੂਰਾ ਹੋਏਗਾ, यस ਅੱਛਾ ਜੀ ਬਿਲਿੰਗ ਆ ਜਾਂਦੀ। ਕੁਛ ਤਰ੍ਹਾਂ ਦਾ ਕੱਢ ਕੇ। ਅੱਛਾ ਪਹਿਲੀ ਮੈਂ ਬਿਲਿੰਗ ਕਰਨੀ, ਦੂਜੀ ਮੈਂ ਬੱਕਰੀਆਂ ਰੱਖਣੀਆਂ ਉੱਥੇ, ਇੱਕ ਬੱਕਰੀ ਤੇ ਇੱਕ ਬੱਕਰਾ। ਡਨ लो ले लो। ਡਨ। ओके ਠੀਕ ਇਹਨੂੰ ਦੱਸੋ ਦੁਬਈ ਕਿੱਥੇ ਹੈ? ਨਾਨੀ ਪਿੰਡ ਨਹੀਂ ਚੱਲਾ, ਬਚਰੀ ਰੱਖਣੀ ਤੇ ਤੂੰ ਰੱਖ, ਉੱਥੇ ਅਰਬੀਆਂ ਨੇ ਰੱਖੀਆਂ ਨੇ ਬੱਕਰੀਆਂ, ਲੈ ਜਾ। ਵਿਲੇ ਦੇ ਵਿੱਚ ਆਪਣੀਆਂ ਕੁੱਕੜੀਆਂ ਰੱਖ, ਬੱਕਰੀਆਂ ਰੱਖ, ਕੁੱਕੜ ਵੀ ਉਹ ਸੀਲ। ਬਿੱਲੀਆਂ ਰੱਖ। ਲੇਕਿਨ ਦੱਸ ਦਿਓ ਬੱਕਰੀ ਦੀ ਕੋਈ ਕੰਪਲੇਨ ਨਾ ਆਵੇ। इदां ही ਓਏ ਡੱਟੀ ਪੱਠੇ ਪੱਠੇ ਨਹੀਂ ਪਾਏ, ਬੱਕਰੀ ਨੂੰ ਆਇਆ ਨਹੀਂ। हां जी ਅਸੀਂ ਸਾਨੂੰ ਪਤਾ। हां
ਓਏ ਤੋਬਾ ਓਏ ਓਏ ਕੀ ਕਹਿ ਉਹ ਛਾਣ ਦੀ ਖਾਤਰ ਕੀ ਕਹਿ ਤੋਬਾ ਕਮ ਸੇ ਕਮ 7 ਤੋਂ 8 ਲੱਖ ਰੁਪਏ ਲੱਗਣਾ ਤੈਨੂੰ ਬਾਹਰ ਲੈ ਜਾਂਦੇ ਆ ਬਸ ਲੈ ਆ ਲਓ ਲਓ ਜੀ ਠੀਕ ਹੈ ਇੰਨਾ ਹੀ ਇਲਾਜ ਤੇ ਵੀ ਹਾਂਜੀ ਤੇ ਉਹ ਮੇਰੇ ਹਾਲਾਤ ਨਹੀਂ ਹੈ ਇਸ ਟਾਈਮ ਲਿਆ ਦੋ ਲੇਕਿਨ ਮੈਂ ਕਿਤੋਂ ਫੜਾ ਤੜਾ ਮੈਂ ਕੋਈ ਇਹਨਾਂ ਦੀ ਮਿੰਤਰਲਾ ਕਰਾਂ ਮੈਂ ਕਿਸੇ ਦੀ ਕਰਾਂ ਮਕਾਨ ਦਾ ਘੁੱਟ ਭਰ ਲੈਨੇ ਆ ਹੈ ਬੰਦੇ ਦਾ ਖੂਨ ਨਾਲ ਮਕਾਨ ਸਾਲਿਆ ਜਾਮੇ ਸ਼ੇਰੀ ਇਹਨਾਂ ਕੋ ਕਰਨਾ ਹੈ ਇਹ ਗੈਂਗਸਟਰ ਬੋਲੀ ਹੈ ਸਾਡੀ ਗੈਂਗਸਟਰ ਬੋਲੀ ਹੈ ਕਿ ਘੁੱਟ ਭਰ ਜੰਨੇ ਆ ਮੇਰੀ ਸੁਣੋ ਗੱਲ, ਅੱਲਾ ਨੇ ਭਰਮ ਭਾਗ ਬਣਾਇਆ ਦੁਬਈ ਦੇ ਵਿੱਚ, ਸੋਹਣੀ ਇੱਜ਼ਤ ਵਾ ਸ਼ਹਾਨਾ ਲਾਈਫ ਗੁਜ਼ਾਰਨ ਦੇ। ਹਾਂਜੀ। ਇਹਦੇ ਨਾਲ ਜਾ ਕੇ ਕਿੰਗ ਸਾਹਿਬ ਨਾਲ ਤਲਕ ਨਾ ਖਰਾਬ ਕਰ ਲਿਓ। ਓਏ ਕਿੰਗ ਥੋੜਾ 골ਡਨ ਵੀਜ਼ਾ ਉਹਨੇ ਇੰਨਾ ਕੁ ਕਰ ਦੇਣਾ ਵਾ, ਓਏ ਉੱਥੇ ਦਾ ਨਸਵਾਰੀ ਜਿਹਾ ਉਹਨੇ ਹਾਂਜੀ ਬਿਲਕੁਲ ਚਿੱਟਾ ਕਰ ਦੇਣਾ, ਕੁਝ ਵੀ ਨਹੀਂ ਹੋਣਾ। ਇੱਕੋ ਹੀ ਮੈਨੂੰ ਸਿਰਫ ਤੇਰੇ ਤੋਂ ਟੈਨਸ਼ਨ ਆ ਹਾਂਜੀ ਕਿਉਂਕਿ ਅਸੀਂ ਗਏ ਸਾਂ ਨਾਰਾਇਣਕਗਾਨ ਹਾਂਜੀ 2 ਚੂਜ਼ੇ ਥੇ ਅਸੀਂ ਉੱਥੇ ਤੈਨੂੰ ਲੈ ਕੇ ਗਏ ਸਾਂ ਹਾਂਜੀ ਅਸੀਂ ਉੱਥੇ ਹਫਤਾ ਰਹਿਣਾ ਸੀ ਹਾਂਜੀ 3 ਵਜੇ ਤੋਂ ਅਸੀਂ ਤੀਜੇ ਦਿਨ ਵਾਪਸ ਦੌੜੇ ਸਾਂ ਭਾਜੀ ਇਹ ਤੇ ਇੰਨੀ ਕਿਉਂਕਿ ਨਹੀਂ ਤੂੰ ਛੋਟੀ ਜਿਹੀ ਤੇਰੀ ਖੁਰਾਕ ਆ ਹਾਂਜੀ ਉਹ ਤੋਂ ਇੱਥੇ ਭੁੱਲ ਗਿਆ ਸੀ ਠੀਕ ਹੈ ਨਹੀਂ ਮੈਂ ਉੱਥੇ ਵੀ ਲੱਭ ਲਈ ਉਹ ਮੈਂ ਤੁਹਾਨੂੰ ਨਹੀਂ ਦੱਸਿਆ ਹਾਂਜੀ ਮੈਂ ਉਹ ਲਾ ਮੈਂ ਦੁਬਈ ਵੀ ਲੈਣੀ ਆ। ਲੇਕਿਨ ਗੱਲ ਇਹ ਆ, ਦੁਬਈ ਜਾ ਕੇ ਨਹੀਂ ਉਹ ਦੁਬਈ ਨਹੀਂ ਭਾਜਣਾ ਪਤਾ ਕੀ ਗੱਲ ਆ ਉਹ ਤੂੰ ਦੇਖ ਲਈ ਕਿ ਵੀ ਤੇਰਾ ਉਸਤਾਦ ਨਾਲ ਤੂੰ ਸਾਰੇ ਇੱਕ ਵਾਰੀ ਦੇਖ ਲਈ ਬੇਅੰਜ ਉਹ ਉੱਥੇ ਇਦਾਂ ਦਾ ਕੰਮ ਨਹੀਂ ਵੀ ਕੇਸ ਚੱਲਣ ਦੇ 8 ਸਾਲ ਹਾਂਜੀ ਨਹੀਂ ਉਹਨਾਂ ਨੇ ਦਸਤੀ ਉਹਨਾਂ ਕਿਹਾ ਭਾਜੀ ਲੈ ਜਾਓ ਖਾਲੀ ਕਰਕੇ ਭਾਂਡਾ ਵਾਪਸ ਦੇ ਦਿਓ ਨਹੀਂ ਨਹੀਂ ਤਾਂ ਆਪਾਂ ਸਾਜੀ ਉਹਦੇ ਵਿੱਚ ਸਫਾਰਿਸ਼ ਉਧਰ ਲੈ ਉਹ ਤਾਜੀ ਉੱਥੇ ਮਾਹੌਲ ਹੀ ਇਦਾਂ ਦਾ ਵਾ, ਉੱਥੇ ਬੰਦੇ ਦਾ ਨਹੀਂ ਮਤਲਬ ਦਿਲ ਹੀ ਨਹੀਂ ਕਰਦਾ, ਟਾਈਮ ਨਹੀਂ ਨਿਕਲਦਾ ਉੱਥੇ ਕਹਿੰਦਾ ਉੱਥੇ ਵੀ ਘਰ ਦਾ ਮਾਹੌਲ ਆ, ਉੱਥੇ ਮੈਨੂੰ ਕਿਸੇ ਨੇ ਨਹੀਂ ਬੁਲਾਉਣਾ, ਇੱਥੇ ਵੀ ਨਹੀਂ ਕੋਈ ਬੁਲਾਉਂਦਾ। ਬੜਾ ਸੋਚਣ ਤੋਂ ਪਹਿਲੇ ਤੁਸੀਂ ਇੱਕ ਵਾਰੀ ਫੇਰ ਸੋਚ ਲੈਣਾ 2-3 ਰਾਤਾਂ ਮੈਂ ਤੁਹਾਨੂੰ ਦਿੱਤੀਆਂ ਐ ਤੁਸੀਂ ਸੋਚੋ ਬਹਿ ਕੇ ਚੰਗੀ ਤਰ੍ਹਾਂ ਤਸੱਲੀ ਨਾਲ ਮਿੱਠਾ ਜੀ ਰਿਸਕਾ ਇੱਕ ਕਦਮ ਮੈਂ ਸਾਵਲਾ ਮੈਂ ਤਸੱਵਰ ਦੇ ਵਿੱਚ ਪੂਰਾ ਡਾਲਾ ਭਰਿਆ ਦੇਖਦਾ ਤਾਂ ਉਸਤਾਦ ਜੀ ਇੰਜ ਬੈਠੇ ਆ, ਪਿੱਛੇ ਬੈਠੇ ਆ, ਹੱਥ ਹਿਲਾ ਰਹੇ ਆ, ਸਿਰਫ ਇਹਦੀ ਵਜ੍ਹਾ ਤੋਂ ਇਹ ਤਸੱਵਰ 'ਚ ਮੈਂ ਤਖਯਲ 'ਚ ਪਹੁੰਚ ਗਿਆ। ਲਿਹਾਜ਼ਾ ਰਿਕੁਐਸਟ ਕੀਤੀ ਜਾਂਦੀ ਹੈ ਪਹਿਲੇ ਜਾਂਚ ਪੜਤਾਲ ਕਰ ਲਓ। ਨਾਰਾਇਣਗਾਨ ਇਹ ਡੇਲਾ ਡਾਊਨ ਕੀਤਾ ਜਾਂਦਾ ਹੈ। ਯਾਦ ਆ ਕੀ ਹਾਲ ਸੀ ਤੇ ਤਾਜੀ ਮੈਂ ਕਾਹਦੇ ਸੀ ਕਰਿਆ ਕਿਸੇ ਐਕਟਿਵ ਸੀ ਮੈਂ ਓਹ ਕਿਹੜਾ ਐਕਟਰ ਸੀ ਛੱਡ ਚੁੱਕ ਤਾਂ ਨਹੀਂ ਕਰਿਆ ਕਿੱਥੋਂ ਮਾਰ ਗਿਆ ਉਸਤਾਦ ਜੀ ਬੇਟਾ ਜੀ ਜੀ ਦੇਖ ਲੈ ਜੇ ਤੂੰ ਕਹਿੰਦਾ ਨਾ ਤੇ ਮੈਂ ਤੇਰਾ ਨਿਜ਼ਾਮ ਕਰਾ ਦੇਣਾ ਤਾਜੀ ਇਨਸ਼ਾਅੱਲਾ ਕਰਵਾਓ, ਉੱਥੇ ਨਹੀਂ ਮਾਹੌਲ ਹੀ ਨਹੀਂ ਹੈ ਇਦਾਂ ਦਾ। ਹਾਂਜੀ ਮੈਂ ਤਾਂ ਉੱਥੇ ਦੁਕਾਨ ਪਾ ਲੈਣੀ, ਨਾਲ ਮੈਂ ਬਿਜ਼ਨਸ ਕੋ ਸ਼ੁਰੂ ਕਰ ਲੈਣਾ। ਇਹਦੇ ਨਾਲ ਮੇਰਾ ਖਿਆਲ ਮੈਂ ਸੁਨੈਣ ਨੂੰ ਲੈ ਜਾਣਾ ਨੋਨੀ ਲੈ ਆ ਇਹ ਬਿਹਤਰੀਨ ਤੁਹਾਡਾ ਫੈਸਲਾ ਜਦੋਂ ਜਿਹੜਾ ਮੈਂ ਸੁਨੈਣ ਨੂੰ ਲੈ ਕੇ ਜਾਵਾਂ ਨਾ ਮੈਂ ਤੇ ਮੈਂ ਕਹਾਂ ਜਾਓ। ਸੁਨਾ ਸੁਨੈਣ ਬਾਸ ਤੇ ਬਸ ਸੁਨੈਣ ਕੋਈ ਓਕੇ ਸਾਈਡ ਤਾਜੀ ਕੋ ਕੰਮ ਵਾਲਾ ਵੀ ਖੜੋ ਨਾ ਨਾਲ ਜੀ। ਤੇ ਤੁਸੀਂ ਨੋਨੀ ਲੈ ਜਾਣਾ ਨਾ। ਨਹੀਂ ਅਨਨੋਨ ਕੰਮ ਵਾਲਾ ਨਹੀਂ ਕਰਨਾ ਮੈਂ ਅਨਨੋਨ ਲੈ ਚਲੇ ਮੈਂ ਤਿੰਨੇ ਅਨਨੋਨ ਲੈ ਚਲੇ ਕਹਿੰਦਾ ਤੁਸੀਂ ਤਿੰਨੇ ਲੈ ਜਾਓ, ਨੋਨੀ ਹਸਨੈਨ ਤੇ ਇਹ ਦੋਵੇਂ ਉੱਥੇ ਸ਼ਹਿਰ ਤੇ ਹੁਣ ਤੁਸੀਂ ਕਹਿੰਦੇ ਨੋਨੀ ਕਿੱਧਰ ਗਏ, ਪਕੜ ਗਏ ਬਹਾਨਾ ਹੋ ਗਏ। ਉਹ ਮਤਲਬ ਅੱਗੇ ਨੋਨੀ ਆ ਸਹੀ ਪੋਜ਼ਿਟਿਵ ਹਨਾ, ਉਹ ਨੋਨੀ ਨੇ ਵੀ ਫਿਰ ਉੱਥੇ ਨੈਗੇਟਿਵ ਹੋ ਜਾਣਾ ਜਾ। ਨਹੀਂ ਪੋਜ਼ਿਟਿਵ ਆਪਣੇ ਆਪ ਨੂੰ ਉਸਤਾਦ ਕਰ ਜੀ, ਇਸ ਬੰਦੇ ਦੇ ਦੋਵਾਂ ਚੋਂ ਹੱਲ ਇੱਕ ਹੀ ਹੋਣਾ ਵਾ, ਬਸ ਜਾਂ ਇਹਦਾ ਵਿਆਹ ਕਰ ਦੋ। ਨਹੀਂ ਨਹੀਂ ਵਿਆਹ ਮੈਂ ਨਹੀਂ ਕਰਨਾ ਹਾਲੇ। ਮੈਂ ਕਿਸੇ ਦੀ ਧੀ ਭੈਣ ਤੇ ਜ਼ੁਲਮ ਨਹੀਂ ਕਰਨਾ ਹਾਂ ਤੇ ਤੁਸੀਂ ਆਪਣੇ ਤੇ ਜ਼ੁਲਮ ਕਿਉਂ ਕਰਨ ਦੇ ਸੌਰੀ ਐ ਉਹਨਾਂ ਨੇ ਯਾਦ ਮੇਰੇ ਤੇ ਪੱਲੇ ਪੈ ਗਿਆ ਉਹ ਬਾਜੀ ਜਿਹਦੇ ਤੇ ਅੱਗੇ ਕਿਤੇ ਜ਼ੁਲਮ ਹੋਇਆ ਹੋਵੇ ਨਾ, ਉਸ ਲੜਕੀ ਦੀ ਇਹਦੇ ਨਾਲ ਸ਼ਾਦੀ ਕਰਾ ਦੋ। ਚਲੋ ਮਾੜਾ ਮੋਟਾ ਜ਼ੁਲਮ ਹੋਇਆ ਹੁਣ ਬਰਬਾਦ ਹੀ ਕਰਦੇ ਉਹਨੂੰ ਮੈਂ ਤੁਸੀਂ ਫਿਰ ਇਹਦਾ ਵੀ ਹੱਲ ਹੈ, ਜਿਹੜੀ ਕੁੜੀ ਆਲਰੇਡੀ ਬਰਬਾਦ ਹੋ ਚੁੱਕੀ ਹੈ ਨਾ, ਉਹ ਇਹਦੇ ਨਾਲ ਕਰਾ ਦੇ ਵਿਆਹ ਕਿਤੋਂ। ਜਿਹਨੇ ਬਾਹਾਂ ਦੇ ਸਿਗਟਾਂ ਲਾਈਆਂ ਉਹਦੇ ਨਾਲ ਕਰਾ ਦਿਓ ਕੁੜੀ ਨਾਲ ਬਸ ਨਹੀਂ ਲਓ ਜੀ ਰਿਹਰਸਲ ਹੋਏਗੀ ਉਸਤਾਦ ਜੀ। ਬਰਬਾਦੀ ਕਿਸੇ ਦੀ ਉਹ ਭੁੱਲ ਗਏ ਨਾ, ਦੱਸ ਤੂੰ ਤਸਵੀਰਾਂ ਵਿਖਾ। ਉਸਤਾਦ ਜੀ ਰਿਹਰਸਲ ਕਰਾ ਲਓ ਇਸਕੋ, ਤੁਸੀਂ ਉਸਤਾਦ ਜੀ ਦੀ ਰਿਹਰਸਲ ਕਰਾਓ ਦੁਬਈ ਦੀ। ਇਹਨੂੰ ਨਾ ਮਹੀਨਾ ਨਾਰਾਇਣਗਾਨ ਕੱਲ ਨੂੰ ਛੱਡ ਕੇ ਆਓ, ਨਹੀਂ ਕੱਲੇ ਨੂੰ ਕਾਤੋਂ ਛੱਡ ਇੱਕ ਕੇ ਨਹੀਂ ਟੈਪ ਹੋਵੇ। ਉਹ ਮੇਰੇ ਜ਼ੇਨ ਚ ਆਈਡੀਆ ਆ ਗਿਆ ਉਸਤਾਦ ਜੀ, ਇਹਨੂੰ 1 ਮਹੀਨਾ ਆਪਾਂ ਦਫ਼ਤਰ 'ਚ ਹੀ ਰੱਖਦੇ ਆ, ਕਿਤੇ ਨਾ ਆਵੇ ਨਾ ਜਾਵੇ। ਨਹੀਂ ਜਾਣਾ ਨੇ 24 ਘੰਟੇ ਸਾਜ ਰੱਖ ਕੇ ਵੇਖੋ ਨਹੀਂ ਹਟ ਸਕਦਾ ਕਿਉਂ ਭਲਾ ਕਿਉਂਕਿ ਤੂੰ ਵੀ ਇੱਥੇ ਆ ਇਹ ਨਹੀਂ ਹਟ ਸਕਦਾ ਸਾਜੀ ਉਹ ਹਿਸਾਬ ਆ ਰੇਸ ਨਹੀਂ ਹੱਥ ਲਾ ਕੇ ਨਹੀਂ ਹੁੰਦੇ, ਤੇਰੀ ਵਾਰੀ ਹੈ ਇਹਨਾਂ ਦੋਵਾਂ ਦਾ ਉਹ ਹਿਸਾਬ। ਨਹੀਂ ਭਰਾਵਾ ਗੱਲ ਸੁਣ ਲਾ ਉਸਤਾਦ ਜੀ ਨੋਨੀ ਨੂੰ ਆਉਣੇ ਆ ਜਾਣਾ ਨੋਨੀ ਕਿੱਥੇ ਗਿਆ ਉਹਨੂੰ ਮੈਂ ਬੁਲਾ ਲੈਣਾ ਤੇ ਗੱਲ ਇਹ ਆ ਆਪ ਤੇ ਤੂੰ ਫਾਰਗੁਲ ਨਿਜ਼ਾਮ ਆ ਹਾਂਜੀ ਦੂਜੀਆਂ ਮਾਵਾਂ ਦੇ ਜਵਾਨ ਪੁੱਤ ਨਾ ਮਰਵਾ ਦੀ ਉੱਥੇ ਜਾ ਨਹੀਂ ਨਹੀਂ ਤਾਜੀ ਇਨਸ਼ਾਅੱਲਾ ਉੱਥੇ ਦਾ ਮਾਹੌਲ ਹੀ ਮੈਂ ਸਹੀ ਕਿਹਾ ਭਾਈ ਮੈਂ ਉੱਥੇ ਦਾ ਮਾਹੌਲ ਓਏ ਦੁਨੀਆ ਜਹਾਨ ਦੀ ਹਰ ਜਗ੍ਹਾ ਤੋਂ ਹਰ ਚੀਜ਼ ਲੱਭਦੀ ਆ ਉਸਤਾਦ ਜੀ ਲੱਭਣ ਸੁਣ ਲੈ ਨਹੀਂ ਲੱਭਦੀ ਮੇਰੀ ਗੱਲ ਪੂਰੀ ਸੁਣ ਲੈ ਤੈਨੂੰ ਸਮਝ ਆ ਜਾਊਗੀ ਇਹ ਨਹੀਂ ਕਿ ਲੱਭਦੀ ਨਹੀਂ ਹਾਂਜੀ ਅੱਲਾ ਮਾਫੀ ਦੇਵੇ ਜਿੱਥੇ ਵੀ ਜਿੱਥੇ ਲੋਕੀ ਉਮਰਾ ਹਜ ਕਰਨ ਜਾਂਦੇ ਨੇ ਉੱਥੇ ਖਰੋਤੇ ਵੀ ਨਿਜ਼ਾਮ ਹੋ ਜਾਂਦਾ ਹੈ ਲੇਕਿਨ ਇੱਕ ਜਗ੍ਹਾ ਤੇ
ਉਹਨੂੰ ਨਾਰਮਲ ਗਿਣਿਆ ਜਾਂਦਾ। ਪੁਲਿਸ ਵਾਲੇ ਫੜਦੇ ਚਪੜਾ ਚੱਲ ਦੜ ਜਾ, ਹਾਂਜੀ ਇੱਕ ਜਗ੍ਹਾ ਤੇ ਸਿੱਧਾ ਟੰਗ ਦਿੰਦੇ ਆ। ਇਹ ਫਰਕ ਆ, ਚੀਜ਼ ਦੋਵਾਂ ਜਗ੍ਹਾ ਤੋਂ ਲੱਭਦੀ। ਹੁਣ ਤੂੰ ਟੰਗਣ ਵਾਲੀ ਜਗ੍ਹਾ ਤੇ ਨਹੀਂ ਸਮਝ ਆ ਰਹੀ? ਨਹੀਂ ਇੱਥੇ ਨਹੀਂ। ਤੂੰ ਡਿਪੈਂਡ ਕਰਨਾ ਵਾ। ਉਸਤਾਦ ਜੀ ਉਹ ਟੰਗ ਲੈਣਗੇ ਤਾਂ ਫਿਰ ਕੀ ਹੈ? ਉਹ ਮਤਲਬ ਇੱਥੇ ਤਾਂ ਚਲੋ ਪਰਮਿਸ਼ਨ ਮਿਲੀ ਆ ਹੈ ਅਲਾਓ ਆ ਕਿ ਕੋਈ ਨਹੀਂ ਕਿਸ ਤੈਨੂੰ ਪਰਮਿਸ਼ਨ ਦਿੱਤੀ? ਉਹ ਉਹਨੇ ਪਰਮਿਸ਼ਨ ਲੈ ਲਈ ਆ। ਮਤਲਬ ਉੱਪਰੇ ਲੈਵਲ ਤੋਂ ਲੈ ਲੈ ਉੱਪਰਲੇ ਲੈ ਕਿਹੜਾ ਨਹੀਂ? ਹਾਂ ਹਾਂਜੀ, ਵੀ ਚਲੋ ਇੱਥੇ ਮਤਲਬ ਉਹ ਹਿਸਾਬ ਦਾ ਨਹੀਂ ਬੰਦਾ ਹਾਂਜੀ। ਕੇਸ ਜਿੱਦਾਂ ਹਾਂਜੀ। ਬੰਦਾ ਇੱਥੇ ਵੀ ਲਿਖਿਆ, ਇੱਥੇ ਵੀ ਆ ਏਦਾਂ ਹੀ। ਹੈ, ਇੱਥੇ ਵੀ ਸਜ਼ਾਏ ਮੌਤ ਹੀ ਆ। ਨਹੀਂ ਉਹ ਕੋਈ ਨਹੀਂ ਸਜ਼ਾਏ ਮੌਤ ਇੱਥੇ। ਯਾਰ ਇੱਥੇ ਨਹੀਂ ਨਾ ਹੈਗੀ, ਲੇਕਿਨ ਤੂੰ ਇਸੇ ਚੱਕਰ ਦੇ ਵਿੱਚ ਹੀ ਇਹੀ ਸਮਝਿਆ ਕਿ ਉਹ ਉੱਥੇ ਵੀ ਨਹੀਂ ਸੀ ਹੈਗੀ ਹਾਂ। ਤੇ ਉਹਨਾਂ ਨੇ 15 ਮਿੰਟ ਨਹੀਂ ਲਾਉਣੇ। ਹਾਂਜੀ ਇੱਥੇ ਤੇ ਤਾਜੀ ਸਜ਼ਾਏ ਮੌਤ ਵਾਲਾ ਜਿਹੜਾ ਬਾਹਰ ਹੁੰਦਾ ਆ ਹੈ 300 ਯਾਰ ਉਹਨੂੰ ਤੂੰ ਛੱਡ ਦੇ, ਤੂੰ ਆਪਣੀ ਗੱਲ ਕਰ। ਠੀਕ ਹੈ ਉੱਥੇ ਇੰਜ ਹੋਣਾ, ਤੈਨੂੰ ਏਡੀ ਛੇਤੀ ਉਹਨਾਂ ਨੇ ਫਾਂਸੀ ਦੇਣੀ ਆ, ਤੂੰ ਫਾਂਸੀ ਦੇਣ ਤੋਂ ਬਾਅਦ ਵੀ ਪੁੱਛਣਾ ਭਾਜੀ ਇਹ ਵਾਕਈ ਇਹਨਾਂ ਨੇ ਦੇ ਦਿੱਤੀ? ਨਹੀਂ ਉੱਥੇ ਤਾਜੀ ਮੈਂ ਆਹੋ, ਤੂੰ ਜਦੋਂ ਫਾਂਸੀ ਦੇ ਕੇ ਮਰ ਜਾਣਾ ਨਾ, ਉਸ ਤੋਂ ਵੀ ਅੱਧਾ ਘੰਟਾ ਬਾਅਦ ਤੇ ਤੈਨੂੰ ਯਕੀਨ ਨਹੀਂ ਆਉਣਾ। ਤੂੰ ਉੱਠ ਕੇ ਪੁੱਛਣਾ ਭਾਜੀ ਵਾਕਈ ਇਹ ਮੈਨੂੰ ਮਾਰਤਾ ਹੈ? ਏਦਾਂ ਦਾ ਹੁੰਦਾ ਨਹੀਂ। ਫਾਂਸੀ ਤੋਂ ਬਾਅਦ ਵੀ ਕਹਿਣਾ ਯਾਰ ਕਾਮਾ ਪੂਰਾ ਕਰਨ ਡਿਆ ਬਸ। ਤਾਜੀ ਉੱਥੇ ਦੀ ਮੈਂ ਗਾਰੰਟੀ ਦੀ ਨਾ ਇਹਦੀ ਤੇ ਤੁਸੀਂ ਮੰਨਣੀ ਨਹੀਂ ਆ ਮੇਰੀ ਗਾਰੰਟੀ। ਔਰ ਉੱਥੇ ਦੀ ਜਿਹੜੀ ਹੈ ਨਾ ਸੈਟਅਪ, ਹਾਂਜੀ ਉਹ ਇਦਾਂ ਦਾ ਵਾ, ਉਹਨਾਂ ਨੇ ਇਦਾਂ ਦੀਆਂ ਉੱਥੇ ਲਾਈਆਂ ਨੇ ਮਸ਼ੀਨਾਂ। ਹਾਂਜੀ, ਉਹ ਇਸ ਤੁਸੀਂ ਇੰਜ ਕਰਕੇ ਕਿਤੋਂ ਨੰਗੇ ਨਾ ਤੇ ਪਤਾ ਨਹੀਂ ਕਿੱਥੋਂ ਉਹਨਾਂ ਨੇ ਕਹਿਣਾ ਬੇਟਾ ਇੱਧਰ ਆ ਜਾ। ਨਹੀਂ ਇਹ ਜਿਹੜਾ ਤੁਸੀਂ ਕਿਹਾ ਇਹ ਵੀ ਸੀ ਨਾ ਇਹ- ਹਾਂਜੀ। ਜੀ ਹਾਂਜੀ। ਸੀਨ ਹਾਂਜੀ ਯਾਰ, ਗੱਡੀ ਤੁਰੀ ਜਾਂਦੀ ਹੈ ਸੜਕ ਤੇ, ਤੂੰ ਅੰਦਰ ਬੈਠਾ ਡਰਾਈਵ ਕਰ ਰਿਹਾ, ਉਹਨਾਂ ਨੂੰ ਪਤਾ ਲੱਗ ਜਾਂਦਾ ਤੇਰੇ ਕੋਲ ਲਾਇਸੈਂਸ ਹੈਗਾ ਕਿ ਨਹੀਂ, ਜਾਂ ਤੂੰ ਪੀਤੀ ਕਿ ਨਹੀਂ। ਹਾਂਜੀ, ਉਹ ਚਿੱਪਾਂ ਲਾ ਦਿੰਦੇ ਬੰਦੇ ਉਹ ਤੂੰ ਕਿੱਥੇ ਤੁਰੇ ਫਿਰਦੇ ਤੁਸੀਂ? ਮੱਕੂਆ ਨੇ ਤਾਜੀ ਇੱਥੇ ਤੇ ਮਤਲਬ ਅਲਾਹੁਆ ਹੈ ਜੀ, ਉੱਥੇ ਮੈਂ ਨਹੀਂ ਉਹ ਲੇਕਿਨ ਹੋਰ ਉੱਥੇ ਹੁਲੜਬਾਜ਼ੀ ਕਰਨੀ ਆ। ਲੈ ਜੋ ਤੇਰਾ ਦਿਲ ਕਰੇ ਕਰੀ, ਲੇਕਿਨ ਸਜ਼ਾਏ ਮੌਤ ਵਾਲਾ ਕੰਮ ਕੋਈ ਨਹੀਂ ਕਰ। ਹਾਂ ਇਹਦੇ ਕੱਢ ਕੇ ਜੋ ਮਰਜ਼ੀ ਕਰੀ ਤੇ ਦੂਈ ਗੱਲ ਆ ਬੈਨ ਹੋਣਾ, ਹਾਂਜੀ ਉਹ ਵੀ ਤੂੰ ਉੱਥੇ ਹੋ ਸਕਦਾ ਕੋਈ ਚੁੱਕ ਕੇ ਤੈਨੂੰ ਬਾਹਰ ਮਾਰਨਗੇ, ਸਾਰੀ ਜ਼ਿੰਦਗੀ ਕਹਿਣਗੇ ਦੁਬਈ ਨਹੀਂ ਆਉਣਾ, ਕੀ ਕਰ ਲੇਗਾ ਤੂੰ? ਐਂ ਕਰੀ ਤੇਰਾ ਕਿਹੜਾ ਉੱਥੇ ਮਤਲਬ ਕਿ ਤੂੰ ਉੱਥੇ ਕੋਈ ਬੱਚੇ ਦਿੱਤੇ ਵੀ ਜਿਹੜਾ ਤੈਨੂੰ ਪ੍ਰੋਬਲਮ ਹੋਣੀ? ਨਹੀਂ ਜਾਂਦੇ ਇਹੀ ਕਰੀ, ਮੁੜ ਕੇ ਤੈਨੂੰ ਜਾਣਾ ਹੀ ਨਾ ਪਵੇ ਦੁਬਈ। ਨਹੀਂ ਮੈਂ ਉੱਥੇ ਇਨਸ਼ਾਅੱਲਾ ਮੈਂ ਨਹੀਂ, ਇੱਕ ਮਿਸਾਲ ਆ, ਮੈਨੂੰ ਦੱਸ ਨਾ ਕਿ ਤੂੰ ਨਹੀਂ ਕੀ ਹੋ ਗਈ ਤੇਰੇ ਨਾਲ, ਤੂੰ ਉੱਥੇ ਤੈਨੂੰ ਪਤਾ ਉਹ ਗੱਡੀ 'ਚ ਪਿੱਛੇ ਬੈਠਾ ਕੀ ਕਰ ਰਿਹਾ ਸੀ? ਯੈਸ ਜੀ ਮੈਂ ਆਪਣੀ ਪੂਰੀ ਹੋਸ਼-ਓ-ਹਵਾਸ ਨਾਲ ਤੁਹਾਡੇ ਨਾਲ ਗੱਲ ਕਰ ਹੋਸ਼ ਹਵਾਸ ਚ ਕਿਹੜਾ ਬੰਦਾ ਇਦਾਂ? ਮੈਂ ਤੇ ਉੱਥੇ ਤੈਨੂੰ ਡਾਕਟਰ ਕੋਲ ਵੀ ਨਹੀਂ ਲਿਜਾ ਸਕਦਾ ਕਿ ਭਾਜੀ ਅਸਲ 'ਚ ਸਾਡਾ ਬੱਚਾ ਪੁੱਠੇ ਕੰਮੇ ਪੈ ਗਿਆ, ਦੇਖੋ ਉਹਨੇ ਕਹਾ ਹੈ ਇਹ ਪੁੱਠੇ ਕੰਮ ਵਾਲਾ ਬੱਚਾ ਆ ਗਿਆ ਜੀ। ਤਾਜੀ ਮੈਂ ਗਾਰੰਟੀ ਦੇਣਾ ਮੈਂ ਨਹੀਂ ਉੱਥੇ ਜਿਹੜਾ ਮੈਂ ਕਹਿ ਰਿਹਾ ਨਾ ਇਹ ਗੱਲ ਤੇ ਪੂਰਾ ਉਤਰਾਂਗਾ। ਮੈਨੂੰ ਉੱਥੇ ਕੁਝ ਹੋ ਜਾਵੇ ਉਹਦੇ ਵਿੱਚ ਉਹਦੇ ਦੌਰਾਨ ਤੁਸੀਂ ਵੀ ਨਹੀਂ ਮੇਰੀ ਸਾਥ ਕਰਨਾ। ਭਾਈਜਾਨ ਮੇਰੀ ਗੱਲ ਸੁਣੋ ਨਾ, ਇੱਕ ਮਿਸਾਲ ਆ, ਤੁਹਾਨੂੰ ਉੱਥੇ ਕੁਝ ਹੁੰਦਾ, ਮੈਂ ਤੁਹਾਨੂੰ ਉੱਥੇ ਹਸਪੀਟਲ ਲੈ ਕੇ ਜਾਵਾਂਗਾ, ਕਿਉਂਕਿ ਤੁਹਾਡਾ ਸਿਹਤ ਕਾਰਡ ਬਣ ਜਾਣਾ, ਤੁਹਾਡਾ ਐਮਰਟ ਆਈਡੀ ਬਣ ਜਾਣਾ, ਤੁਹਾਡਾ ਬੈਂਕ ਅਕਾਊਂਟ ਖੁੱਲ ਜਾਣਾ, ਠੀਕ ਹੈ ਜੀ। ਇੱਕ ਖੁਦਾ ਨਾ ਖਾਸਤਾ ਕੋਈ ਨਿੱਕੀ ਨਹੀਂ, ਮੈਂ ਤੁਹਾਨੂੰ ਲੈ ਕੇ ਜਾਵਾਂਗਾ, ਲੇਕਿਨ ਮੈਂ ਤੁਹਾਨੂੰ ਲਿਜਾ ਕੇ ਆਪ ਮੈਂ ਨਿਕਲ ਜਾਣਾ ਅੱਛਾ ਜੀ ਜੀ, ਦਾਖਲ ਉੱਥੇ ਦਾਖਲ ਕਰਾ ਕੇ ਉੱਥੇ ਮੈਂ ਨਹੀਂ ਸਿਰ ਤੇ ਖਲੋਣਾ। ਮੈਨੂੰ ਦਾਖਲ ਉਹਨੇ ਤੇਰੇ ਟੈਸਟ ਲੈ ਲਿਆ ਕੋਈ ਅੰਦਰ ਦਾ, ਹਾਂ ਤੇ ਜਿਹੜੀ ਉਹਦੀ ਰਿਪੋਰਟ ਆਉਣੀ ਆ, ਓਏ ਹੋਏ ਹੋਏ ਟੈਸਟ ਨਹੀਂ ਮੈਂ ਦੇਣਾ। ਉਹ ਤੋਂ ਨੇ ਤੇਰੇ ਯਾਰ ਦੋਸਤ ਇੱਧਰੋਂ ਆ ਕੇ ਚੱਕ ਕੇ ਲੈ ਜਾਣੇ ਆ, ਇਹਦੇ ਚ ਰੱਖੀ ਉੱਥੇ ਰਾਜੀ ਮੈਨੂੰ ਕਿਤੇ ਮੈਨੂੰ ਲੱਗਣ ਦਾ ਦਾਖਲ ਨਹੀਂ ਮੈਨੂੰ ਕਰਾ ਕੇ ਆਉਣਾ, ਹਾਂ ਨਾਲ ਹੀ ਆਉਣਾ ਮੇਰੇ। ਨਹੀਂ ਤਾਂ ਤੈਨੂੰ ਥੋੜਾ ਜਿਹਾ ਜਰਾ ਹਿਸਾਬ ਆਪਣੇ ਮਜ਼ਬੂਤ ਕਰਨੇ ਪੈਣੇ ਆ। ਤੇ ਐਕਸਰਸਾਈਜ਼ ਕਰੇ ਨਾ ਸਾਥ ਹੀ ਉੱਥੇ ਜਾ ਕੇ ਜਿਮ ਜੁਮ ਜੁਆਇਨ ਕਰ ਲਈ, ਹਟ ਜਾਣਾ ਸਾਥ ਹੀ ਇਹਨੇ। ਤਾਜੀ ਮੈਂ ਇੱਥੇ ਕਰ ਲੈਣਾ ਮਸਾਨ ਮਜ਼ਬੂਤ। ਹਿਸਾਬ ਮਜ਼ਬੂਤ। ਹਾਂਜੀ, ਨਹੀਂ, ਇੱਥੇ ਤੂੰ ਜਿਸ ਚੀਜ਼ ਨਾਲ ਕਰ ਰਿਹਾ ਨਾ ਉੱਥੇ ਉਹ ਚੀਜ਼ ਨਹੀਂ ਲੱਭਣੀ, ਤੇ ਤੇਰੇ ਹਿਸਾਬ ਫਰਕ ਹੋ ਜਾਣੇ। ਦੇਖ ਲਓ ਬਾਕੀ ਤਾਜੀ ਮੈਂ ਓਕੇ ਆ। ਮੈਂ ਉੱਥੇ ਤੈਨੂੰ ਹਿਸਾਬ ਦੇਣੇ ਪੈਣੇ ਪੁੱਤ। ਹਾਂ ਉਹ ਲੈ ਲੈਂਦੇ ਆ ਨਾ ਵੀ ਦੋ ਹਿਸਾਬ ਲੈ ਲੈ। ਮੈਂ ਕਹਿੰਦਾ ਬਾਸ ਸਾਹਿਬ, ਪਤਾ ਕੀ ਰਾਤ ਨੂੰ ਐਵੇਂ ਪਤਾ ਲੱਗੇ ਤੂੰ ਕਵੇਂ ਸਾਜੀ ਮੈਂ ਜਰਾ ਬਾਹਰੋਂ ਹੋ ਗਿਆ ਆ, ਹਾਂਜੀ ਤੇ ਅੰਦਰ ਹੋ ਨਹੀਂ ਗਿਆ ਅਜੇ, ਤੇ ਮੈਨੂੰ ਬਾਹਰ ਅੰਦਰ ਘਰ ਬੈਠੇ ਇੱਕ ਆਵਾਜ਼ ਨਹੀਂ, ਹਾਂ ਉਹ ਪੁੱਤ ਤੇਰੇ ਚਿੱਥੜੇ ਉੱਡਣੇ ਆ। ਨਹੀਂ ਤਾਜੀ ਇਨਸ਼ਾਅੱਲਾ ਤਾਲਾ ਬਾਹਾਂ ਲਾ ਦੇ ਉੱਥੇ। ਮੈਂ ਜਿੰਨੇ ਵੀ ਇੱਕ ਲਮਹਾ ਮੈਂ ਤੁਹਾਡੇ ਨਾਲ ਲਗਾਵਾਂਗਾ। ਠੀਕ ਇਹਦੀਆਂ ਨਹੀਂ ਬਾਹਾਂ ਨਹੀਂ ਇੰਨਾ ਵੀ ਨਹੀਂ ਮੈਨੂੰ ਚਾਹੀਦਾ ਤੂੰ ਵੀ ਮੇਰੀ ਜ਼ਿੰਦਗੀ ਬਰਬਾਦ ਕੀਤੀ ਹੋਈ, ਇੱਕ ਲਮਹਾ ਹੀ ਮੇਰੇ ਨਾਲ ਆ ਤੂੰ। ਸਾਥ ਨਹੀਂ ਪਤਾ ਹੋਏ ਹੋਰ ਆਹ, ਤੁਸੀਂ ਵੀ ਸਾਥ ਨਹੀਂ ਪਤਾ ਹੋਵੇ। ਬੁਲਾ ਦੇ ਤੀ ਤਾਂ ਮੈਂ ਆਪਣੇ ਵੀ ਕਈ ਕੰਮ ਕਰਨੇ ਹੁੰਦੇ, ਤੂੰ ਮੇਰੇ ਹੀ ਮਗਰ ਮੇਰੇ ਤਾਜੀ ਮੈਂ ਪਿੱਛੇ 20 ਕੁ ਦਿਨ ਹੀ ਰਿਹਾ ਵਾ, ਹੈਲਦੀ ਹੋ ਗਿਆ ਸੀ ਬਹੁਤ। ਯਾਰ ਮੇਰਾ ਦਿਲ ਕਰੇ ਟੇਸ਼ਨ ਢਾਦਾ ਮਜ਼ਾਕ ਨਹੀਂ ਨਹੀਂ ਉਹਦਾ ਸਟੇਸ਼ਨ ਢਾ ਦੇ, ਲਾਰੀ ਅੱਡਾ ਢਾ ਦੇ, ਦਿਲ ਨਾ ਕਿਸੇ ਦਾ ਢਾ। ਹਾਏ ਤੇ ਵਾਹ ਵਾਹ। ਇਨਸ਼ਾਅੱਲਾ ਨਹੀਂ। ਅਬਾਸ ਸਾਹਿਬ ਹੋਸ਼ੋ ਹਵਾਸ ਨਾਲ ਦਾਨਿਸ਼ ਦੱਸ ਸਕਦਾ ਵਾ, ਦਾਨਿਸ਼ ਇਹਦੇ ਵਾਲਿਦੈਨ ਨਾਲ ਗੱਲ ਕੀਤੀ ਜਾਏ ਔਰ ਉਸ ਤੋਂ ਬਾਅਦ ਇਹਨੂੰ ਅੱਛੇ ਤਰੀਕੇ ਨਾਲ ਇਨਕਾਰ ਕਰ ਦੇ। ਤਾਜੀ ਪੁੱਛੋ ਨਹੀਂ ਉਹਨੂੰ ਦਿਆ ਜਿਹਨੇ ਜ਼ਿੰਦਗੀ ਤਬਾਹ ਕੀਤੀ। ਉਹ ਚੱਲ ਉਹ ਰਿਹਾ ਹੈ ਕਿ ਇਹਨੂੰ ਮੈਂ ਇਹਦੇ ਉੱਤੇ ਮੈਂ ਬੰਦਾ ਨਾਲ ਲੈ ਕੇ ਜਾਵਾਂ ਜਿਹਦਾ ਇਹਦਾ ਧਿਆਨ ਰੱਖੇ। ਉਹ ਕਿਹਨੂੰ ਲੈ ਕੇ ਜਾਵਾਂ? ਹਸਨੈਨ ਢੋਲੀ। ਹਸਨੈਨ। ਨਹੀਂ ਹਸਨੈਨ ਇਸ ਕੋਲੋਂ ਠੀਕ ਆ ਉਸਤਾਦ ਜੀ, ਉਹ ਉੱਥੇ ਜਾ ਕੇ ਹੋਰ ਤਰੀਕੇ ਉਹ ਨਾਲ ਮੈਂ ਕਹਿੰਦਾ ਉਸ ਕੋਲੋਂ ਵੀ ਨਾ ਠੀਕ ਹੋ ਜਾ ਉੱਥੇ ਜਾ ਕੇ। ਉਹ ਗੁੰਮੇ ਚ ਕਰਦਾ ਨਾ ਮੇਰੇ ਕੰਮ ਉੱਤੇ ਬੰਦਾ ਖੜਨਾ। ਉੱਥੇ ਜਾ ਕੇ ਵੀ ਤੂੰ ਮੇਰਾ ਨਾ ਦੱਸੀ, ਮੈਂ ਤੇਰਾ ਨਹੀਂ ਦੱਸੂਗਾ। ਫੇਰ ਜਦੋਂ ਚੀਜ਼ ਨਹੀਂ ਲੱਭਣੀ ਲੱਭਦੀ ਆ,
ਫੇਰ ਤਾਂ ਠੀਕ ਤੈਨੂੰ ਸਮਝਿਆ ਨਹੀਂ ਲੱਗਣ ਦੀ ਮੇਰੀ ਗੱਲ ਤੈਨੂੰ- ਲੱਭਦੀ ਆ ਲੇਕਿਨ ਉਹ ਫਾਈਨਲ ਡੈਸਟੀਨੇਸ਼ਨ ਤੇ ਲੱਭਦੀ ਆ ਚਾਹੀਦੀ ਹੋਈ ਤੂੰ ਦੱਸੀ ਮੈਨੂੰ। ਯਾਨੀ ਉਹ ਅਗਰ ਲੱਭਦੀ ਚ ਤੁਸੀਂ ਲੱਭ ਗਏ ਨਾ ਉਹਨਾਂ ਨੂੰ ਨਾਲ ਤੇ ਤੁਸੀਂ ਗਏ, ਮਤਲਬ ਕਿ ਉਹਨਾਂ ਨੇ ਕਿਹੜਾ ਕਿਹਦੇ ਘਰ ਰਹਿੰਦੇ ਹੋ, ਕਿੰਨੇ ਬੁਲਾਇਆ, ਵੀਜ਼ਾ ਤੇ ਉਹ ਵੀ ਗਿਆ, ਤੁਸੀਂ ਵੀ ਕੈਂਸਲ ਹੋ ਜਾਓਗੇ। ਮੈਂ ਕੈਂਸਲ, ਕਰ ਲਓ ਇਹ ਮੈਂ ਫਿਰ। ਡਿਲੀਟ ਹੋ ਜਾਣਾ, ਮੈਂ ਕੰਟਰੋਲ ਆਲਟ ਸ਼ਿਫਟ ਡਿਲੀਟ ਹੋ ਜਾਣਾ ਬੇਟੇ। ਨਹੀਂ ਤੂੰ ਹਾਂ। ਗੋਲਡਨ ਵੀਜ਼ਾ ਵੀ ਗਿਆ ਫਿਰ ਉਹ ਗੋਲਡਨ ਉਹਦਾ ਕੋਈ ਬੜਾ ਸਾਦਾ ਖਾਕੀ ਜਿਹਾ ਵੀ ਨਹੀਂ ਰਹਿੰਦਾ ਨਾ ਮੇਰਾ। ਜੀ ਮੈਂ ਤੁਹਾਨੂੰ ਸਿੱਧਾ ਕਿਹਾ ਵਾ ਇਹਨੂੰ 7 ਦਿਨ ਇੱਥੇ ਹੁਬੜ ਦਿਓ ਮਸ਼ੇਰੇ ਵਾਲੇ ਕਮਰੇ 'ਚ, ਇੱਥੇ ਇਹਨੂੰ ਰੋਟੀ ਪਾਣੀ ਦਿਓ 7 ਦਿਨ। ਨਹੀਂ ਇੱਥੇ ਨੇ ਕਰਨੀ ਹੈ ਬਗੈਰਤੀ। ਨਹੀਂ ਉਸਤਾਦ ਜੀ ਲਾਕ ਤੁਹਾਡੇ ਕੋਲ ਚਾਬੀ ਨਹੀਂ ਇੰਜ ਨਹੀਂ ਨਾ ਹੁੰਦਾ। ਨਹੀਂ ਬਾਕੀ 7 ਦਿਨ ਦੀ ਰਿਹਰਸਲ ਕਰਾਈ ਇਹਨੂੰ ਜੇਲ੍ਹ 'ਚ ਤਾੜਿਆ ਜਾਏ, ਇੱਥੇ ਤੇ ਰੋਟੀ ਬਣ ਨਹੀਂ ਇਹ ਤੁਹਾਡੇ ਨੂੰ ਇਹ ਤੁਸੀਂ ਇਦਾਂ ਕਰ ਲਓਗੇ, ਉੱਥੇ ਔਖੇ ਜਿਹੇ ਹੋਵੋਗੇ, ਸਾਡੀ ਗੱਲ ਮੰਨ ਲਓ। ਇਹਦੇ ਭਲੇ ਲਈ ਉਹ ਕਰਨਾ ਨਾ ਉਸਤਾਦ ਜੀ, ਤੇ ਇਨਸ਼ਾਅੱਲਾ ਸਹੀ ਰਿਜ਼ਲਟ ਆਣਗੇ, ਹਾਂਜੀ ਇਹਦਾ ਹਿਸਾਬ ਮਜ਼ਬੂਤ ਹੋ ਜਾਏਗਾ, ਚਲੋ ਇਹਦਾ ਭਲਾ ਹੋ ਜਾਏਗਾ। ਇੱਥੇ ਮੈਨੂੰ ਕੋਈ ਕੁਆਟਰ ਲੈ ਦੋ। ਨਹੀਂ ਯਾਰ ਇਹ ਕੁਆਟਰ ਹੀ ਹੈ। ਉੱਥੇ ਤਾਜੀ ਮੈਂ ਟੱਕਿਆ ਕਰਾਂਗਾ। ਉਹ ਵੀ ਰੈਂਟ ਪਰ 8 ਦਿਨ ਤੁਸੀਂ ਇਹਨੂੰ ਨਸ਼ਹਿਰਾ ਰੂਮ ਛੱਡੋ, 8ਵੇਂ ਦਿਨ ਇਹਦੇ ਕਮਰੇ ਚੂਹਾ ਬਾੜਨਾ, ਚੂਹਾ ਵੱਡਾ, ਜੇ ਉਹ ਚੂਹਾ ਭੱਜ ਕੇ ਬਾਹਰ ਨਿਕਲਿਆ ਏਦਾਂ। ਸਮਝੋ ਸਹੀ ਨਹੀਂ ਹੋਇਆ। ਆਸਤਾ ਤਾਂ ਮੁੜ ਕੇ ਸਾਹਮਣੇ ਜੋ ਰੋ ਕੇ ਬੋਇਦ ਕਰੋ ਗਾਲੂ ਆਤੀ ਇਹ ਕੰਮ ਨੇ ਨਾ ਫਿਰ ਹੋਣ ਦੇਣਾ, ਤੁਸੀਂ ਇੱਥੇ ਠੀਕ ਕੱਲ ਤੂੰ ਦੱਸਿਆ ਇਹਦੇ ਨਾਲ ਕਿਹਨੂੰ ਖੜਾ, ਮੈਂ ਬੰਦਾ ਦੇ ਦੇਣਾ ਤੁਹਾਨੂੰ। ਲਓ ਆਪਣਾ ਹੀ, ਆ ਲਓ ਆਪਣਾ ਭਾਈ ਨੂੰ ਫੈਟ ਆਪਣਾ ਕਰੋ। ਚੰਗਾ ਹੁੰਦਾ। ਉਹ ਜਿਹਦੇ ਕੋਲ ਤੂੰ ਲੈ ਕੇ ਆਉਣਾ ਉਹਨੂੰ ਵੀ ਲੈ ਜਾ ਨਾਲ। ਸਾਰੇ ਉਹਨੇ ਪੜਵਾਏ ਹੁਣ ਲਓ ਜੀ। ਇਹ ਸਾਹ ਜੀ ਐਸਟੀਟੀਆਂ ਤੋਂ ਬਾਅਦ ਕਈਆਂ ਨੇ ਇਹਦੀ ਜ਼ਿੰਮੇਵਾਰੀ ਲੈਣੀ ਹੈ ਕਿ ਅਸੀਂ ਨਾਲ ਚੱਲਦੇ, ਲੇਕਿਨ ਉਹ ਉੱਥੇ ਜਾ ਕੇ ਭੱਜ ਜਾਣੇ। ਵਿੱਚੋਂ ਇੱਕ ਦੋ ਤੇ ਉੱਥੇ ਵੀ ਆ। ਆ ਲਓ ਬਾਜੀ ਸਾਜੀ ਸੈਟ ਬਣਾਈ ਹੋਈ ਆ। ਮੇਰੇ ਦੇਖੇ ਦਾਨਿਸ਼ ਬੈਸਟ ਰਹੇਗਾ ਸਾਹ ਜੀ, ਇਹਨੂੰ ਖਿੱਚ ਖੁੱਚ ਲੈਣ ਚਲੋ ਹਕੀਕਤ ਬਾਤ ਆ, ਇਸ ਗੱਲ ਨੂੰ ਫਾਲੋ ਕਰੋ ਜਰਾ। ਦਾਣੇ ਦੇ ਬੱਚੇ ਨੇ, ਦਾਣੇ ਦਾ ਘਰ-ਬਾਰ ਹੈ, ਏਦਾਂ ਦਾ ਕੋਈ ਛੜਾ ਛਾਣ। ਨਹੀਂ ਤੁਸੀਂ ਆ ਘੱਟ ਖਾਓ, ਫਿਰ ਸਾਰੀ ਲੁੱਗੀ ਪੈ ਜਾਣੀ ਹੈ, ਫਿਰ ਤੁਸੀਂ ਕਹਿਣਾ ਮੇਰਾ ਕੋਲੇਸਟ੍ਰੋਲ ਵੱਧ ਗਿਆ ਵਾ, ਵੈਸੇ ਘੱਟ ਖਾਓ। ਸਹੀ ਕਹਿ ਰਹੇ ਤੂੰ। ਮੁੜ ਕੇ ਤੁਸੀਂ ਗਲਾਸ ਚੱਕ ਚੱਕ ਭਾਜੀ ਜੇ ਬੰਦੇ ਨਾਲ ਨੂੰ ਖਵਾਜਾ ਸਰਾ ਹੋਵੇ ਤੇ ਉਹ ਬੈਸਟ। ਬੰਦੇ ਨਾਲੋਂ ਮਤਲਬ ਬੰਦੇ ਤੂੰ ਸਾਈਕਲ ਸਟੈਂਡ ਲਾਉਣਾ ਜਾ ਕੇ ਮੈਂ ਉੱਥੇ ਤੁਹਾਨੂੰ ਕਿਹਾ ਸੀ ਨਾ ਇਹ ਚਾਚੇ ਨੂੰ ਸੈੱਟ ਕਰਨਾ ਚਾਹੁੰਦਾ ਹੀ। ਬੰਦੇ ਨਾਲੋਂ ਖਵਾਜਾ ਸਰਾ ਲੈ ਜਾ, ਹਾਂ ਉਹ ਚੰਗਾ ਹੁੰਦਾ ਕਹਿੰਦੇ। ਉਹ ਧਿਆਨ ਰੱਖੇ ਤੇਰਾ ਉੱਥੇ। ਹਾਂ ਮੇਰੇ ਉੱਤੇ ਮੈਂ ਚਾਹਣਾ ਮੇਰੇ ਉੱਤੇ ਕੋਈ ਖਵਾਜਾ ਸਰਾ ਹੋਵੇ। ਉਸਤਾਦ ਵੇਖ ਉਸਤਾਦ ਜੀ ਨੇ ਕਿਹਾ ਮੇਰੇ ਬੱਚੇ, ਉਹਦੇ ਵੀ ਬੱਚੇ ਆ। ਕਹਿੰਦਾ ਮੈਂ ਚਾਹੁੰਦਾ ਮੇਰੇ ਉੱਤੇ ਕੋਈ ਖਵਾਜਾ ਸਰਾ। ਮਤਲਬ ਕਿ ਮੇਰੇ ਉੱਤੇ ਮੇਰਾ ਧਿਆਨ ਰੱਖਣਾ। ਹਾਂ ਵੀ ਪ੍ਰਸਤ ਕਹਿ ਰਿਹਾ। ਜਿਹੜਾ ਵੀ ਇਹਦਾ ਕੋਈ ਕੰਮ ਹੋਵੇ ਕੋਈ ਆ ਕੇ ਭਾਜੀ ਅਸੀਂ ਉੱਤੇ ਨਹੀਂ ਜਵਾਬ ਦੇਣਾ। ਉਹਦੇ ਵੀ ਬਾਲ ਬੱਚੇ ਆ ਯਾਰ, ਨਹੀਂ ਉਹ ਵੀ ਨਹੀਂ। ਇਹਦੇ ਬਾਲ ਬੱਚੇ ਆ। ਖਵਾਜਾ ਸਰਾ ਵੀ ਨਹੀਂ ਨਾ ਉਹ। ਇਹਦੇ ਨਾਲ ਅਗਰ ਹਸਨੈਨ ਨੂੰ ਭੇਜਾ ਫਿਰ ਇਹਨਾਂ ਦੋਵਾਂ ਵਾਸਤੇ ਇੱਕ ਹੋਰ ਤੀਜਾ ਲੱਭਣਾ ਪੈਣਾ। ਨੋਨੀ ਇਹ ਏਦਾਂ ਉਹ ਹੀ ਜੀ ਓਏ ਸ਼ਾਬਾਸ਼। ਸਾਹ ਜੀ ਕੀ ਹੋ ਤੁਹਾਨੂੰ ਏਦਾਂ ਹੀ ਅੱਧਾ ਮੁਲਕ ਸੀ ਉਧਰ ਲੈਣਾ, ਲੇਕਿਨ ਇਹਨੇ ਸੈੱਟ ਨਹੀਂ ਹੋਣਾ। ਮੇਰੇ ਕੋਲ ਖਾ ਲਓ। ਲੋ ਮੈਂ ਫਿਰ ਦੱਸ ਦਿੰਦਾ ਬੰਦਾ, ਉਹ ਕਾਰੀ ਸਾਹਿਬ ਲੈ ਜਾਓ। ਉੱਥੇ ਵੀ ਪਾਣੀ ਪੜ ਪਲਾਈ ਜਾਂਦਾ ਉਹਨੇ। ਉਹਨੂੰ ਇਹਦਾ ਨਹੀਂ ਪਤਾ ਹੁਣ ਕਿੱਥੇ ਕਿੱਥੇ ਨੇ ਕਿਹੜਾ ਕੀ ਲੈ ਕੇ ਆਵਾਂ ਤੁਹਾਨੂੰ ਸ਼ਾਮ ਉਹ ਸਾਜ ਸਾਹ ਜੀ ਸ਼ਾਵਾਂ ਕਰਨੇ ਹਟ ਗਏ ਹੁਣ ਨਹੀਂ ਉਹ ਅੱਜ ਮੈਨੂੰ ਰੋਜ਼ ਫੋਨ ਕਰਦੇ, ਅੱਜ ਵੀ ਕਹਿ ਰਹੇ ਕਲੇਜੀ ਪੱਕ ਰਹੀ ਹੈ। ਮੈਂ ਕਿਹਾ ਅੱਜ ਇਧਰੋਂ ਨਿਜ਼ਾਮ ਆ ਰਿਹਾ ਸਾਡਾ। ਹਾਂ ਹਾਂ 10000 ਤੇਰੇ ਵਾਲ ਸਾਹਿਬ ਨਾਲ ਭੇਜ ਦਈਏ। ਨਹੀਂ ਸ਼ਾਬਾਸ਼ ਏ। ਨਹੀਂ ਜਿਹੜੇ ਦੋਵੇਂ ਇੱਕ ਦੂਜੇ ਨੂੰ ਆਈ ਜਾਂਦੇ ਉਹ ਨੇ। ਸਾਡੇ ਬਜ਼ੁਰਗ ਨੇ ਤੇ ਵਾਲਦ ਸਾਹਿਬ ਨੇ, ਲੇਕਿਨ ਢੱਕ ਹੀ ਰਹਿਣ ਦੇ। ਉਹ ਮੈਂ ਕਹਿੰਦਾ ਜਿਹੜਾ ਕੰਮ ਹੋ ਜਾਏਗਾ ਉਹਦਾ ਇਲਾਜ ਹੋ ਜਾਏਗਾ। ਇਹ ਹੋਇਆ ਕਿ ਮੇਰੇ ਨਾਲ ਇਹਦਾ ਤੁਸੀਂ ਮਜ਼ੇ ਦੀ ਗੱਲ ਸੁਣਨੀ ਹੈ। ਇਹ ਜਿਹੜੇ ਟੀ ਟਾਈਮ ਨੇ ਨਾ, ਇਹ ਲਾਈਫ ਟਾਈਮ ਲਈ ਜਿਹੜੇ ਵੀ ਨਸਲਾਂ ਆਉਣਗੀਆਂ ਉਹਨਾਂ ਦਾ ਮਜ਼ਾ ਲੈਣਗੀਆਂ ਕਿ ਯਾਰ ਇਹ ਕੌਣ ਸੀ, ਇਹ ਕਿਹੜੇ ਕਰੈਕਟਰ ਸੀ, ਇਹ ਕਿਹੜਾ ਸ਼ੋਅ ਕਰਦੇ ਹੁੰਦੇ ਸੀ। ਇਹ ਦੇਖਣਾ ਤੁਸੀਂ ਹੁਣ ਹੋ ਕੀ ਰਿਹਾ। ਸਮਝਣ ਦੀ ਕੋਸ਼ਿਸ਼ ਕਰਨੀ ਗੱਲ ਨੂੰ, ਜਿਹੜੀ ਮੈਂ ਕਹਾਂ ਇਹਦੇ ਚ ਬੜਾ ਬਰੀਕ ਜਿਹਾ ਪੁਆਇੰਟ ਆ। ਪਰਸੋਂ ਭਾਜੀ ਹੁਣ ਨਹੀਂ ਆਏ, ਆਏ ਅੱਜ ਵੀ ਨਹੀਂ ਸੀ। 7 ਫੋਨ ਕਰਕੇ 4:30 ਵਜੇ ਬੁਲਾਇਆ। ਪਰਸੋਂ ਭਾਜੀ ਹੁਣੀ ਆਏ ਹੀ ਨਹੀਂ। ਮੈਂ ਕਿਹਾ ਕਿੱਥੇ ਦਾਨਿਸ਼ ਨੂੰ? ਮੈਂ ਕਿਹਾ ਉਸਤਾਦ ਜੀ ਉਹ ਮੈਂ ਕਿਹਾ ਮੇਰੀ ਗੱਲ ਕਰਾ। ਹੈਲੋ ਬਾਸ, ਹਾਂਜੀ ਹਾਂਜੀ ਉਸਤਾਦ ਜੀ ਮੈਂ ਕਿੱਥੇ ਆ? ਐਨ ਤੁਸੀਂ ਗੌਰ ਕਰੀ ਜਾਣਾ, ਸੇਵ ਕਰੀ ਜਾਣਾ, ਅੱਗੋਂ ਕੋਈ ਗੇਮ ਹੋਰ ਹੋਣੀ। ਮੈਂ ਕਿੱਥੇ ਆ? ਉਸਤਾਦ ਜੀ ਉਹ ਨਾ ਅੱਬੂ ਦੀਆਂ ਰਿਪੋਰਟਾਂ ਕਰਾਉਣੀਆਂ ਸੀ, ਅੱਬੂ ਦੀ ਤਬੀਅਤ ਨਹੀਂ ਸਹੀ, ਅੱਬੂ ਦੇ ਟੈਸਟ ਕਰਾਉਣੇ ਸੀ, ਕਿੰਨੇ ਦਿਨ ਹੋ ਗਏ ਸੀ, ਅੱਬੂ ਦੇ ਇਸ ਤਰ੍ਹਾਂ, ਅੱਬੂ ਦੇ ਇਸ ਤਰ੍ਹਾਂ, ਅੱਬੂ ਦੇ ਇਸ ਤਰ੍ਹਾਂ, ਅੱਬੂ ਦੇ ਤਾਂ, ਅੱਬੂ ਦੇ ਆ ਹੋ ਗਿਆ। ਮੈਂ ਕਿੱਥੇ? ਮੇਰੀ ਗੱਲ ਕਰਾ ਯਾਰ, ਮੈਂ ਪਤਾ ਲੈ ਲਵਾਂ। ਉਹ ਅੰਦਰ ਨੇ, ਮੈਂ ਬਾਹਰ ਜ਼ਰਾ ਸਿਗਰਟ ਪੀਣ ਆਇਆ। ਮੈਂ ਕਿਹਾ ਚੱਲ ਜਾ ਕੇ ਮੇਰੀ ਗੱਲ ਕਰਾਈ। ਓਕੇ ਫੋਨ ਬੰਦ। 5 ਮਿੰਟ ਬਾਅਦ ਮੈਂ ਕਿਹਾ ਦਾਨਿਸ਼ ਕਾਲ ਮਿਲਾ, ਫਿਰ ਦੁਬਾਰਾ ਉਹਦੇ ਅੱਬੂ ਨਾਲ ਗੱਲ ਕਰਨੀ। ਹੁਣ ਦਾਨਿਸ਼ ਸਾਹਿਬ ਨੇ ਕਾਲ ਮਿਲਾਈ ਹੈ ਤੇ ਡਾਇਰੈਕਟ ਉਹਦੇ ਅੱਬੂ ਨੇ ਚੁੱਕੀ। ਤੇ ਹੁਣ ਉਹਦੇ ਅੱਬੂ ਦੀ ਕੀ ਗੱਲ? ਮੈਂ ਕਿਹਾ ਚਾਚਾ ਜੀ ਕਿੱਧਰ ਫਿਰ ਰਹੇ ਹੋ? ਉਹ ਯਾਰ ਇਹਦੀ ਤਬੀਅਤ ਨਹੀਂ ਸੀ ਸਹੀ, ਕਿੰਨੇ ਦਿਨ ਹੋ ਗਏ, ਇਹਦੀਆਂ ਰਿਪੋਰਟਾਂ ਕਰਾਉਣੀਆਂ ਸੀ। ਇਹਨੂੰ ਮੈਂ ਕਹਿ ਰਿਹਾ ਸੀ, ਇਹਨੂੰ ਪਤਾ ਨਹੀਂ ਟਾਈਫਾਈਡ ਵੀ ਚੜਿਆ। ਤੇ ਮੈਂ ਇਹਨੂੰ ਕਿਹਾ ਚਲ ਅੱਜ ਮੈਂ ਤੇਰੀਆਂ ਰਿਪੋਰਟਾਂ ਹੀ ਕਰ। ਮੈਂ ਕਿਹਾ ਯਾਰ ਉਹਨੇ ਤੇ ਮੈਨੂੰ ਕਿਹਾ ਕਿ ਮੇਰੇ ਅੱਬੂ ਦੀ ਇੱਦਾਂ ਤੇ ਤੁਸੀਂ ਕਹਿ ਰਹੇ ਉਹਦੇ। ਤੇ ਮੈਂ ਕਿਹਾ ਜੀ ਉਹ
ਹੁਣ ਪਤਾ ਨਹੀਂ ਇਹਨੇ ਕੀ ਕੀਤਾ ਜੀ, ਉਹ ਵੀ ਸਮਝਦਾਰ ਬੰਦੇ ਨੇ ਕਿ ਯਾਰ ਇਹਨੇ ਕੋਈ ਬਗੈਰਤੀ ਕਰਕੇ ਝੂਠ ਬੋਲਤਾ। ਮੈਂ ਕਿਹਾ ਉਹ ਤਾਂ ਕਹਿੰਦਾ ਤੁਹਾਡੀ ਤਬੀਅਤ ਖਰਾਬ ਆ। ਹਾਂ ਮੇਰਾ ਵੀ ਹੈ ਰੌਲਾ, ਮੇਰੀ ਵੀ ਥੋੜੀ ਪ੍ਰੋਬਲਮ ਹੈ। ਮੈਂ ਕਿਹਾ ਚਲੋ ਮੈਂ ਨਾਲ ਆਪਣੀ, ਮੈਂ ਕਿਹਾ ਓਕੇ। ਫਿਰ ਅੱਗੋਂ ਮੈਂ ਕਿਹਾ ਜੀ ਤੁਹਾਨੂੰ ਪਤਾ ਵਾ ਜਿਹੜੀ ਇਹਨੇ ਅੱਜ ਛੁੱਟੀ ਕੀਤੀ ਹੈ ਤੇ ਇੰਨੇ ਪੈਸੇ ਕੱਟੇ ਜਾਣੇ ਐ? ਮੈਂ ਕਿਹਾ ਹਾਂਜੀ ਠੀਕ ਹੈ ਨਾ। ਮੈਂ ਕਿਹਾ ਫਿਰ ਇਹ ਜਦੋਂ ਛੁੱਟੀਆਂ ਕਰਦਾ ਨਾ ਤੇ ਤੁਹਾਨੂੰ ਤਨਖਾਹ ਦਾ ਪਤਾ, ਤੁਸੀਂ ਕਹਿੰਦੇ ਇੰਨੀ ਤਨਖਾਹ ਵਾ ਤੇਰੀ, ਬਾਕੀ ਕਿੱਥੇ ਆ? ਤੇ ਉਹ ਫਿਰ ਜੋ ਵੀ ਉਹਨੇ ਕੀਤਾ ਤਾਂ ਮੈਨੂੰ ਕਹਿੰਦਾ ਜੀ ਮੈਨੂੰ ਪੂਰੀ ਦੇ ਦਿਓ ਜੀ ਤਨਖਾਹ, ਕਿਉਂਕਿ ਮੇਰੇ ਘਰ ਦਾ ਰੌਲਾ ਵਾ। ਮੈਂ ਕਿਹਾ ਹੁਣ ਮੈਂ ਤੁਹਾਨੂੰ ਪਹਿਲੇ ਗੱਲ ਦੱਸ ਦਿੱਤਾ ਜੀ ਭਾਜੀ, ਇਸ ਦਿਨ ਦੇ ਮੈਂ ਇਹਦੇ ਪੈਸੇ ਕੱਟ ਲੈਣੇ। ਕਰਾਓ ਟੈਸਟ, ਵੀ ਸਵੇਰੇ 9 ਵਜੇ ਜਾਓ ਟੈਸਟ ਕਰਾਉਣ, ਹਾਂਜੀ 7 ਵਜੇ ਹਸਪਤਾਲ ਖੋਲ ਜਾਂਦੇ, 8 ਵਜੇ 9 ਵਜੇ ਟੈਸਟ ਕਰਾਉਣ ਜਾਓ, 12 ਵਜੇ ਤੱਕ ਆ ਜਾਓ। ਵੀ ਜਿਹੜਾ ਸਾਡਾ ਟੀ ਟਾਈਮ ਦਾ ਟਾਈਮ ਆ ਉਦੋਂ ਹੀ ਟੈਸਟ ਕਰਾਉਣੇ 4 ਵਜੇ। ਤਾਂ ਜੀ ਉਹ ਗਏ ਪਹਿਲੇ ਸੀ, ਟਾਈਮ ਲੱਗ ਗਿਆ। ਨਹੀਂ ਮੈਨੂੰ ਪਹਿਲੇ ਇਹ ਸਮਝਾ, ਤੂੰ ਮੈਨੂੰ ਕਿਹਾ ਅੱਬੂ ਨੂੰ ਮੈਂ ਲੈ ਕੇ ਆਇਆ, ਤਾਜੀ ਅੱਬੂ ਕਹਿ ਰਹੇ ਹੋ ਤੈਨੂੰ ਲੈ ਕੇ ਆਏ, ਰੌਲਾ ਕੀ ਸੀ? ਸਾਜੀ ਉਹ ਗਏ, ਉਹਨਾਂ ਦਾ ਹੀ ਕਰਾਉਣ ਸੀ। ਅੱਬੂ ਮੈਨੂੰ ਕਹਿੰਦੇ ਸੀ ਤੇਰੀਆਂ, ਮੈਨੇ ਖਾਂਸੀ ਆਂਦੀ ਸੀ, ਕਹਿੰਦੇ ਤੇਰੇ ਵੀ ਅਸੀਂ ਟੈਸਟ ਕਰਾਉਣੇ, ਤੂੰ ਨਾ ਤੇਰੇ ਨੂੰ ਕੋਈ ਮਸਲਾ ਵਾ, ਟੀਵੀ ਟੈਪ ਕੋਈ ਤੈਨੂੰ LCD ਟੈਪ ਰੋਕ। ਓਹੋ ਉਹ ਸ਼ੋਅ ਨਹੀਂ ਵੇਖਦੇ? ਹਰ ਸ਼ੋਅ 'ਚ ਤੇ ਅਸੀਂ ਦੱਸਦੇ ਵੀ ਤੈਨੂੰ ਕੀ ਮਸਲਾ ਵਾ। ਹਾਂਜੀ ਉਹ ਨਹੀਂ ਵੇਖਦੇ? ਦੇਖਦੇ ਤਾਜੀ ਉਹ ਤੇ ਇਹ ਟੀਵੀ ਟੈਪ LCD ਟੈਪ ਐਦਾ ਤੂੰ ਇਲੈਕਟ੍ਰੋਨਿਕਸ ਮਰੀਜ਼ ਨਾ ਪੜ। ਉਹ ਤੇ ਮੈਂ ਕਿਹਾ ਸੀ ਅੱਬੂ ਨੂੰ, ਮੈਂ ਕਿਹਾ ਮੇਰਾ ਵੀ ਉਹ ਛੁੱਟੀ ਦਾ ਤੁਸੀਂ ਕਹਿਣਾ ਸੀ। ਮੈਂ ਕਿਹਾ ਸਾਜੀ ਉਹ ਫਿਰ ਜ਼ਿਆਦਾ ਬੋਲਦੇ ਆ ਤੁਸੀਂ। ਤੂੰ ਹੁਣ ਜਾ ਕੇ ਬੋਲਦੇ ਅੱਬੂ ਜੀ, ਤੂੰ ਚਾਹੁੰਦਾ ਨਾ ਕਿ ਵੀ ਜਿੰਨੀ ਤੇਰੀ ਤਨਖਾਹ ਉਹਨਾਂ ਨੂੰ ਤੇਰਾ ਘੱਟ ਪਤਾ ਹੋਵੇ ਤਾਂ ਕਿ ਤੇਰੀ ਦਿਹਾੜੀ ਲੱਗੇ। ਤੂੰ ਜਾ ਕੇ ਅੱਬੂ ਜੀ ਤੁਸੀਂ ਮੈਨੂੰ ਲੈ ਜਾਓ, ਬੇੜਾ ਕਰ ਕਰਤਾ ਮੇਰਾ। ਉਹਨਾਂ ਨੇ 25,000 ਕੱਟ ਲਿਆ ਮੇਰਾ ਉਸ ਦਿਨ ਦਾ। ਤੁਸੀਂ ਸਾਜੀ ਫਿਰ ਕੱਲ ਨੂੰ ਫਿਰ ਵੀਡੀਓ ਦੇ ਵਿੱਚ ਇਹ ਨਹੀਂ ਕਹਿਣਾ ਮੈਂ ਕੱਟੇ ਨਹੀਂ ਫਿਰ ਇਦਾਂ। ਨਹੀਂ ਹੁਣ ਕੱਟੇ ਜਾਣੇ ਆ। ਇਹ ਕੱਟੇ ਜਾਣੇ, ਉਹ ਤੇ ਪੱਕੀ ਗੱਲ ਹੋ ਗਈ ਤਾਂ ਤੋੜ ਗਈ। ਹਾਂਜੀ ਸਟਾਫ ਨੇ ਹਾਂ ਆਪੇ ਠੀਕ ਕੱਟ ਤੈਨੂੰ ਬੁਲਾ ਕੇ, ਤੂੰ ਮੈਨੂੰ ਬੁਲਾ, ਨੋਨੀ ਨੂੰ ਵੀ ਬੁਲਾ ਤੇ ਤੇਰਾ ਸਰੈਨ ਨੂੰ ਵੀ ਬੁਲਾ। ਓ ਨੋਨੀ ਓਏ ਤੇ ਸਨੈਰੋ ਉਰੇ ਆਜੋ। ਆਓ ਰੇ ਆਓ। ਲਓ ਜੀ ਬੰਦੇ ਤੁਸੀਂ ਉਹ ਲੈ ਕੇ ਚੱਲੇ ਆ, ਮੈਂ ਤੁਹਾਨੂੰ ਦੱਸਦਾ ਨਹੀਂ ਵਾ ਨੋਨੀ ਮੋਤਬਰਾ ਭਾਈ ਪੂਰਾ ਆਂਦਾ। ਇਹ ਇੰਟਰਨੈਸ਼ਨਲ ਐਪ ਤਾਲੁਕਾਤ ਖਰਾਬ ਹੋਣੇ ਸਾਡੇ ਦੁਬਈ ਨਾਲ। ਬਈ ਸਰੈਨ ਨੂੰ ਰੇ ਆਏ। ਬੱਚਿਆ ਕੋਡ ਨਾ ਲਾਈ। ਨੋਨੀ ਵਾਲੇ ਕੰਮ ਦੀ ਉਸਤਾਦ ਜੀ ਸਜ਼ਾ ਹੋਰ ਉਹ ਨਹੀਂ ਵਾਵਾ ਲਾ ਦਿੰਦੇ ਚੋਰ ਦੀਆਂ। ਓਏ ਨੋਨੀ ਦਾ ਕੰਮ ਚੱਲਣਾ ਹੀ ਬਹੁਤ ਉੱਥੇ। ਭਾਜੀ ਆਓ ਜੀ ਇਹ ਬੰਦੇ ਨੂੰ ਮੈਂ ਖੜਨਾ ਦੁਬਈ। ਹਾਂਜੀ ਮੈਂ ਚਾਹੁੰਦਾ ਇਹ ਦੁਬਈ ਜਾ ਕੇ ਕੋਈ ਪੁੱਠੀ ਸਿੱਧੀ ਦੁਬਈ ਦਾ ਇਸਤੇਮਾਲ ਨਾ ਕਰੇ ਉੱਥੇ ਜਾ ਕੇ। ਦੁਬਈ ਦੀ ਭਰਤੀ ਨਾ ਕਰੋ। ਠੀਕ ਹੈ ਜੀ, ਇਹ ਦੁਬਈ ਇੱਥੇ ਦੀ ਜੇਬ 'ਚ ਹੁੰਦੀ ਨਾ। देखिए अगर बात मेरे पे आई है तो मैं ਸੁਣੋ ਪਹਿਲੇ ਪੂਰੀ ਗੱਲ ਤੇ ਸੁਣ ਲੈ। ਮੈਂ ਤੈਨੂੰ ਖੜਨ ਕੋਲ ਬਾਅਦ ਮੇਰੇ ਪੇ ਆਈ ਹੈ ਮੁਸ਼ਕਿਲ ਲਕਮਾਨ ਬਣ ਗਿਆ। ਸੰਤਰ ਸੈਨ ਢਾੜੀ। ਇਹਨੂੰ ਮੈਂ ਲੈ ਕੇ ਚੱਲਾਂ ਉੱਥੇ। ਇੱਕ ਬੰਦਾ ਮੈਨੂੰ ਚਾਹੀਦਾ ਜਿਹੜਾ ਇਹਦੀ ਨਿਗਰਾਨੀ ਰੱਖੇ ਕਿ ਇਹ ਸਾਜੀ ਇਹ ਇੱਧਰ ਨੂੰ ਗਿਆ, ਇਹ ਇੱਕ ਅਰਬੀ ਦੇ ਨਾਲ ਲੈਣ ਨੂੰ ਗਿਆ, ਜਾਂ ਸਾਜੀ ਇਹ ਲੁੱਕ ਕੇ ਇੱਧਰੋਂ ਕਿਸੇ ਨੂੰ ਮਿਲ ਗਿਆ, ਸਾਜੀ ਨੇ ਇੱਥੇ ਇੱਕ ਬੰਦੇ ਨਾਲ ਹਿਸਾਬ ਲਾ ਲਿਆ ਆਪਣਾ, ਇੰਜ ਦੀ ਪੂਰੀ ਰਿਪੋਰਟ ਦੱਸੇ। ਉਹ ਇੱਕ ਬੰਦਾ ਮੈਨੂੰ ਚਾਹੀਦਾ। ਠੀਕ ਹੈ ਜੀ। ਔਰ ਹੁਣ ਤੁਸੀਂ ਦੋਵੇਂ ਫੈਸਲਾ ਕਰ ਲਓ ਵੀ ਦੋਵਾਂ ਚੋਂ ਕਿਹਨੂੰ ਮੈਂ ਲੈ ਕੇ ਜਾਵਾਂ। ਸਰੈਨ ਸਾਹਿਬ ਤੁਸੀਂ ਵੀ ਦੱਸ ਦਿਓ ਜ਼ਰਾ, उस्ताद जी ਤੁਸੀਂ ਕਿੰਨੀ ਕੁ ਗਰੰਟੀ ਇਹਦੀ ਚੁੱਕ ਸਕਦੇ ਹੋ ਕਿ ਉਸਤਾਦ ਜੀ ਮੈਂ ਭਾਈ ਨਹੀਂ ਇਹ ਕਰ ਸਕਦਾ, ਇਹਦਾ ਪਤਾ ਕੋਈ ਨਹੀਂ, ਜਾਂ ਤੂੰ ਕਹਿੰਦਾ ਕਿ ਉਸਤਾਦ ਜੀ ਇਹ ਕੁਸਕੇਗਾ ਨਹੀਂ, ਇਹ ਵਾਸ਼ਰੂਮ ਵੀ ਜਾਏਗਾ, ਮੈਂ ਇਹਦੇ ਨਾਲ ਜਾਵਾਂਗਾ। ਇਹ ਦੱਸ ਦਿਓ। ਔਰ ਵਾਸ਼ਰੂਮ ਇਹ ਜਾਵੇ ਤਾਂ ਤੂੰ ਨਾਲ ਜਾਵੇਂ, ਸਿਰਫ ਇਸ ਤੋਂ ਨਹੀਂ ਕਿ ਵੀ ਇਹ ਮੇਰਾ ਨਾ ਪੀ ਜਾਵੇ। ਹਾਂ ਸਮਝ ਆ ਰਹੀ? ਹਾਂਜੀ ਡਰ ਕੇ ਗੱਲ ਨਹੀਂ ਕਰਨੀ, ਚੜ ਕੇ ਜਰਾ ਹੈ ਪੂਰਾ ਦਿਲ ਬਣਾ ਕੇ ਚੱਲ। ਚਲੋ ਜੀ ਚਲੋ। ਹਾਂਜੀ ਨਕਰਾਨੀ ਦੇ ਦੀ ਰੱਖ ਲਾਂਗੇ ਉਸਤਾਦ ਜੀ, ਪਰ ਜਿਹੜੀ ਤੁਸੀਂ ਸਜ਼ਾ ਦੱਸੀ ਹੈ ਨਾ, ਸਜ਼ਾ ਨਹੀਂ ਗੀ ਉਹ। ਹਾਂ ਸਜ਼ਾ ਤੇ ਹੁੰਦੀ ਆ ਕਿ ਸਜ਼ਾ ਤੋਂ ਬਾਅਦ ਬੰਦਾ ਠੀਕ ਹੋ ਗਿਆ। ਇਹ ਸਜ਼ਾ ਫਾਈਨਲ ਆ। ਹਾਂ ਇਹ ਸਜ਼ਾ ਨਹੀਂ, ਇਹ ਖਤਮ ਆ। ਉਹ ਤੇ ਮੈਂ ਵੀ ਹੋ ਜਾਣਾ ਨਾ। ਸਾਰਿਆਂ ਨੇ ਹੋ ਜਾਣਾ। ਆਪਾਂ ਮੈਂ ਤੈਨੂੰ ਕਹਿ ਰਿਹਾ 4 ਜਣੇ ਜੋ ਲਟਕੇ ਉੱਤੇ ਲਿਖਿਆ ਹੋਇਆ ਸਜਾਦ ਜੰਨੀ ਆਫੀਸ਼ੀਅਲ, ਹਾਏ ਆਖਰੀ ਇੰਤਜ਼ਾਰ ਬਸ। ਸਜਾਦ ਜੰਨੀ ਟੀਮ, ਹਾਏ ਉਹ ਯਤੀਮ। फांसी टाइम ਡੈਥ ਟੀ ਟਾਈਮ ਹੋ ਰਿਹਾ ਹੋਵੇ। ਹਾਂਜੀ ਤਾਜੀ ਇਥਨਾ ਇਹਨੂੰ ਰਹਿਣ ਦੋ, ਨੂਨੀ ਨੂੰ ਲੈ ਲਓ। ਹਾਂ ਨੂੰ ਤੂੰ ਕਿਹੜਾ ਦੇ ਲੇਗਾ? ਮੁਸਲਮਾਨ ਆਦਮੀ ਹੈ, ਇਹਨੂੰ ਕਿਹੜਾ ਦੇ ਲੇਗਾ? ਕਿਹੜਾ ਤੇ ਤਾਜੀ ਉਹਨੂੰ ਦਿੱਤਾ ਜਾਣਾ, ਇਹ ਥੋੜਾ ਜਿਹਾ ਛਾਤਰ। ਲਓ ਜੀ ਮੈਂ ਅਸੀਂ ਸੁਨਹਿਰ ਨੂੰ ਸ਼ਾਰਪ ਸਮਝਦੇ ਸੀਗੇ। मैं ते भाई पाक साहब हो गया हाँ उस्ताद जी, मैं नहीं उस्ताद जी, इतना भी रह सकदा। ਨਾ ਲਿਆ ਜੀ ਐਗਰੀਮੈਂਟ ਤੇ ਕਰ ਲਓ ਤਾਜੀ ਉੱਥੇ ਕੀ अल्लाह की कसम है। ਤਾਜੀ ਤੇ ਉੱਥੋਂ ਛੁੱਟੀ ਕਿੰਨੀ ਹੋਇਆ ਕਰਨੀ, ਇੱਥੇ ਆ ਕਿੰਨੀ ਦੇਰ ਬਾਅਦ ਆਇਆ ਕਰਨੀ। ਹਾਂਜੀ, ਇਹ ਤੇ ਹਿਸਾਬ ਕਿਤਾਬ ਥੋੜਾ ਜਿਹਾ। ਅਗਰ ਕੋਈ ਨੇਕੀ ਹੋ ਗਈ ਸਿੱਧੀ ਉਹਨਾਂ ਨੇ ਸਜ਼ਾਏ ਮੌਤ ਦੇਣੀ। स्नैन भाई बड़ी खुशी हुई आप जा रहे हैं। ਹੁਣ ਕਿੱਧਰ ਗਿਆ? ਮੈਨੂੰ ਲੈ ਕੇ ਜਾਓ ਹੁਣ।
ਨਹੀਂ ਉਸਤਾਦ ਜੀ ਉਹਦੇ ਤੇ ਤੁਸੀਂ ਭਰੋਸਾ ਕਰੋ, ਵਾਸਤੇ ਕੋਈ ਰੋਲਾ ਨਹੀਂ, ਤਾਂ ਠੇਸ ਨਹੀਂ। ਮੈਂ ਜਿੰਨਾ ਮੈਂ ਕੀਤਾ ਉਹਦੇ ਜੰਮਣ ਵਾਲਿਆਂ ਨੇ ਉਹਦੇ ਤੇ ਇਹਨਾਂ ਨੇ ਕੀਤਾ, ਵਾਕਈ ਜਿੰਨਾ ਮੈਂ ਉੱਤੇ ਭਰੋਸਾ ਕੀਤਾ। ਆਈ ਕੈਨ ਬਲੀਵ ਸਾਜੀ ਮੈਂ ਜ਼ੁਬਾਨ ਕਦੋਂ ਕੀਤੀ? ਜ਼ੁਬਾਨ ਕਰਕੇ ਤੁਹਾਨੂੰ ਜ਼ੁਬਾਨ ਤੂੰ ਪੂਰਾ ਜਿਸਮ ਕਰ ਲਿਆ ਹੌਲੀ ਹੌਲੀ ਮੇਰੇ ਨਾਲ। ਤੇਰੇ ਵਾਸਤੇ ਕਿਸੇ ਔਜ਼ਾਤ ਤੇ ਪੂਰਾ ਨਹੀਂ ਉਤਰਿਆ ਆਪਣੀ ਜ਼ੁਬਾਨ ਦੀ ਗੱਲ ਕਰ। ਹੁਣ ਕਾਜੀ ਸਾਰਾ ਮਿੱਟੇ ਕਹਿੰਦੇ ਨੂਰਾਨ ਕਕਾਨ ਤੂੰ ਬਿਮਾਰ ਓਏ ਨੂਰਾਨ ਕਾ ਨਹੀਂ ਨਾਰਾਨ। ਹਾਂਜੀ ਉਹ ਜੋ ਵੀ ਸ਼ਿਆਨ ਕਕਾਨ ਹੋ ਤੁਰਾਨ ਪੁਰਾਨ ਹਾਂਜੀ ਤਾਜੀ ਉੱਥੇ ਉਹ ਸਿਗਲਣ ਦੀ ਵਜ੍ਹਾ ਤੋਂ ਤੁਸੀਂ ਆਏ ਸੀ। ਹੈਲੋ ਜੀ ਵੀਡੀਓ ਹਾਂਜੀ ਅਗਰ ਤੁਹਾਡੀ ਇਜਾਜ਼ਤ ਹੋਵੇ ਦੀ ਸਿਚੁਏਸ਼ਨ ਦੱਸਾਂਗਾ ਪਿੱਛੇ ਦਾ ਘਰ ਨਹੀਂ ਤਾਜੀ ਕੁਛ ਉਦਾਂ ਵੀ ਅਕਤੂਬਰ ਦੇ ਦਿਨ ਪੂਰੇ ਹੋ ਗਏ। ਆ ਕੁਝ ਸ਼ਹਿਰ ਦੇ ਲੋਕ ਵੀ ਜ਼ਾਲਮ ਹਾਂਜੀ ਤੇ ਉਹ ਤੁਸੀਂ ਕੁਝ ਸਾਡੇ ਕੋਲ ਮਾਲ ਥੋੜਾ ਸਾਨੂੰ ਭਰਨ ਦਾ ਸ਼ੌਕ ਵੀ ਸੀ। ਤਾਜੀ ਨੇ ਰਾਏ ਲਈ ਸਾਰਿਆਂ ਕੋਲੋਂ, ਹਾਂ ਕੀ ਕਰਨਾ ਜਾਣਾ, ਤੇ ਮੈਂ ਇਕੱਲੇ ਨੇ ਕਿਹਾ ਸੀ ਤਾਜੀ ਚਲੇ ਜਾਂਦੇ, ਬਾਕੀ ਸਾਰੇ ਕਹਿੰਦੇ ਸੀ ਰੁਕ। ਓਏ ਹੋਏ 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 ਜਦੋਂ ਤੂੰ ਮੈਨੂੰ ਕਹਿ ਰਿਹਾ ਸੀ ਚਲੇ ਜਾਣੇ ਉਦੋਂ ਤੇਰੇ ਹੱਥ ਕਿੱਥੇ ਸੀ? ਤਾਜੀ ਇਦਾਂ ਕਿਹਾ ਹਾਂਜੀ ਜਾਣਾ। ਨਹੀਂ ਏਦਾਂ ਕਿਹਾ ਸੀ ਸਾਜੀ ਜਾਣਾ। ਔਰ ਤੂੰ ਵੱਢਣ ਲੱਗ ਪਿਆ ਤਾਂ ਸਾਰਿਆਂ ਨੂੰ। ਅੱਛਾ ਦੇਖੋ ਮੇਰੀ ਗੱਲ ਸੁਣੋ, ਗੱਲ ਇਹ ਹੈ ਕਿ ਇਹਦੇ ਦੋ ਪਹਿਲੂ ਨੇ। ਕਿ ਸੋਚ ਲਓ ਕਿ ਜੇ ਅਸੀਂ ਸ਼ੋਅ ਸ਼ਾਮ 'ਚ ਬਹਿ ਕੇ ਇਹਨੂੰ ਜ਼ਲੀਲ ਕਰ ਰਹੇ ਹਾਂ ਇਹ ਫਿਰ। ਦੂਜਾ ਤਾਂ ਇਹ ਪਹਿਲੂ ਸੋਚ ਲੈ ਕਿ ਅਸੀਂ ਸਾਰੀ ਫੈਮਿਲੀ ਹੈ, ਤੁਸੀਂ ਸਾਰੇ ਇਹਦੇ ਨਾਲ ਪਿਆਰ ਕਰਦੇ ਹੋ, ਮੁਹੱਬਤ ਕਰਦੇ ਹੋ। ਇਹਨੂੰ 1 ਮਿੰਟ ਦਾ ਕੰਮ ਹੈ, ਇਹਨੂੰ ਮੈਂ ਕਹਾਂ ਇਹ ਹੋਰ ਬੜੀਆਂ ਬਗੈਰਤੀਆਂ ਕਰਦਾ ਹਾਂਜੀ ਬਹੁਤ। ਮੈਂ ਤੁਹਾਨੂੰ ਦੱਸਾਂ, ਤੁਸੀਂ ਕਹੋ ਕਿ ਅੱਜ ਮੇਰਾ ਫੁੱਲ ਪ੍ਰੋਗਰਾਮ ਸੀ ਕਿ ਇਹਦੀਆਂ ਮੈਂ ਲਾਸਾਂ ਪਾ ਦੇਣੀ, ਇਹਦੀ ਹੱਡੀ ਹੁੱਡੀ ਵੀ ਟੁੱਟ ਜਾਵੇ, ਜੋ ਮੈਨੂੰ ਇੱਕ ਗੇਮ ਪਤਾ ਲੱਗੀ ਇਹਦੀ। ਸੱਚੀ ਮੈਂ ਤੁਹਾਨੂੰ ਦੱਸਾਂ, ਮੇਰਾ ਅੱਜ ਪੂਰਾ ਪ੍ਰੋਗਰਾਮ ਸੀ ਕਿ ਮੈਂ ਇਹਨੂੰ ਨਾ ਇਹ 5 ਤੋਂ 7 ਦਿਨ ਲਈ ਇਹਨੂੰ ਮੰਜੇ ਤੇ ਪਾਵਾਂ। ਔਰ ਇਹ ਹਮੇਸ਼ਾ ਉਹ ਬੰਦਾ ਇਦਾਂ ਸੋਚਦਾ ਵਾ ਜਿਹੜਾ ਕਿਸੇ ਬੰਦੇ ਨੂੰ ਗਵਾਉਣਾ ਨਹੀਂ ਚਾਹੁੰਦਾ। ਨਹੀਂ ਤੈਨੂੰ ਮੈਂ ਕਹਾਂ ਚਲੋ ਦਫਾ ਜਾ, ਮੇਰਾ ਕੀ ਲੱਗਦਾ ਤੂੰ ਪਤਾ ਨਹੀਂ ਕਿਹਦਾ ਦਾ ਧੀਆ ਪੁੱਤਾ, ਚੱਲ ਜਾ ਦਫਾ ਜਾ, ਚਲੋ ਮੈਂ ਵਾਰੇ ਨਹੀਂ ਕਰ। ਲੇਕਿਨ ਮੈਂ ਇਹ ਨਹੀਂ ਸੋਚਿਆ ਮੈਂ ਕਿ ਇਹਨੂੰ ਦੁਬਈ ਲੈ ਜਾਵਾਂ, ਇਹਦਾ ਕੀ ਕਰਾਂ। ਯਾਨੀ ਮੈਂ ਇਹ ਸੋਚ ਰਿਹਾ ਇਹਨੂੰ ਸਹੀ ਕਿੱਦਾਂ ਕਰਨਾ। ਨਹੀਂ ਤੇ ਭੈਣ 1 ਮਿੰਟ ਦਾ ਕੰਮ ਆ ਕਿ ਇਹਨੂੰ ਮੈਂ ਕਹਾਂ ਚੱਲ ਚਾਪ ਜਾ, ਜਿੱਥੇ ਮਰਜ਼ੀ ਕਰਦਾ ਫਿਰ ਪ੍ਰੋਗਰਾਮ ਜਾ, ਠੀਕ ਹੈ ਨਾ। ਤੁਹਾਨੂੰ ਵੀ ਸਮਝਾ ਲਵਾਂਗੇ ਭਾਜੀ ਨਹੀਂ ਓਕੇ ਤੁਸੀਂ ਵੀ। ਅਗਰ ਲੇਕਿਨ ਇਹਦੇ ਬਾਵਜੂਦ ਮੈਂ ਇਸ ਤੋਂ ਸਾਰਿਆਂ ਦੇ ਨਾਲ ਕਰ ਰਿਹਾ ਕਿ ਭਾਈਜਾਨ ਇਹਨੂੰ ਮੈਂ ਕਰ ਲੈਣਾ, ਇਹਦਾ ਮੈਂ ਕੋਈ ਨਾ ਕੋਈ ਬੰਦੋਬਸਤ ਇਹਦਾ ਮੈਂ ਕਰਨਾ ਵਾ। ਹੋ ਜਾਣਾ ਉਸਤਾਦ ਜੀ ਮਾਜ਼ਰਤ ਮੈਂ ਤੁਹਾਡੀ ਗੱਲ ਕੱਟੇ ਆ, ਲੰਬੀ ਹੋ ਗਈ ਸੀ ਤੁਹਾਡੀ ਬਾਬਾ ਜੀ ਇਸ ਤੋਂ ਕਿ ਸਮਝ ਆਈ ਨਾ ਕੀ ਗਿਆ? ਕਹਿੰਦਾ ਸਾਜੀ ਮਾਦਰ ਮੈਂ ਤੁਹਾਡੀ ਗੱਲ ਕੱਟੀ ਹੈ ਇਸ ਤੋਂ ਕਿ ਬਾਬਾ ਲੰਮੀ ਹੋ ਗਈ ਸੀ ਇਸ ਤੋਂ। ਉਸਤਾਦ ਜੀ ਮੈਂ ਤਜਰਬਾਕਾਰੀ ਇਹ ਦੱਸਦਾ ਕਿ ਇਹਨੂੰ 10 ਤੋਂ 15 ਦਿਨ ਰੱਖੋ ਸਿਰਫ ਦਫ਼ਤਰ। ਕਿਉਂ ਜੀ? ਹੈਲੋ ਹਾਂਜੀ ਲੇਕਿਨ ਇੱਕ ਸ਼ਰਤ ਤੇ, ਹਾਂਜੀ ਤੂੰ ਇਹਦਾ ਸਾਇਆ ਬਣ ਕੇ ਰਹਿਣਾ। ਮੈਨੂੰ ਤੁਸੀਂ ਇਹਦਾ ਭਾਵੇਂ ਹਮਸਾਇਆ ਬਣਾ ਦਿਓ। ਓਏ ਉਹੀ ਹੁੰਦਾ ਹੀ। ਲੇਕਿਨ ਤੂੰ ਤੇ ਰਾਤ ਨੂੰ 9 ਵਜੇ ਘਰ ਚੱਲਣਾ, ਮੈਂ ਸੌ ਜਾਣਾ, ਉਹਨੂੰ ਕੌਣ ਫੜੂ? ਮੈਨੂੰ ਵੀ ਡੱਕ ਜਾ ਕਰੀ, ਤੂੰ ਡੱਕ ਜਾ ਕਰੀ। ਹੈਂ? ਹਾਂ ਮੈਨੂੰ ਵੀ ਡੱਕ। ਉਹ ਆਪ ਕਹਿ ਰਿਹਾ ਤੂੰ ਮੈਨੂੰ ਡੱਕ ਜਾ। ਚਾਬੀ ਦੇ ਇਹਦਾ ਮਤਲਬ ਹੈ ਕਿ ਸਹੀ ਹੋਣਾ ਚਾਹੁੰਦਾ, ਆਹ ਸਹੀ ਹੋਣਾ ਚਾਹੁੰਦਾ। ਜਸਤਜੂ ਹੈ। ਉਸਤਾਦ ਜੀ ਮੈਂ ਤੁਹਾਨੂੰ ਇੱਕ ਵਾਕਿਆ ਸੁਣਾਉਣਾ। ਮੇਰਾ ਇੱਕ ਬਹੁਤ ਅਜ਼ੀਜ਼ ਮੇਰਾ ਖੂਨੀ ਰਿਸ਼ਤਾ ਹੈ ਕਿ ਇਸ ਮਸਲੇ 'ਚ ਪੈ ਗਿਆ ਹੌਲੀ ਹੌਲੀ। ਅੱਜ ਨਾ ਮੈਂ ਗਈ ਵੀ ਇਹ ਗੱਲ, ਮੈਂ ਕਿਹਾ ਬਾਅਦ ਹੈ ਸਾਡੇ ਇੱਥੇ ਅਕਸਰ ਹਰ ਦੂਜਾ ਤੀਜਾ ਚੌਥਾ ਸਿਗਰਟਾਂ ਪੀਣ ਵਾਲਾ, ਚਲੋ ਸ਼ੂਗਰ ਮੇਲਾ ਕਰਨ ਦਾ ਸ਼ੌਕ, ਲੇਕਿਨ ਜਦੋਂ ਉਹਦੇ ਜ਼ਿਆਦਾ ਉਹਦੇ ਹੋ ਜਾਂਦੇ ਐਡਿਕਟ ਹੋ ਜਾਂਦੇ ਨਾ ਉਹਦੇ, ਠੀਕ ਹੈ ਨਾ। ਉਹ ਮੈਂ ਆਪਣੇ ਅੱਖੀਂ ਵੇਖਿਆ ਸਾਡੇ ਘਰ ਦੇ ਵਿੱਚ ਇੱਕ ਕਰੈਕਟਰ ਸੀ ਐਸਾ, ਠੀਕ ਹੈ ਨਾ। ਮੇਰਾ ਖੂਨ ਨਹੀਂ ਉਹਦੇ ਨਾਲ ਤਲਕ ਆ ਕਿ ਉਹ ਜਦੋਂ ਸਟਾਰਟ ਹੋਇਆ ਨਾ, ਸਟਾਰਟ ਤੇ ਉਹਦੀਆਂ ਜੋ ਹਰਕਤਾਂ ਚੇਂਜਿੰਗ ਹੋਈ ਸੀ ਨਾ ਨਿੱਕੀ ਸੇਮ ਉਹਦੇ 'ਚੋਂ ਇਹਦੇ 'ਚ ਹੋਣ ਲੱਗ ਪਈ। ਤੇ ਅੱਜ ਆਉਂਦਿਆਂ ਨੂੰ ਮੈਂ ਕਿਹਾ ਬਾਸ ਤੂੰ ਜਾ ਰਿਹਾ, ਕੰਮ ਖਰਾਬ ਆ, ਖੁਰਾਕ ਤੇਰੀ ਹੈ ਨਹੀਂ ਤੇ ਖੈਰ ਤੇਰੀ ਹੈ ਨਹੀਂ, ਠੀਕ ਹੈ ਨਾ। ਇਹਨੂੰ ਅੱਜ ਕਿਹਾ ਤੇ ਮੈਂ ਕੀ ਕਰਨੀ ਸੀ? ਉਹ ਤੁਸੀਂ ਮੇਰੀ ਗੱਲ ਕਰਨੇ ਸੀ ਕਿ ਕਿਹਦੇ ਨਾਲ ਹਮਸਾਇਆ ਬਣ ਕੇ ਦਿੱਤਕ ਆਪਣੇ ਨਹੀਂ, ਉਹ ਕਹਿੰਦਾ ਮੈਂ ਖੁਰਾਕ ਦਾ ਇੰਤਜ਼ਾਮ ਕਰ ਲੂੰਗਾ ਜੀ। ਨਹੀਂ ਹੋਰ ਆਪਣਾ ਬੜੀ ਅੱਛੀ ਮੈਂ ਗੱਲ ਕਰਨ ਲੱਗਾ ਸੀ। ਫਿਰ ਮੈਂ ਗੱਲ ਸੁਣਾਉਂਦਾ ਇੱਕ। ਉਹ ਕਿਹੜੀ ਸੀ? ਉਹ ਸੀ ਤੁਸੀਂ ਤੁਹਾਡੇ ਸੁਣੀ ਸੀ ਦਿਮਾਗ ਅਜੇ? ਉਹ ਤੁਹਾਡੇ ਦਿਮਾਗ 'ਚ ਸੀਗੀ। ਕਿਹੜੀ ਸੀ? ਉਹ ਤੁਸੀਂ ਕਿਹਾ ਉਹ ਕੀ ਜੀ ਗੱਲ ਹੋ ਰਹੀ ਸੀ? ਉਹ ਗੱਲ ਇਹੀ ਹੋ ਰਹੀ ਸੀ ਕਿ ਤੁਸੀਂ ਕਿਹਾ ਮੇਰਾ ਖੂਨੀ ਰਿਸ਼ਤਾ ਵਾ ਇਦਾਂ ਦਾ ਅੱਧਾ ਤੱਕ ਹੋ ਗਿਆ ਵਾ। ਇਹ ਤਾਂ ਪੁੱਤ ਹੋ ਗਈ ਆ। ਅੱਗੇ ਵੀ ਹੋਰ ਇੱਕ ਗੱਲ ਇਹ ਤਾਂ ਪੁੱਤ ਹੋ ਗਈ ਹੈ ਤੇਰਾ ਹੈਡ ਡਾਊਨ ਕਾਸਟ ਤੋਂ। ਤੁਸੀਂ ਕਿਹਾ ਸੀ ਕਿ ਜਿਹੜੀ ਉਹਦੇ ਚ ਇਬਤਦਾਈ ਤਬਦੀਲੀਆਂ ਹੋਈਆਂ ਸੀ ਨਾ, ਉਹ ਮੈਂ ਇਹਦੇ ਚ ਵੀ ਦੇਖ ਰਿਹਾ ਹਾਂ। ਹਾਂ ਤੇ ਉਹ ਤੁਸੀਂ ਚਾਹੁੰਦੇ ਹੋ ਕਿ ਹੁਣੇ ਹੀ ਮੈਂ ਇੱਥੇ ਹੀ ਕਾਬੂ ਕੀਤਾ ਕਵਰ ਜਾਏ। ਕਰ ਲਵਾਂ। ਚਲੋ ਆਪਾਂ ਨਵੀਂ ਸੋਚ ਲੈਨੇ, ਉਹ ਨਹੀਂ ਆ ਰਹੀ ਜੀ। ਉਸਤਾਦ ਜੀ ਤੁਸੀਂ ਸਵਾਰੀ ਬਦਲ ਲਓ। ਮੈਂ ਤੁਹਾਨੂੰ ਦੱਸਦਾ ਨਾ, ਉਹ ਗੱਲ ਇਹ ਸੀ ਕਿ ਉਹ ਉਸ ਤੋਂ ਬਾਅਦ ਐਸਤਾ ਭੈਣ ਉਹਨੇ ਇੰਨਾ ਕੁ ਉਹਨੂੰ ਇੰਜ ਇਹ ਪਤਾ ਕੀ ਹੁੰਦਾ, ਇਹ ਉਸਤਾਦ ਜੀ ਜਦੋਂ ਤੁਹਾਡੀ ਜਿੰਦ ਜਾਨ ਹੁੰਦੀ ਹੈ ਨਾ, ਠੀਕ ਹੈ ਨਾ, ਤੇ ਤੁਸੀਂ ਕਿਸੇ ਆਦੀ ਹੋ ਜਾਂਦੇ ਹੋ ਤੇ ਤੁਹਾਡੀ ਜਾਨ ਜ਼ਿਆਦਾ ਹੁੰਦੀ ਹੈ, ਉਹ ਚੀਜ਼ ਦਾ ਥੋੜਾ ਕੰਮ ਹੁੰਦਾ, ਤੁਹਾਡੀ ਜਾਨ ਉਹਨੂੰ ਕਾਬੂ ਕਰੀ ਰੱਖਦੀ। ਹੋਸ਼ ਹਵਾਸ ਦਿਮਾਗ ਤੁਸੀਂ ਐ ਓਕੇ ਹੁੰਦੇ ਹੋ, ਉਹ ਚੀਜ਼ ਨੂੰ ਤੁਸੀਂ ਆਪਣੇ ਅੰਦਰ ਰੱਖ ਕੇ ਵੀ ਉਹਦਾ ਰਚਾਓ ਕਰਕੇ ਵੀ ਤੁਸੀਂ ਬਾਹਰੋਂ ਈਜ਼ੀ ਫਿਰ ਰਹੇ ਹੁੰਦੇ ਹੋ, ਕਿਉਂਕਿ ਉਹ ਤੁਹਾਡੇ ਕਾਬੂ 'ਚ ਆ।
ਐਸਤਾ ਉਹ ਇੰਜ ਤੁਹਾਡੇ ਨਾਲ ਇੰਜ ਤੁਹਾਨੂੰ ਫੜਨਾ ਸ਼ੁਰੂ ਕਰਦੀ, ਤੁਸੀਂ ਮਾੜੇ ਹੋਈ ਜਾਂਦੇ ਹੋ, ਉਹ ਜਾਨਦਾਰ ਹੋਈ ਜਾਂਦੀ। ਐਸਤਾ ਸੈਂਟਰ 'ਚ ਕੰਮ ਆ ਜਾਂਦਾ ਕਿ ਅੱਧੇ ਕੁ ਤੁਸੀਂ ਆਲ ਫੋਲ, ਅੱਧੇ ਕੁ ਠੀਕ। ਫਿਰ ਐਸਤਾ ਜਦੋਂ ਤੁਸੀਂ ਨਹੀਂ ਛੱਡ ਰਹੇ, ਖੁਰਾਕ ਵੀ ਖਤਮ ਹੋ ਗਈ, ਫਿਰ ਐਸਤਾ ਇੱਕ ਟਾਈਮ ਹੁੰਦਾ ਕਿ ਤੁਹਾਨੂੰ ਟੋਟਲ ਇੰਜ ਕਾਬੂ ਕਰ ਲੈਂਦੇ। ਜਦੋਂ ਤੁਸੀਂ ਉਹਦੇ ਹਾਂ ਗੱਲ ਯਾਦ ਆ ਗਈ, ਜਦੋਂ ਤੁਸੀਂ ਉਹਦੇ ਕਾਬੂ ਆ ਜਾਂਦੇ ਜੇ ਨਾ, ਫਿਰ ਉਹ ਤੁਹਾਨੂੰ ਚਲਾਉਂਦੀ ਹੈ, ਤੁਸੀਂ ਖਤਮ ਹੋ ਜਾਂਦੇ ਬਿਲਕੁਲ। ਤੁਹਾਡੀ ਫੀਲਿੰਗ, ਤੁਹਾਡੀ ਗੱਲਬਾਤ, ਕੌਣ ਆਪਣਾ ਕੌਣ ਬੇਗਾਨਾ, ਕਿਹਦੀ ਮੇਰੀ ਵਜ੍ਹਾ ਤੋਂ ਜ਼ਲਾਲਤ ਹੋ ਰਹੀ ਆ, ਮੇਰੀ ਮਾਂ ਦੀਆਂ ਅੱਖਾਂ ਅੰਨੀਆਂ ਹੋ ਗਈਆਂ ਮੇਰੇ ਬਾਰੇ ਰੋ ਕੇ, ਤੁਹਾਨੂੰ ਕੋਈ ਫੀਲਿੰਗ ਨਹੀਂ ਹੁੰਦੀ। ਠੀਕ ਹੈ ਜੀ। ਉਸ ਬੰਦੇ ਨੂੰ ਨਾ ਮੈਂ ਜਿਹੜਾ ਮੈਂ ਆਪਣਾ ਦੱਸ ਰਿਹਾ ਬੰਦੇ ਦਾ, ਜਮਾ ਕਰਾਉਣ ਚਲਾ ਗਿਆ ਕਿਤੇ ਇਲਾਜ ਵਾਸਤੇ ਜੀ। ਇੱਕ ਜਗ੍ਹਾ ਤੇ ਮੈਨੂੰ ਲੈ ਗਿਆ ਤੇ ਮੈਂ ਕਿਹਾ ਯਾਰ ਕੀ ਇਹਦਾ ਹਿਸਾਬ ਹੁੰਦਾ ਹੈ, ਵਾਕਈ ਖਤਮ ਹੋ ਜਾਂਦਾ। ਉਹਨੇ ਕਿਹਾ ਭੈਣ 95% ਬੰਦੇ ਨਹੀਂ ਸਹੀ ਹੁੰਦੇ। ਕਿਉਂ ਭਲਾ? ਕਿਉਂਕਿ ਇੰਜ ਕਰਕੇ ਬੱਚਾ ਆਇਆ। ਔਰ ਇੱਕ ਹੋਰ ਗੱਲ, 4 ਪੁੱਤਰ ਹੈ ਨਾ ਤੁਹਾਡੇ, ਖੁਦਾ ਨਾ ਖਾਸਾ ਇੱਕ ਪੁੱਤਰ ਇੱਦਾਂ ਦਾ ਨਾ, ਮਾਂ ਸਭ ਤੋਂ ਬਹੁਤਾ ਉਹਦਾ ਖਿਆਲ ਰੱਖੇਗੀ। ਇਹ ਕੈਸੀ ਗੱਲ ਹੈ? ਜਿਹੜੇ ਸਹੀ ਫਿਰ ਰਹੇ ਨੇ, ਕਮਾ ਕੇ ਵੀ ਦੇ ਰਹੇ, ਉਹਨਾਂ ਦਾ ਨਹੀਂ। ਜਿਹੜਾ ਉਹ ਡਿੱਗਦਾ ਫਿਰ ਰਿਹਾ, ਚੀਜ਼ਾਂ ਚੋਰੀ ਕਰਦਾ ਫਿਰ ਰਿਹਾ, ਸਭ ਤੋਂ ਬਹੁਤਾ ਮਾਂ ਉਹਦੇ ਨਾਲ ਪਿਆਰ ਕਰੂਗੀ, ਕਿਉਂਕਿ ਉਹ ਤੇ ਵੇਖ ਕੇ ਉਹ ਫਿਕਰਮੰਦ ਹੁੰਦੀ। ਅੱਛਾ, ਉਹ ਹੁਣ ਉਹਨੂੰ ਮੈਂ ਲੈ ਗਿਆ ਭੈਣ, ਤੇ ਉਹ ਨਾ ਮੈਂ ਉਹਨੂੰ ਕਿਹਾ ਯਾਰ ਇਹਦਾ ਕੀ ਹਿਸਾਬ ਆ? ਕਹਿੰਦਾ ਜੀ 95% ਇਸ ਤੋਂ ਠੀਕ ਨਹੀਂ ਹੁੰਦੇ, ਕਿ ਅਸੀਂ ਕਹਿੰਦੇ ਆ ਕਿ ਕਮ ਸੇ ਕਮ 6 ਮਹੀਨੇ 8 ਮਹੀਨੇ ਸਾਲ, ਜਦੋਂ ਅਸੀਂ ਕਵਾਂਗੇ ਨਾ ਕਿ ਸਾਡੇ ਹਿਸਾਬ ਨਾਲ ਦੇ ਅੰਦਰੋਂ ਰਿਮੂਵ ਹੋ ਗਈ ਹਰ ਚੀਜ਼, ਇਹਨੂੰ ਬਿਲਕੁਲ ਨੀਡ ਨਹੀਂ ਹੋ ਰਹੀ। ਹਾਂ, ਇਹ ਆਪਣੀ ਮਰਜ਼ੀ ਨਾਲ ਪੁਰਾਣੇ ਯਾਰਾਂ ਦੋਸਤਾਂ ਚੱਲ ਜਾਵੇ, ਦੁਬਾਰਾ A to Z ਸ਼ੁਰੂ ਕਰ ਲਵੇ, ਲੇਕਿਨ ਜਦੋਂ ਅਸੀਂ ਤੁਹਾਨੂੰ ਕਵਾਂਗੇ ਕਿ ਭੈਣ ਨੂੰ ਲੈ ਜਾਓ, ਇਹਨੂੰ ਨੀਡ ਨਹੀਂ ਹੋ ਰਹੀ, ਅਗਰ ਇਹ ਕਹਿੰਦਾ ਹੋ ਰਹੀ ਤੇ ਝੂਠ ਬੋਲ ਰਿਹਾ, ਉਦੋਂ ਲੈ ਕੇ ਜਾਓ। ਲੇਕਿਨ ਲੋਕੀ ਕੀ ਕਰਦੇ ਨੇ, 2 ਮਹੀਨੇ ਬਾਅਦ ਈਦ ਆ ਗਈ, ਹੁਣ ਬਾਕੀ ਮਾਂ ਬੈਠੀ ਪਿੱਛੇ, ਉਹਨੂੰ ਲਿਆ ਦੋ, ਉਹ ਹਟ ਗਿਆ ਹੋਣਾ ਹੁਣ, ਉਹਨੂੰ ਉਹ ਮਾਂ ਜੀ ਠਹਿਰ ਜੋ, ਪਤਾ ਨਹੀਂ ਉੱਥੇ ਕਿੱਦਾਂ ਖਾਂਦਾ ਹੋਊਗਾ, ਪਤਾ ਨਹੀਂ ਕਿੱਦਾਂ ਪੀਂਦਾ ਹੋਊਗਾ, ਪਤਾ ਨਹੀਂ ਮਾਰਦੇ ਤੇ ਨਾ ਹੋਣਗੇ ਉਹਨੂੰ, ਪਤਾ ਨਹੀਂ ਉਹ ਕਿਸ ਹਾਲਤ 'ਚ ਹੋਊਗਾ। ਉਹਨੂੰ ਉਹ ਭੈਣ ਤੁਸੀਂ ਉਹਨੂੰ ਲਿਆਉਣ ਤੋਂ ਬਗੈਰ ਆਪਣੇ ਘਰ ਦਾ ਸਕੂਨ ਬਰਬਾਦ ਕਰ। ਹੁਣ ਇੱਕ ਪਾਸੇ ਤੁਸੀਂ ਮਾਂ ਵੇਖ ਰਹੇ ਹੋ, ਇੱਕ ਪਾਸੇ ਉਹ ਤੁਹਾਡਾ ਭਰਾ, ਪੁੱਤ, ਭਤੀਜਾ, ਭਾਂਜਾ ਜਿਹੜਾ ਵੀ ਹੈ, ਇੱਕ ਪਾਸੇ ਮਾਂ ਉਹ ਨਹੀਂ ਹਟ ਰਹੀ, ਉਹਦੇ ਦਿਲ ਨੂੰ ਕੁਝ ਹੋਈ ਜਾ ਰਿਹਾ। ਉਹ ਕਹਿੰਦਾ ਜੀ ਸਾਡੇ 95% ਲੋਕੀ ਇਦਾਂ ਦੂਜੇ ਮਹੀਨੇ ਵਾਪਸ ਲੈ ਜਾਂਦੇ। ਹਾਂਜੀ, ਔਰ ਫਿਰ ਆ ਕੇ ਫਿਰ ਉੱਥੇ ਉਹ ਤਾਂ ਠੀਕ ਆ ਜੀ। ਅੱਛਾ, ਉਹ ਭੈਣ, ਮੈਂ ਉਹਨੂੰ ਕਿਹਾ ਯਾਰ ਤੇ ਜੇ ਇਹਨੂੰ ਮੈਂ 6 ਮਹੀਨੇ ਸਾਲ 2 ਸਾਲ, ਉਹਨੇ ਕਿਹਾ ਭੈਣ 1 ਮਿੰਟ ਠਹਿਰ ਲਓ। ਮੈਂ ਕਿਹਾ ਯਾਰ ਇਹ ਨੀਅਤ, ਅਗਰ ਕਹਿੰਦਾ ਯਾਰ ਨੀਅਤ ਆਪ ਕਰਨੀ, ਜਦੋਂ ਜ਼ਾਹਰੀ ਬਾਤ ਆ ਨੀਡ ਖਤਮ ਹੋ ਗਈ ਮੇਰੀ, ਦਿਮਾਗ ਠੀਕ ਹੋ ਗਿਆ, ਅਸੀਂ ਮੈਡੀਸਨ ਵੀ ਦਿੰਦੇ ਹਾਂ, ਅਸੀਂ ਖੁਰਾਕ ਵੀ ਦਿੰਦੇ ਹਾਂ, ਅਸੀਂ ਬੰਦਾ ਭੱਟਾ ਘੱਟਾ ਹੋ ਜਾਂਦਾ, ਲਾਲ ਗੱਲਾਂ ਹੋ ਜਾਂਦੀਆਂ ਉਹਦੀਆਂ 6 ਮਹੀਨੇ 'ਚ, ਤੇ ਉਹ ਆਪ ਤੇ ਕਰੇ ਨਾ। ਤੇ ਮੈਂ ਕਿਹਾ ਜੀ ਕੋਈ ਐਸਾ ਕੇਸ ਤੁਹਾਡੇ ਕੋਲ ਕਿ ਜਿਹੜਾ ਮਤਲਬ ਕੋਈ ਤੁਹਾਨੂੰ ਯਾਦ ਹੋਵੇ? ਉਹ ਕਹਿੰਦਾ ਭੈਣ, ਉਹਨੇ ਇੱਕ ਮੁੰਡੇ ਨੂੰ ਆਵਾਜ਼ ਮਾਰੀ, ਸਾਜ ਜੀ, ਉਹਨੇ ਸੀ ਕੱਲ ਬਿਣੀ ਉਹਦਾ ਬੈਦੁੱਲਾ ਟੈਪ ਭਾਜੀ, ਉਹ ਭਾਈ ਇਹ ਉਹਦੀ ਤਬੀਅਤ, ਉਹਨੇ ਵੱਡਾ ਚਾਬੀਆਂ ਦਾ ਗੁੱਛਾ ਫੜਿਆ ਤੇ ਉਹਨੇ ਕਿਹਾ ਹਾਂਜੀ ਭਾਜੀ। ਉਹ ਕਹਿੰਦਾ ਭਾਜੀ ਇਹ ਪਤਾ ਨਹੀਂ ਉਹਦਾ ਕੀ ਨਾਂ ਸੀ, ਕਹਿੰਦਾ ਇਹ ਬੱਚਾ ਵੇਖ ਰਹੇ। ਮੈਂ ਕਿਹਾ ਹਾਂਜੀ ਯਾਰ। ਕਹਿੰਦਾ ਇਹਨੂੰ ਅਸੀਂ ਨਾਲੀ 'ਚੋਂ ਚੁੱਕ ਕੇ ਲਿਆਏ ਸਾਂ, ਨਾਲੀ 'ਚ ਡਿੱਗਾ ਇਹਨੂੰ ਅਸੀਂ ਚੁੱਕ ਕੇ ਲਿਆਏ ਸਾਂ, ਤੁਸੀਂ ਸੋਚ ਨਹੀਂ ਸਕਦੇ ਇਹਦਾ ਕੀ ਆਲਮ ਸੀ। ਲੇਕਿਨ ਔਰ ਇਹਨੇ ਸਾਨੂੰ ਆਪ ਰਾਬਤਾ ਕੀਤਾ ਸੀ ਕਿ ਮੈਂ ਠੀਕ ਹੋਣਾ ਚਾਹੁੰਦਾ, ਮੈਨੂੰ ਲੈ ਕੇ ਜਾਓ, ਮੈਂ ਫਲਾਂ ਜਗ੍ਹਾ ਤੇ ਪਿਆ। ਠੀਕ ਆ ਜੀ, ਇਹਨੇ ਆਪ ਇਰਾਦਾ ਕੀਤਾ। ਅੱਜ ਸਾਡੇ ਜਿੰਨੇ ਕਮਰੇ ਨੇ, ਜਿੰਨੇ ਉਹ ਗੱਲਬਾਤ, ਸਾਰਾ ਲੋਕਰ ਦੀ ਚਾਬੀ ਇਹਦੇ ਕੋਲ। ਬਿਲ ਪਾਵਰ ਉਹਦੀ ਸੀ। ਸਮਝ ਆ ਰਹੀ ਗੱਲ ਦੀ? ਤੇ ਗੱਲ ਇਹ ਹੈ ਕਿ ਸਾਜ ਜੀ, ਹਾਂ ਹੁਣ ਤੁਸੀਂ, ਮੈਂ ਇਸ ਲਈ ਇਹ ਗੱਲਾਂ ਦਾ ਮਕਸਦ ਇਹ ਹੈ ਪੁੱਤਰ, ਜਿਹੜਾ ਵੀ ਬੰਦਾ ਨਾ, ਜਿਹੜਾ ਤੂੰ ਕਵੇਂ ਹੁਣ ਨਹੀਂ ਉਸਤਾਦ ਜੀ ਤੁਸੀਂ ਤੇ ਉਹ ਬਹੁਤ ਵੱਡੇ ਪਾਸੇ ਚਲੇ ਗਏ ਹੋ, ਮੈਂ ਤੇ ਉਹ ਇਸੇ ਰਸਤੇ 'ਚੋਂ ਲੰਘ ਕੇ ਗਿਆ ਡਾਇਰੈਕਟ। ਕੋਈ ਮਤਲਬ ਕਿ ਬਣ ਗਿਆ ਕੋਈ ਡਾਇਰੈਕਟ। ਇੱਕ ਬੰਦਾ ਬਾਡੀ ਬਿਲਡਰ ਆ, ਉਹਦੀ ਮਤਲਬ ਇਸ ਟਾਈਮ ਉਹ ਮਤਲਬ ਫਾਈਨਲ ਹੋਇਆ ਪਿਆ ਉਹਦਾ ਹਰ ਜਿਸਮ। ਇਹ ਬੰਦਾ ਸ਼ੁਰੂ ਕਰ ਲੈਂਦਾ ਬਾਡੀ ਬਿਲਡਿੰਗ। ਇਹਨੇ ਮੇਰੇ ਹਰ ਉਸ ਦਿਨ 'ਚੋਂ ਲੰਘ ਕੇ ਆਉਣਾ। ਤੇ ਹੁਣ ਇਹ ਮੈਨੂੰ ਕਹੇ ਕਿ ਨਹੀਂ ਜੀ ਨਹੀਂ, ਉਹ ਤੁਸੀਂ ਤੇ ਉਹ ਬਹੁਤ ਵੱਡੇ ਦੀ ਗੱਲ ਕਰਦੇ, ਇਸ ਤੇ ਮਾੜਾ ਨਹੀਂ, ਤੂੰ ਉੱਥੇ ਤੱਕ ਜਾਣਾ ਵਾ। ਜੋ ਤੂੰ ਹਰਕਤਾਂ ਕਰ ਰਿਹਾ, ਤੂੰ ਜਿਹੜੀ ਡੇਲੀ ਵੇ ਲਿਫਟਿੰਗ ਕਰ ਰਿਹਾ, ਤੇਰਾ ਮਕਸਦ ਉੱਥੇ ਤੱਕ ਜਾਣਾ। ਇਹ ਅਗਰ ਅੱਜ ਬੱਚਾ ਕਹਿ ਰਿਹਾ ਕਿ ਨਹੀਂ ਸਾਜ ਜੀ ਉਹ ਤੁਸੀਂ ਤੇ ਬਹੁਤ ਅੱਗੇ ਨਿਕਲ ਗਏ, ਅੱਲਾ ਮਾਫੀ ਦੇਵੇ, ਉਹ ਇਸੇ ਕੰਡੀਸ਼ਨ 'ਚ ਸੀ ਕਿਸੇ ਦੌਰ 'ਚ। ਹੁਣ ਇਹਦਾ ਮਤਲਬ ਹੈ ਤੈਨੂੰ ਅਸੀਂ ਜਾਣ ਦਈਏ ਸੋਚ ਕੇ ਕਿ ਯਾਰ ਕੋਈ ਨਹੀਂ, ਚਲੋ ਸ਼ੁਗਲ ਮੇਲਾ ਲੱਗਾ, ਤੈਨੂੰ ਜਾਣ ਦਈਏ, ਤੂੰ ਐਸਾ ਜਾਈ ਜਾ ਰਿਹਾ। ਹੁਣ ਤੂੰ ਐਸਾ ਉਸੇ ਸਟੇਜ ਤੇ ਜਾਣਾ ਜਿੱਥੋਂ ਉਹਨਾਂ ਨੇ ਨਾਲੀ 'ਚ ਚੁੱਕ ਕੇ ਲਿਆਂਦਾ। ਮੇਰੀ ਗੱਲ ਸਮਝ ਆ ਰਹੀ? ਤੇ ਭਾਈਜਣ ਇਹ ਗੱਲ ਆ, ਉਸ ਬੱਚੇ ਨੂੰ ਅਸੀਂ 7 ਵਾਰੀ ਦਾਖਲ ਕਰਵਾਇਆ।
7 ਵਾਰੀ ਉਹ ਭਾਜੀ ਹੋਣੀ ਹਾਂਜੀ 3 ਮਹੀਨੇ ਤੋਂ ਵੱਧ ਨਹੀਂ ਰੱਖਿਆ ਉਹਨਾਂ ਨੇ। ਮੈਂ ਕਹਿ ਰਿਹਾ ਸਾਂ ਕਿ ਭਾਜੀ ਤੁਸੀਂ ਸਾਲ ਰੱਖੋ, ਜਦੋਂ ਤੁਸੀਂ ਕਹੋਗੇ ਨਾ ਲੈ ਜਾਓ, ਮੈਂ ਉਸ ਤੋਂ ਬਾਅਦ ਵੀ 2 ਮਹੀਨੇ ਰੱਖੂੰਗਾ। ਯਾਨੀ ਕਿ ਬਿਲਕੁਲ ਸਹੀ ਹੋਏ ਵੇ ਠੀਕ ਹੈ ਨਾ, ਲੇਕਿਨ ਨਹੀਂ ਟਾਈਮ ਲੱਗਦਾ। ਉਹ ਬਹੁਤ ਸਾਰੇ ਲੋਕ ਇਦਾਂ ਨੇ, ਬਹੁਤ ਸਾਰੇ ਲੋਕ ਲੈ ਹੁੰਦੇ ਨੇ, ਮਾਂ ਰੋਣ ਲੱਗ ਪੈਂਦੀ, ਪਿਓ ਕੋ ਨਹੀਂ ਬਰਦਾਸ਼ਤ ਹੁੰਦਾ, ਮਾਂ ਸਾਰੀ ਸਾਰੀ ਰਾਤ ਰੋਂਦੀ। ਹੁਣ 3 ਪੁੱਤ ਨੇ, ਉਹ ਦੇਖ ਰਹੇ ਮਾਂ, ਉਹ ਕੀ ਕਰਨ ਵਿਚਾਰੇ, ਲਿਆਣਾ ਹੀ ਪੈਂਦਾ ਲਿਆਉਣਾ ਪੈਂਦਾ ਉਹਨਾਂ ਨੂੰ। ਉਹ ਕਹਿ ਵੀ ਰਹੇ ਹੁੰਦੇ ਕਿ ਭਾਜੀ ਨਾ ਇਦਾਂ ਕਰੋ, ਉਹ ਕਹਿੰਦੇ ਯਾਰ ਸਾਡੀ ਮਾਂ ਨਹੀਂ ਮੰਨਦਾ, ਇੱਕ ਇੱਕ ਦਿਨ ਨਹੀਂ ਲੰਘਣ ਦਿਆ, ਤੂੰ ਕਹਿ। ਫਿਰ ਜਦੋਂ ਈਦ ਆ ਗਈ ਉਦੋਂ ਲਿਆਉਣਾ ਹੀ ਲਿਆਉਣਾ, ਤੇ ਆਣਾ ਹੀ ਆਣਾ। ਉਹ ਜੀ ਫਲਾਣੇ ਦੀ ਸਾਲਗਿਰਾ ਆ ਗਈ ਲਿਆਉਣਾ ਹੀ ਲਿਆਉਣਾ, ਠੀਕ ਆ ਜੀ, ਫਲਾਂ ਆ ਗਿਆ ਜੀ ਲਿਆਉਣਾ ਹੀ ਲਿਆਉਣਾ, ਵਿਆਹ ਆ ਗਿਆ ਲਿਆਉਣਾ ਹੀ ਲਿਆਉਣਾ, ਉਸ ਤੋਂ ਬਗੈਰ ਮੈਂ ਕਿੱਦਾਂ ਵਿਆਹ ਤੇ ਜਾਊਂਗੀ, ਮੰਗਣੀ ਆ ਗਈ ਉਹਨੂੰ ਲਿਆਉਣਾ, ਉਹ ਕੰਮ ਖਰਾਬ ਖੁਸ਼ੀ ਤੇ ਹੈ। ਜਾਣੀ ਹੁਣ ਤੈਨੂੰ ਬੇਟਾ ਇਹ ਕਹਿ ਰਿਹਾ ਕਿ ਤੂੰ ਉੱਥੋਂ ਲੰਘ ਰਿਹਾ ਜਿੱਥੋਂ ਉਹ ਲੰਘ ਕੇ ਗਏ ਨੇ, ਜਿਹੜੇ ਅੱਜ ਜਿਨ੍ਹਾਂ ਨੂੰ ਅੱਜ ਪਛਾਣ ਹੀ ਕੋਈ ਨਹੀਂ ਰਿਹਾ। ਬਿਲਕੁਲ ਉਹ ਤੇਰੇ ਐਸੇ ਰਸਤੇ ਚੋਂ ਲੰਘ ਕੇ ਗਏ ਨੇ, ਉਹ ਤੇਰੇ ਨੂੰ ਸੋਹਣੇ ਸੀ। ਐਸੇ ਐਸੇ ਸ਼ੀਂ ਜਵਾਨ ਬੱਚੇ ਜਿਹੜੇ ਖਾ ਗਏ, ਮੇਰੇ ਮੂੰਹ ਗਾਲ ਨਿਕਲਣ ਲੱਗੇ ਸੀ ਉਹ ਜਿਹੜੇ ਐ ਸੈਟਅਪ ਜਿਹੜੇ ਉਹਨਾਂ ਨੂੰ ਖਾ ਗਏ। ਕਹਿੰਦੇ ਮਰੇ ਦਾ ਸਬਰ ਆ ਜਾਂਦਾ ਉਸਤਾਦ ਜੀ, ਇੰਜ ਦੇ ਬੰਦੇ ਦਾ ਸਬਰ ਨਹੀਂ ਮਾਂ ਪਿਓ ਨੂੰ ਹੁੰਦਾ। ਉਹਨੂੰ ਹਾਂ ਮਰ ਗਿਆ ਯਾਰ, ਚਲੋ ਪਤਾ ਦੇਣਾ ਕਬਰ ਆ, ਔਰ ਇੱਕ ਕੁਦਰਤੀ ਮੌਤ ਮਰ ਗਿਆ ਯਾਰ, ਖਾਂਦਾ ਪੀਂਦਾ। ਉਹ ਜਿਸ ਮਾਂ ਪਿਓ ਨੇ ਤੈਨੂੰ ਪਾਲਿਆ, ਉਹਨਾਂ ਨੇ ਖਵਾ ਕੇ ਉਹ ਆਪਣੀ ਅੱਖੀ ਤੈਨੂੰ ਇੰਜ ਬਰਬਾਦ ਹੁੰਦਾ ਵੇਖ ਰਹੇ, ਉਹਨਾਂ ਦੇ ਦੇਖ ਕੇ ਇੱਕ ਲਮਹਾ ਕੀ ਭਾਗ ਗੁਜ਼ਰਦਾ ਹੋਊ। ਹਾਏ ਹਾਏ ਵਾਕਈ ਸਹੀ ਹੈ। ਜਿਹੜੀ ਆਪਣੀ ਜ਼ਿੰਦਗੀ ਦੀ ਸਭ ਤੋਂ ਕਲੇਜੇ ਦੇ ਟੁਕੜੇ ਨੂੰ ਪਲ ਪਲ ਮਰਦਾ ਦੇਖ ਰਹੇ ਨੇ, ਉਹਨਾਂ ਦਾ ਪਲ ਪਲ ਕਿੱਦਾਂ ਗੁਜ਼ਰਦਾ ਹੋਊ ਪਿਓ ਦਾ ਮਾਂ ਦਾ ਹਿਸਾਬ ਨਾਲ। ਅੱਜ ਤੋਂ ਬਾਅਦ ਇੱਥੇ ਵੀ ਨਹੀਂ ਕਰਾਂਗਾ, ਇੱਥੇ ਵੀ ਮਤਲਬ ਇੱਥੇ ਵੀ ਨਹੀਂ ਅੱਜ ਤੋਂ ਬਾਅਦ। ਮੇਰੀ ਲਾਉ ਡਿਊਟੀ ਹੈ ਤਾਲੀਆਂ ਯਾਰ ਕੀ ਬਾਤ। ਓਏ ਠਹਿਰ ਜਾ, ਆਪਾਂ ਤੇ ਕੀਤਾ ਕੀ ਹੋਣਾ ਚਾਹ ਰਿਹਾ? ਬੰਦਾ ਇਹ ਨਹੀਂ ਕਹੇਗਾ ਮੈਂ ਜ਼ਿੰਦਗੀ 'ਚ ਜਿਹੜਾ ਧਈਆ ਕੀਤਾ ਨਾ ਮੈਂ ਉਹ ਨਹੀਂ ਤੋੜਿਆ। ਮੇਰੇ ਕੋਲ ਗਲਤੀਆਂ ਬਹੁਤ ਹੋਈਆਂ, ਹਰ ਬੰਦੇ ਕੋਈ ਹੁੰਦੀਆਂ ਸਾਜੀ। ਜਿਹੜੀ ਮੈਂ ਤੁਹਾਨੂੰ ਜ਼ਬਾਨ ਉਦਣ ਕੀਤੀ ਹੈ ਨਾ ਇੱਕ ਪਹਿਲੇ, ਹੁਣ ਤੱਕ ਮੈਨੂੰ ਤੇ ਇਹ ਯਾਦ ਆ ਵੀ ਮੈਂ ਇੱਕ ਦਫਾ ਕਿਹਾ ਤੁਹਾਨੂੰ ਆਇਆ ਨਹੀਂ ਤਾਜੀ, ਉਹ ਗਲਤੀ ਤੇ ਹੈ। ਕੀ ਤੁਸੀਂ ਮੈਨੂੰ ਹੁਣ ਉਦੋਂ ਕਹਿਣਾ ਜਦੋਂ ਕੋਈ ਤੁਹਾਨੂੰ ਕਵੇ ਜਾਂ ਮੈਂ ਕਰ, ਅੱਜ ਤੋਂ ਬਾਅਦ ਨਹੀਂ। ਨਹੀਂ, ਇਹ ਤੇ ਤੂੰ ਇਸ ਟਾਈਮ ਕਹਿ ਰਿਹਾ ਨਾ, ਹਾਂਜੀ ਇਹ 2 ਦਿਨ ਬਾਅਦ ਜਦੋਂ ਉਹਦੀ ਹਾਂਜੀ ਤੋੜ ਪੈਣੀ ਤੈਨੂੰ। ਇਹ ਤੁਹਾਡੇ ਲਈ 2 ਦਿਨ ਲੱਗਣ ਦੇ ਮੈਨੂੰ, ਮੈਂ ਅਗਲੇ ਵੀ ਮਤਲਬ ਜਿੰਨੀ ਦੇਰ ਵੀ ਆ ਮੈਂ ਉਹ ਵੀ ਦੇਖ ਲਿਆ ਵਾ। 2 ਦਿਨ ਤੇ ਮੈਨੂੰ ਕੁਝ ਅਗਲੇ ਕੀ 2 ਦਿਨ ਅਗਲੇ ਮਤਲਬ ਕੀ ਪੂਰੀ ਮਤਲਬ ਜ਼ਿੰਦਗੀ ਜਿੰਨੀ ਵੀ ਜ਼ਿੰਦਗੀ ਜੀਣਾ ਵਾ ਮੈਂ ਅਗਲੀ ਤੂੰ ਇਸ ਚੀਜ਼ ਨੂੰ ਹੱਥ ਨਹੀਂ ਲਾਏਗਾ। ਹੱਥ ਨਹੀਂ ਲਾਉ। ਇਹਦੀ ਕੀ ਗਾਰੰਟੀ ਹੈ? ਇਹਦੀ ਮੈਂ ਗਾਰੰਟੀ ਹੈ। ਨਹੀਂ ਤੂੰ ਤੇ ਹੈਗਾ, ਹੋਰ ਕੋਈ ਗੱਲ ਦੱਸ। ਇਸ ਤੋਂ ਹਟ ਕਿਉਂਕਿ ਕੇ ਸਾਜੀ ਅਗਰ ਤੁਹਾਨੂੰ ਪਤਾ ਲੱਗ ਗਿਆ, ਅਗਰ ਤੁਹਾਨੂੰ ਪਤਾ ਲੱਗ ਗਿਆ, ਤੁਸੀਂ ਮੈਨੂੰ ਦਫ਼ਤਰੋਂ ਚੁੱਕ ਕੇ ਬਾਹਰ ਮਾਰਨਾ ਔਰ ਇੱਕ ਵੀਡੀਓ ਬਣਾ ਦੇਣਾ ਕਿ ਇਹਨੂੰ ਦੁਨੀਆ ਦੇ ਕਿਤੇ ਕੰਮ ਨਹੀਂ ਕਰਨ ਦੇਣਾ ਬੰਦੇ ਨੂੰ। ਵਾਰਾ ਨਹੀਂ ਕਰਦਾ ਨਾ ਐਡਾ ਰਾਤਾ ਤੇਰਾ ਰੱਖਦਾ ਮੈਨਾਂ ਕੋਲ ਨਹੀਂ। ਹਾਂਜੀ ਤਾਜੀ ਥੋੜੀ ਬਹੁਤੀ ਉਹ ਅਗਲਾ ਕੰਮ ਦੇਖਣ ਦਿਆ ਇੱਕ ਮਿੰਟ ਠਹਿਰ ਜਾ, ਇੱਕ ਮਿੰਟ ਠਹਿਰ ਜਾ, ਇੱਕ ਮਿੰਟ। ਤੁਸੀਂ ਸਾਰਿਆਂ ਨੇ ਫੌਰਨ ਕਲੈਪ ਕੀਤੀ, ਮੈਂ ਕੀ ਕਿਹਾ ਤੁਹਾਨੂੰ? ਬੇਟਾ ਤੁਸੀਂ ਕੀ ਹੋ ਗਿਆ ਤੁਹਾਨੂੰ? ਅੱਛਾ ਮੈਂ ਕਿਹਾ ਮੈਂ ਘਰ ਪਾਲਿਆ ਇਦਾਂ ਦਾ ਇੱਕ। ਮੈਂ ਕਸਮੇ ਕਿਹਾ, ਮੈਂ ਕਿਹਾ ਵੀ ਓਕੇ ਹੋਣ ਲੱਗਾ ਹੀ। ਕਹਿ ਜੋ ਹਾਂਜੀ। ਤਾਜੀ ਮੇਰਾ ਇਰਾਦਾ ਪੁਖਤਾ ਵਾ। ਹਾਂ, ਹਾਂ ਫਿਰ ਵੀ ਕਿਤੇ ਅਗਰ ਜ਼ਿਆਦਾ ਮਸਲਾ ਹੋ ਗਿਆ ਜ਼ਿਆਦਾ ਮਸਲਾ ਹੋ ਗਿਆ, ਹਲਕੀ ਜੀ ਛੂਟ ਤੁਸੀਂ ਰੱਖੋ। ਹੈ ਯਾਰ ਬਸ ਇਦਾਂ ਰਾਦੇ ਹੁੰਦੇ ਜੀ ਆ ਦੇਖੋ ਤੁਹਾਡੇ ਸਾਹਮਣੇ ਵੇਖੋ ਫਰੈਸ਼ ਬੈਠਾ 2 ਦਿਨ ਹੋ ਗਏ ਪੂਰੇ। ਨਹੀਂ ਤਾਜੀ ਤੁਸੀਂ ਛੂਟ ਨਹੀਂ ਜੀ ਇੱਕੋ ਪੁੱਛੋ ਛੂਟ ਨਹੀਂ ਰੱਖਣੀ। ਨਹੀਂ ਫਿਰ ਤੂੰ ਇੱਥੋਂ ਲੁਕਣ ਲੱਗ ਪੈਂਗਾ, ਇੱਥੋਂ ਲੁੱਕ ਕੇ ਬਾਹਰ ਕੁਝ ਕਰ ਲੈਗਾ। ਤਾਂ ਹੀ ਰਾਤ ਨੂੰ ਜਿੰਨਾ ਯਾਰਾਂ ਦੋਸਤਾਂ ਕੋ ਤੇਰੇ ਨਾਲ ਜਾਣਾ, ਅੱਗੇ ਮੈਂ ਇਹਦਿਆਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਕੀ ਕੀ ਕਹਿਤਾ ਗੁੱਸੇ 'ਚ। ਹੁਣ ਮੈਂ ਤੇਰਿਆਂ ਉਹਨਾਂ ਨੂੰ ਕਵਾਂ ਤਾਜੀ ਉਹਨਾਂ ਨੂੰ ਤੁਸੀਂ ਸਾਈਡ ਤੇ ਕਰ ਦੋ, ਮੈਂ ਨਹੀਂ ਕਰਾਂਗਾ। ਹਾਂਜੀ ਤੇ ਜਿਹੜਾ ਕਰਨਾ ਉਹ ਮੈਂ ਤੁਹਾਨੂੰ ਦੱਸਾਂਗਾ ਤਾਜੀ। ਇਹ ਤੇ ਤੂੰ ਮੈਨੂੰ 6 ਮਹੀਨੇ ਪਹਿਲੇ ਦਾ ਵੀ ਕਿਹਾ ਨਹੀਂ ਹੁਣ ਕਿ ਮੈਂ ਤੁਹਾਨੂੰ ਦੱਸਾਂਗਾ। ਤਾਜੀ ਨਹੀਂ ਯਾਰ ਤਾਂ ਸਾਹਮਣੇ ਬੈਕ ਕਰ ਲਿਆ ਕਰ ਇਦਾਂ ਪਿੱਛੇ ਹਾਂਜੀ ਦੱਸੋ ਜੀ। ਤਾਜੀ ਇੱਕ ਟੋਟਕਾ ਹੈਗਾ, ਮੈਂ ਤਾਜੀ ਤੁਹਾਨੂੰ ਤੁਸੀਂ ਤੋੜ ਮੈਂ ਤੈਨੂੰ ਗੱਲ ਦੱਸਾਂ, ਤਾਜੀ ਥੋੜਾ ਜਿਹਾ ਟਾਈਮ ਖੁਦਾ ਦੀ ਕਸਮ ਹੈ, ਮੈਂ ਤੇਰੇ ਤੋਂ ਵੱਡਾ ਆਪਣੀ ਆਰਟਿਸਟ ਫੀਲਡ 'ਚ ਤੇਰੇ ਤੋਂ ਵੱਡਾ ਬਦਨਸੀਬ ਬੰਦਾ ਨਹੀਂ ਵੇਖਿਆ। ਓਏ ਹੋਏ ਇਦਾਂ ਹੀ ਮੈਂ ਜਿੰਨੇ ਆਰਟਿਸਟ ਵੇਖੇ ਨੇ, ਮੈਂ ਲਾਹੌਰ, ਕਰਾਚੀ ਦੇ, ਇੰਡੀਆ ਦੇ, ਦੂਜੇ ਸਟੋਰੀਆਂ ਸੁਣੀਆਂ ਨੇ, ਤੇਰੇ ਤੋਂ ਵੱਡਾ ਬਦਨਸੀਬ ਨਹੀਂ ਮੈਂ ਵੇਖਿਆ ਜਿਹੜਾ ਹੱਥੀਂ ਆਪਣੇ ਨਸੀਬਾਂ ਦਾ ਬੇੜਾ ਕਰ ਤੈਨੂੰ ਇੰਨਾ ਲੋਕੀ ਪਿਆਰ ਕਰਦੇ। ਤਾਜੀ ਓਏ 30 40 50 ਸਾਲ ਲੋਕੀ ਫੁੱਟਪਾਥਾਂ ਤੇ ਸੌ ਕੇ ਭੁੱਖਾਂ ਕੱਟ ਕੇ ਲੋਕੀ ਬਰਬਾਦ ਹੋ ਗਏ ਇਸ ਚੱਕਰ 'ਚ ਕਿ ਕਾਸ਼ ਸਾਡਾ ਇੱਕ ਬੰਦਾ ਸੈਲਫੀ ਲੈ ਲਵੇ। ਇਦਾਂ ਹੀ ਇਸ ਕਾਬਲ ਅਸੀਂ ਹੋ ਜਾਈਏ ਤੇ ਤੈਨੂੰ ਪਤਾ ਹੀ ਨਹੀਂ ਹੈਗਾ ਤੂੰ ਐਡਾ ਜਾਹਲ ਆਦਮੀ। ਤਾਜੀ ਰਾਣਕਗਣ ਫੈਮਿਲੀ ਨੇ ਮੱਥੇ ਝੁੰਮੇ ਉਸਤਾਦ ਜੀ। ਹਾਂਜੀ, ਉਹ ਫੜ ਕੇ ਮੱਥਾ ਚੁੰਮਿਆ ਉਹਦਾ। ਹਾਂਜੀ। ਹਿਸਾਬ ਲਾਓ, ਇਦਾਂ ਹੀ ਆ ਕਸਮ ਵਾਲੀ ਗੱਲ ਆ, ਫੜ ਕੇ ਉਹਨਾਂ ਨੇ ਤਾਂ ਮੱਥਾ ਚੁੰਮਿਆ ਤੇ ਉਹਦਾ ਤੋਂ ਹਿਸਾਬ ਲਾ। ਤੇ ਮੈਂ ਪਤਾ ਕੀ ਗੱਲ ਆ, ਇੱਕ ਮਾਂ ਪਿਓ ਵੀ ਹੁੰਦਾ ਨਾ ਜਿਹੜਾ, ਮੈਂ ਤਾਂ ਖੈਰ ਪਿਓ ਤੇਰਾ ਨਹੀਂ, ਤੇਰਾ ਉਹ ਪਿਓ ਆ, ਲੇਕਿਨ ਜਿਹੜਾ ਸਕਾ ਮਾਂ ਪਿਓ ਵੀ ਹੁੰਦਾ ਉਹ ਵੀ ਇੱਕ ਟਾਈਮ ਤੇ ਆ ਕੇ ਨਾ ਹੱਥ ਖੜੇ ਕਰ ਲੈਂਦਾ ਹੁੰਦਾ ਕਿ ਯਾਰ ਹੁਣ ਸਾਡੇ ਹੱਥੋਂ ਬਸ ਬਾਹਰ ਹੋ ਗਏ, ਇੰਨੇ ਸਾਲ ਹੋ ਗਏ।
ਤੇ ਮੈਂ ਤੇਰੇ ਨਾਲ ਤੇ ਫਿਰ ਹਾਲੇ ਸਾਲ 2 ਸਾਲ ਜਾਂ 6 ਮਹੀਨੇ ਹੋਏ ਜਦੋਂ ਦਾ ਮੈਂ ਹੁਣ ਤੈਨੂੰ ਜਨਮਤ ਗੱਲ ਦੱਸਾਂ ਕਿ ਤੂੰ ਥੋੜਾ ਜਿਹਾ ਨਾ ਤੇਰਾ 10% ਹਾਂਜੀ ਤੂੰ ਔਲ ਫੋਲ ਹੋਣ ਲੱਗ ਪਿਆ। ਇਹ 15 ਹੋਣਾ, 20 ਹੋਣਾ, ਅੱਲਾ ਨਾ ਕਰੇ 40 ਹੋਣਾ, 50 ਹੋਣਾ, 100 ਹੋਣਾ, ਤੇ ਫਿਰ ਲੋਕਾਂ ਨੇ ਕਹਿਣਾ ਦਿਲ ਕਰੇ ਵੀ ਕੀ ਕੈਸਾ ਲੱਗੇਗਾ ਕਿ ਤੂੰ ਡਿੱਗਿਆ ਪਿਆ ਮੂੰਹ ਤੇ ਮੱਖੀਆਂ ਪੈਂਦੇ ਤੇ ਲੋਕੀ ਕਹਿ ਰਹੇ ਇਹ ਦੇਖੋ ਯਾਰ ਬਾਸ ਦਾ ਕੀ ਹਾਲ ਹੋ ਗਿਆ। ਸੋਚ ਨਹੀਂ ਸਿਰਫ ਸੋਚ ਅੱਖਾਂ ਬੰਦ ਕਰਕੇ ਕਿ ਤੂੰ ਨਾਲੀ 'ਚ ਡਿੱਗਾ ਪਿਆ ਮੂੰਹ ਤੇਰੇ ਤੇ ਮੱਖੀਆਂ ਪੈਂਦੇ ਤੇ ਲੋਕੀ ਕਹਿੰਦੇ ਆ ਉਹ ਬਾਸ ਆ ਜਿਹਨੂੰ ਦੁਨੀਆ ਵੇਖਣ ਨੂੰ ਤਰਸਦੀ ਸੀ। ਚਾਹੁੰਦਾ ਤੂੰ ਇਦਾਂ ਹੋਵੇ? ਚਾਹੁੰਦਾ ਤੂੰ ਇਦਾਂ ਹੋਵੇ? ਜ਼ਿੰਦਾ ਮਿਸਾਲ ਸਪਣੀ ਇਦਾਂ ਹੀ ਗਿਆ ਉਸਤਾਦ ਜੀ। ਸਪਣੀ ਨਹੀਂ ਮਰ ਗਿਆ? ਹਾਏ ਹਾਏ ਕਿੱਡਾ ਅੱਛਾ ਆਰਟਿਸਟ ਸੀ, ਸਿੰਗਰ, ਢੋਲਕ, ਗੱਲ, ਜੁਗੋ ਤੇਜ਼, ਐਕਟਿਵ। ਰਾਤ ਨੂੰ ਸੁੱਤਾ ਸਵੇਰ ਨੂੰ ਉੱਠੇ, ਦੁਪਹਿਰ ਨੂੰ ਉੱਠਿਆ ਜਾ ਕੇ। ਬਹੁਤ ਅੱਛੇ ਜੀ, ਕੀ ਬਾਤ, ਇਹ ਉਹਦੇ ਮਰਨ ਤੋਂ ਮੈਂ ਮਹੀਨਾ ਪਹਿਲੇ ਦੀ ਗੱਲ ਦੱਸ ਰਿਹਾ। ਬਹੁਤ ਅੱਛੇ, ਉਹ ਇੱਦਾਂ ਹੀ ਕਰਦਾ ਫਿਰ। ਕੀ ਬਾਤ। ਕਿੰਨੇ ਉਹਦਾ ਵੀ ਸਟੰਟ ਉਹ ਲੇਟ ਸੁੱਤਾ ਕਿਤੇ ਯਾਰ ਵਿਚਾਰਾ, ਨਹੀਂ ਸੁਬਾ ਨਹੀਂ ਤੇ ਫਿਰ ਇਹ ਚ ਨਸੀਹਤ ਕਿੱਥੇ ਆ? ਅਸੀਂ ਤੇ ਜਜ਼ਬਾਤ ਦੀ ਰੋਚ ਬੈਠੇ ਪਏ ਸੀ। ਉਸਤਾਦ ਜੀ ਇਹ ਜਿਹੜੀ ਤੁਸੀਂ ਨਹੀਂ ਜੈਨਮਨ ਗੱਲ ਹੈ, ਉਹ ਵਿਚਾਰਾ ਕਿੱਡਾ ਅੱਛਾ ਸੀ। ਉਹ ਇਦਾਂ ਹੀ ਸੀ ਕਿ ਉਹ ਸਵੇਰੇ ਉੱਠਿਆ ਹੀ ਨਹੀਂ ਗਿਆ ਉਹਦੇ ਕੋ ਭੈਣ, ਰਾਤੋਂ ਰਾਤ ਹੀ ਕਿਤੇ ਉਹਨੂੰ ਗੇਮ ਪਈ, ਹਿੱਲਿਆ ਹੀ ਨਹੀਂ ਗਿਆ ਫਾਰਗ, ਔਰ ਰਾਤ ਨੂੰ ਭੈਣ ਨੇ ਪੂਰਾ ਆਪਣਾ ਨਿਜ਼ਾਮ ਕਰਕੇ ਸੁੱਤੇ ਨੇ। ਹਾਂਜੀ ਉਹ ਨਿਜ਼ਾਮ ਨੇ ਰਾਤੋਂ ਰਾਤ ਹੀ ਉਹਨੇ ਕਹਿਲਾਤੀ ਦਰਾਜ ਬੰਦ ਹੋ ਗਿਆ ਜੀ ਉਹਦਾ। ਜੀ ਹਾਂਜੀ। ਸਫਾ ਚਿੱਟਾ ਹੋ ਗਿਆ। ਹੁਣ ਕਿੱਦਾਂ ਤੂੰ ਸਮਝਾ ਲਈਏ? ਉਸਤਾਦ ਜੀ ਮੈਂ ਤੁਸੀਂ ਜਿਹੜੀ ਕਰ ਰਹੇ ਹੋ ਨਾ ਕਮਿਟਮੈਂਟ, ਇਹ ਮੇਰੇ ਘਰ ਵੀ ਹੋਈ ਆ। ਥੋੜਾ ਜਿਹਾ ਵਕਫਾ ਕਰ ਲਓ, ਬਾਅਦ ਚ ਹੋ ਕੇ ਗੱਲ। ਹੈਲੋ ਜੀ ਉਹ ਜਿਹੜੀ ਕਿੰਨਾ ਕੁ ਵਕਤ ਠਹਿਰ ਜਾ, ਕਿੰਨਾ ਕੁ ਵਕਤ? ਉਸਤਾਦ ਜੀ ਇੱਕ ਮਾਂ ਖਲੋ ਜਾਓ। 1 ਮਹੀਨਾ ਖਲੋ ਜਾ। ਹਾਂਜੀ। 1 ਮਹੀਨੇ ਚ ਕੀ ਮਤਲਬ? ਇੱਕ ਮਹੀਨੇ ਚ ਮੈਂ ਕੋਈ ਆਪਣਾ ਜਿਹੜਾ ਮਤਲਬ ਬੈਠਕ ਆ ਉਹ ਤੋਂ ਜਿਹੜੇ ਵੀ ਕੋਈ ਮਤਲਬ ਮੈਨੂੰ ਓਕੇ ਕਰ ਦਾਂ। ਜਿਹੜੀ ਜਿੱਥੇ ਇੱਥੇ ਪਏ ਆ ਨਿਜ਼ਾਮ। ਇਹਦਾ ਇੱਕੋ ਹੀ ਹੱਲ ਆ ਬਸ, ਕਿ ਤੈਨੂੰ ਮੈਂ ਦੁਬਈ ਲੈ ਜਾਵਾਂ। ਯਸ ਇਹਦਾ ਦੂਜਾ ਹੱਲ ਕੋਈ ਨਹੀਂ। ਕੋਈ ਨਹੀਂ ਹੈ। ਇਹ ਹੁਣੇ ਤੂੰ ਥੋੜਾ ਜਿਹਾ ਭਾਵਨਾਵਾਂ ਚ ਬਹਿ ਗਿਆ ਪੈ ਗਿਆ ਭਾਵਨਾਵਾਂ ਵਿੱਚ ਬਹਿ ਹੁੰਦਾ ਨਾ। ਮੈਨੂੰ ਪਤਾ ਨਾ ਇੱਕ ਬੰਦਾ ਉਹ ਮੇਰਾ ਥੋੜਾ ਜਿਹਾ ਨਾ ਅੰਦਾਜ਼ੇ ਪਿਆ ਇਦਾਂ ਦਾ, ਮੈਨੂੰ ਪਤਾ ਵਾ ਕਿ ਅਗਲੇ ਤੇ ਅਸਰ ਬਹੁਤ ਕਰਦਾ। ਹਾਂਜੀ ਉਹ ਅਸਰ ਕੀਤਾ। ਉਹਨੇ ਕਿਹਾ ਜਾਓ ਅੱਜ ਤੋਂ ਬਾਅਦ ਤੇ ਠੀਕ 15 ਸਕਿੰਟ। ਮੈਂ ਕਿਹਾ ਠਹਿਰ ਜਾਓ। ਹਾਂਜੀ ਤੁਸੀਂ ਵੀ ਕਹਿੰਦਾ ਥੋੜਾ ਜਿਹਾ ਮਾਰ ਜਾਂਦੇ ਹੋ। ਉਸਤਾਦ ਜੀ ਇੱਕ ਸਹੀ ਮਸ਼ਵਰਾ ਦਵਾਂ? ਉਸਤਾਦ ਜੀ ਤੁਹਾਨੂੰ ਉਸਤਾਦ ਜੀ ਇੱਕ ਸਹੀ ਮਸ਼ਵਰਾ ਦਵਾਂ, ਇਹਨੂੰ ਤੁਸੀਂ ਮਹੀਨੇ ਦਾ ਟਾਈਮ ਦਿਓ। ਇਹਨੂੰ ਮੈਂ ਕਿੱਥੋਂ ਚੁੱਕ ਕੇ ਲਿਆਂਦਾ ਸੀ? ਗੰਦੇ ਨਾਲੇ 'ਚ ਪਿਆ ਸੀ। ਇਹਨੇ ਕਿਹਾ ਲੈ ਜਾ। ਕੈਚਅਪ ਸਮੇਤ ਕਾਚੋ ਮੈਂ ਉਹ ਮੈਂ ਇਹਦੇ ਮੂੰਹ ਤੇ ਕੈਚਅਪ ਲੱਗੀ ਸੀ, ਧੌਣ ਮੁੜਦੀ ਨਹੀਂ ਸੀ ਭਾਜੀ। ਸਹੀ ਆਰਟਿਸਟ ਸੀਗਾ, ਕਬੱਡੀ ਖੇਡਦਾ ਸੀ, ਜਵਾਨ ਸੀ। ਇਹ ਮੈਨੂੰ ਫੋਨ ਆਇਆ, ਉਹਨਾਂ ਨੇ ਕਿਹਾ ਜੀ ਇੱਕ ਬਹੁਤ ਅੱਛਾ ਜੁਗਤਬਾਜ਼ ਆ ਲੇਕਿਨ ਜ਼ਿੰਦਗੀ ਉਹਦੀ ਬਰਬਾਦ ਹੋਈ ਪਈ, ਅਗਰ ਤੁਸੀਂ ਉਹਨੂੰ ਠੀਕ ਕਰ ਸਕਦੇ ਹੋ ਤੇ ਲੈ ਜਾਓ। ਮੈਂ ਕਿੱਥੇ? ਕਹਿੰਦੇ ਗੰਦੇ ਨਾਲੇ ਦੇ ਉੱਪਰ ਆ, ਔਰ ਉਹਦੇ ਮੂੰਹ ਦੇ ਉੱਤੇ ਸਮੋਸੀਆਂ, ਮੱਖੀਆਂ, ਕੈਚ ਬੈਨ ਦੀ। ਉੱਥੋਂ ਨੂੰ ਮੈਂ ਚੁੱਕ ਕੇ ਲਿਆ। 6 ਮਹੀਨੇ ਨੂੰ ਮੈਂ ਸਿਰਫ ਇਹਦਾ ਕੀਤਾ। ਉਸ ਤੋਂ ਬਾਅਦ ਅੱਜ ਵੇਖ ਲਾ ਸਭ ਕੁਝ ਛੱਡ ਗਿਆ। ਹਾਂ ਦੇਖ ਲਓ ਸਭ ਕੁਝ ਸਿੱਧਾ ਆ ਗਿਆ। ਮਿਸਾਲ। ਹਾਂ ਬਈ ਤੈਨੂੰ ਗੱਲ ਦੱਸਾਂ, ਆ ਜਿਹੜਾ ਮੈਂ ਕਿਹਾ ਨਹੀਂ, ਹਾਂ ਬਈ ਇਹਦੇ ਤੇ ਇਸ ਤੋਂ ਪਿਛਲੀ ਗੱਲ ਦੇ ਵਿੱਚ ਅਸੀਂ ਪੌਣਾ ਘੰਟਾ ਰੋਟੀ ਖਾ ਕੇ ਵੀ ਆ ਗਏ। ਤੁਹਾਨੂੰ ਤਾਂ ਨਹੀਂ ਨਾ ਲੱਗਾ? ਹਾਂ ਇਹ ਹੁੰਦੀ ਉਸਤਾਦੀ, ਏਦਾਂ ਹੀ। ਹੈਨਾ? ਔਰ ਪੌਣੇ ਘੰਟੇ 'ਚ ਅਸੀਂ ਬਾਸ ਨੂੰ ਗੱਲਬਾਤ ਕੀਤੀ, ਸਾਰੀ ਬਾਸ ਨਾਲ। ਬਾਸ ਕਹਿੰਦਾ ਉਸਤਾਦ ਜੀ ਓਕੇ ਕਰੋ, ਜਿੱਦਾਂ ਦਾ ਮਰਜ਼ੀ ਵਾਅਦਾ ਲੈ ਲਓ। ਰੋਇਆ ਵੀ ਆ ਫਿਰ। ਰੋਇਆ ਵੀ ਆ? ਓਏ ਹੋਏ। ਅੱਛਾ ਚਲੋ ਸਹੀ ਸੀ ਦੱਸ, ਕਿਸ ਵਜ੍ਹਾ ਤੋਂ ਰੋਇਆ? ਕਿਸ ਵਜ੍ਹਾ ਤੋਂ ਰੋਇਆ? ਮੈਂ ਤੈਨੂੰ ਵਜ੍ਹਾ ਦੱਸਦਾ, 2-3 ਉਹ 'ਚ ਦੱਸੀ ਸਾਜੀ ਐਸ ਤੋਂ ਨਹੀਂ ਐਸ ਤੋਂ। ਮੈਂ ਤੈਨੂੰ ਦੱਸਦਾ ਇਸ ਵਜ੍ਹਾ ਤੋਂ ਰੋਇਆ ਕਿ ਯਾਰ ਮੈਂ ਆਪਣੇ ਆਪ ਨਾਲ ਇੰਨਾ ਜ਼ੁਲਮ ਕਰ ਰਿਹਾ ਔਰ ਮੇਰੇ ਨਾਲ ਇੰਨਾ ਲੋਕੀ ਪਿਆਰ ਕਰਦੇ, ਲੇਕਿਨ ਇਹ ਮੈਨੂੰ ਵੀ 20% ਹੈ ਤੇ ਤੂੰ ਇਸ ਵਜ੍ਹਾ ਤੋਂ ਰੋਇਆ ਹੋਏਗਾ। ਇਸ ਵਜ੍ਹਾ ਤੋਂ ਰੋਇਆ ਕਿ ਯਾਰ ਮੈਂ ਜ਼ਲੀਲ ਹੋ ਰਿਹਾ ਵਾਂ, ਸ਼ੋਅ 'ਚ ਬੈਠੇ ਮੈਨੂੰ ਇੰਨਾ ਪਿਆਰ ਕਰਦੇ ਤੇ ਉਸਤਾਦ ਹੁਣੀ ਸਾਰੇ ਸ਼ੋਅ 'ਚ ਕਹੀ ਜਾ ਰਹੇ ਵੀ ਮੈਂ ਇਦਾਂ ਦਾ। ਦੱਸ ਦੋਵਾਂ 'ਚੋਂ ਕਿਸ ਵਜ੍ਹਾ ਤੋਂ ਰੋਇਆ? ਬਾਅਦ ਵਾਲੀ 'ਚ? ਦੋਵਾਂ ਚੋਂ ਕਿਸੇ ਵਜ੍ਹਾ ਫਿਰ ਕਿਚੋਂ ਰੋਇਆ? ਉਹ ਮਾਂ-ਬਾਪ ਦੀ ਵਜ੍ਹਾ ਤੋਂ ਤੁਸੀਂ ਕਿਹਾ ਸੀ ਨਾ ਕੀ? ਵੀ ਉਹ ਉਹਨਾਂ ਦੇ ਦਿਲ ਤੇ ਕੀ ਬੀਤਦੀ ਉਹਨੇ। ਜਿਨ੍ਹਾਂ ਨੇ ਤੈਨੂੰ ਹਾਂਜੀ ਪਾਲਿਆ ਤੇ ਤੂੰ ਦਿਨ ਬ ਦਿਨ ਉਹ ਤੈਨੂੰ ਮਰਦਾ ਵੇਖ ਰਹੇ ਆ। ਸਮਝ ਆ ਰਹੀ ਗੱਲ ਦੀ? ਤੇ ਫਿਰ ਕੀ ਸੋਚਿਆ ਰੋ ਕੇ? ਕੁਛ ਵੀ ਨਹੀਂ। ਇਹ ਵਾਹ ਬਾਸ ਜੀ। ਯਾਰ ਦਾਨਿਸ਼ ਕੀ ਹੈ ਯਾਰ? ਯਾਰ ਇਹ ਸੱਚੀ ਬਾਸ ਕੌਣ ਦੀ ਜ਼ਿੰਦਗੀ ਹੈ? ਇਹ ਥੋੜਾ ਜਿਹਾ ਰੋਇਆ ਨੂੰ ਸੋਚਦਾ ਇਹਦਾ ਰੋਟੀ ਕਲਾ ਹੀ ਖਾ ਚਲੇ ਸਾਨੂੰ। क्या देखने को मिल रहा है यार जिंदगी में? ਨਹੀਂ ਹੁਣ ਕੋਈ ਦੱਸ ਦੋ ਉਸਤਾਦ ਜੀ। ਇਹ ਉਹ ਕਰੈਕਟਰ ਹੈ ਜਿਹੜਾ ਕਹਿੰਦੇ ਕਿੱਦਾਂ ਆ ਕੇ ਵੀ ਕੋਈ ਯਾਰ ਵਾਕਈ ਉਹਨਾਂ ਨੇ ਕਿੱਦਾਂ ਪਾਲਿਆ। ਉਹਨਾਂ ਨੂੰ ਬੜਾ ਦੁੱਖ। ਰਾਜੀ ਦੇਖੋ ਹੁਣ ਵੀ ਹੋਣੀ ਦੀ ਬੜੀ ਰਿਆ ਕਿਸੇ ਨਹੀਂ ਯਾਰ ਇਹਦਾ ਸਰੋਣ ਨੂੰ ਮੈਂ ਕੀ ਕਰਾਂ? ਉਹ ਸਹੀ ਹੋ ਗਿਆ। ਉਹਦਾ ਫੈਸਲਾ ਕਰੇ ਨਾ ਕੋਈ। ਲਿਆ ਉਸਤਾਦ ਜੀ। ਲਓ ਉਸਤਾਦ ਜੀ ਕਰ ਲਾਂਗੇ ਨਹੀਂ ਹੁੰਦਾ। ਤਾਜੀ ਮੈਂ ਆਪਣੀ ਕਦਰ ਨੂੰ ਗੱਲ ਦੱਸਦਾ। ਲਓ ਰਾਜ਼ੀ ਹੋ ਜਾਓਗੇ ਤੁਸੀਂ भी ਤੁਸੀਂ ਕਹੋਗੇ ਜੀ ਜਾਨੀ ਬਾਦਸ਼ਾਹ ਤੁਹਾਨੂੰ ਫਖਰ ਆ ਤੇਰੇ ਤੇ। ਛੱਡਤਾ ਮੈਂ ਸੁਣ ਤੇ ਲਾ, ਗੱਲ ਤੇ ਸੁਣ ਲਾ।
ਇਹਦੇ ਨਾਲੋਂ ਜ਼ਿਆਦਾ ਆਦੀ ਸਾਂ ਮੈਂ ਇੱਕ ਚੀਜ਼ ਦਾ। ਓਏ ਉਹ ਤੇ ਫਿਰ ਤੁਹਾਨੂੰ ਪਾਕ ਸਾਹਿਬ ਸਮਝਦੇ ਸੀ ਤੁਸੀਂ ਵੀਡੀਓ ਬਣੀ ਤੇ ਫੇਰ ਹਟੇ ਨਾ। ਜਿਹੜੀਆਂ ਮਸਾਲਾ ਦਿੱਤੀਆਂ ਲੋਕਾਂ ਨੂੰ ਕਿ ਨਹੀਂ ਠਹਿਰ ਜਾ ਗੱਲ ਤੇ ਸੁਣ ਲਾ। ਭਾਈਜਾਨ, ਇਹ ਸੱਚੀ ਮੁੱਚੀ ਗੱਲ ਦੱਸਾਂਗਾ, ਇੱਕ ਇੱਕ ਹਰਫ ਉਹਦੇ ਸਾਰੇ ਗਵਾਹ ਨੇ, ਠੀਕ ਹੈ ਖਾਸ ਜੀ, ਤੌਰ ਤੇ ਨੁੰਡੀ ਸਭ ਸਾਰੇ ਗਵਾਹ ਨੇ, ਸਾਰੇ ਪੂਰਾ ਆਫਿਸ। 6 ਸਾਲ ਪਹਿਲੇ 5 ਸਾਲ ਪਹਿਲੇ ਮੈਨੂੰ ਐਂਜ਼ਾਈਟੀ, ਪੈਨਿਕ ਅਟੈਕ ਔਰ ਬਹੁਤ ਬੁਰਾ ਹਾਲ ਹੋਇਆ। ਮੈਂ ਇੱਕ ਟੈਬਲੇਟ ਸ਼ੁਰੂ ਕਰ ਲਈ ਜਿਹੜੀ ਬਹੁਤ ਹੈਵੀ ਕਿਸਮ ਦੀ। 4 ਸਾਲ ਮੈਂ ਉਹ ਟੈਬਲੇਟ ਖਾਧੀ, ਠੀਕ ਹੈ ਜੀ, ਬਿਲਕੁਲ 4 ਸਾਲ ਟੈਬਲੇਟ ਖਾਧੀ ਔਰ ਉਹ ਮੈਨੂੰ ਇੰਝ ਲੱਗਦਾ ਸੀ ਇਹ ਟੈਬਲੇਟ ਹੁਣ ਜਿੰਨੀ ਦੇਰ ਮੇਰੀ ਜ਼ਿੰਦਗੀ ਹੈ ਮੈਂ ਖਾਣੀ ਹੈ। ਤੇ ਜਿਸ ਦਿਨ ਨਾਗਾ ਕਿਉਂਕਿ ਉਸ ਤੋਂ ਜਿਸ ਦਿਨ ਨਾਗਾ ਹੋਵੇ ਉਹ ਬੂਹੇ ਵੱਲੋਂ ਘਰ ਨਹੀਂ ਜਾਂਦਾ। ਉਦੋਂ ਸਾਰਿਆਂ ਨੂੰ ਪਤਾ ਚੱਲ ਜਾਂਦਾ ਸੀ ਕਿ ਜਿੱਦਣ ਉਹਦਾ ਨਾਗਾ ਹੁੰਦਾ ਸੀ ਨਾ, ਯਾਨੀ ਮੈਂ ਇੰਨਾ ਕੁ ਆਦੀ ਹੋ ਗਿਆ ਸਾਂ ਕਿ ਲਾਈਕ ਮੇਰਾ ਪੂਰਾ ਦਿਮਾਗ ਉਹਦੇ ਕਾਬੂ 'ਚ ਸੀ। ਮੈਂ ਗੋਲੀ ਖਾਣੀ ਆ ਤੇ ਉਹ ਜਿਹੜੇ ਕੁਝ ਲੋਕ ਇਸ ਬਾਰੇ 'ਚ ਪਤਾ ਹੋਏਗਾ ਮੈਡੀਕਲ, ਉਹ ਜਿਹੜਾ ਮਾਦਾ ਜੇ ਅੰਦਰ ਉਹ ਗੋਲੀ ਬਣਾਉਂਦੀ ਬਣਦਾ ਤੇ ਉਹਦੇ ਨਾਲ ਤੁਸੀਂ ਬੈਲੈਂਸ ਰਹਿੰਦਾ, ਉਹ ਬੈਲੈਂਸ ਆਊਟ ਹੁੰਦਾ ਸੀ ਤੇ ਮੈਂ ਇਹਦੀ ਭੈਣ ਦੀ ਤੇਰੀ ਭੈਣ ਦੀ ਤੁਸੀਂ ਇਦਾਂ ਤੁਸੀਂ ਇਹ ਸਾਰੇ ਦੁਖੀ ਹੋਏ ਹੁੰਦੇ ਸੀ। ਸਹੀ ਗੱਲ। ਠੀਕ ਹੈ ਜੀ, ਜਿੱਦਣ ਖਾ ਰਿਹਾ ਉਦੋਂ ਸੈੱਟ ਹੈ। ਕਿਸ ਟਾਈਮ ਖਾਣ ਦੇ ਬਾਵਜੂਦ ਵੀ ਇਦਾਂ ਦੀ ਤਬੀਅਤ ਹੋ ਜਾਂਦੀ ਸੀ ਜਦੋਂ ਕਿਤੇ ਹਿਸਾਬ ਕਿਤਾਬ ਸੀ। ਫਿਰ ਉਹਦਾ ਥੋੜਾ ਜਿਹਾ ਮੈਂ ਡੋਜ਼ ਘਟਾਈ, ਮੈਂ ਇੱਕ ਹੋਰ ਟੈਬਲੇਟ ਖਾਣ ਲੱਗ ਪਿਆ, ਉਹਦੀ ਜ਼ਰਾ ਡੋਜ਼ ਘੱਟ ਸੀ ਉਹਦੇ ਨਾਲੋਂ, ਯਾਨੀ ਤੇਜ਼ ਘੱਟ ਸੀ। ਫਿਰ ਮੈਂ ਉੱਤੇ ਲੱਗ ਗਿਆ। 2 ਸਾਲ ਮੈਂ ਉਹ ਖਾਧੀ ਔਰ ਉਹ ਵੀ ਇਦਾਂ ਸੀ ਕਿ ਜਿੱਦਣ ਉਹ ਨਹੀਂ ਖਾਧੀ ਉਦੋਂ ਅਜ਼ਾਬ ਤੇ ਦਿਮਾਗ, ਇੱਕ ਦਿਨ ਨਹੀਂ ਖਾਧੀ ਨਾ ਤੇ ਦਿਮਾਗ ਇੰਜ ਲੇਅਰ, ਯਾਨੀ ਮੈਂ ਇੰਜ ਹੁੰਦਾ ਕੀ ਹੈ ਕਿ ਇੰਜ ਮੈਂ ਇੰਜ ਤੇਰੇ ਨਾਲ ਦੇਖਿਆ ਨਾ ਤੇ ਫੌਰਨ ਇੰਜ ਮੈਨੂੰ ਪਤਾ ਲੱਗਾ ਵੀ ਇਹ ਦਾਨਿਸ਼ ਆ। ਉਹਦੇ 'ਚ ਕੁਛ ਮਿਲੀ ਸੈਕਿੰਡ ਵੀ ਕਹਿ ਲਓ ਜਾਂ ਉਸ ਤੋਂ ਵੀ ਘੱਟ ਕਹਿ ਲਓ, ਮੈਂ ਨਜ਼ਰ ਤੋਂ ਬਾਅਦ ਨਾ, ਯਾਨੀ ਕਿ ਮੈਨੂੰ ਇਹ ਜਿਹੜੀ ਚੀਜ਼ ਨੇ ਦੱਸਣਾ ਕਿ ਦਾਨਿਸ਼ ਆ, ਉਹ ਡਿਲੇ ਹੁੰਦਾ ਸੀ। ਯਾਨੀ ਕਿ ਮੈਂ ਇੰਜ ਦੇਖਿਆ ਨਾ ਵੀ ਆ ਬਾਸ ਆ, ਤੇ ਇੰਜ ਦੇਖਣ ਤੋਂ ਬਾਅਦ ਮੈਨੂੰ ਇੰਜ ਲੱਗਦਾ ਸੀ ਕਿ ਮੇਰੀ ਜਿਹੜੀ ਉਹ ਨਜ਼ਰ ਤੇ ਪਹਿਲੇ ਚਲੀ ਗਈ ਹੈ, ਲੇਕਿਨ ਜਿਹੜੀ ਚੀਜ਼ ਨੇ ਮੈਨੂੰ ਦਿਮਾਗ ਨੇ ਦੱਸਣਾ ਕਿ ਜਿੱਧਰ ਤੂੰ ਵੇਖ ਰਿਹਾ ਉਹ ਆਹ ਚੀਜ਼ ਆ, ਉਹ ਉਹਦੇ 'ਚ ਥੋੜਾ ਜਿਹਾ ਲੇਅਰ ਜੀ ਬਣ ਰਹੀ, ਮਤਲਬ ਥੋੜਾ ਨਾ ਜਿਸ ਤਰ੍ਹਾਂ ਉਹਨੂੰ ਅਸੀਂ ਲੈਟੈਂਸੀ ਕਹਿੰਦੇ ਆ ਆਪਣੀ ਫੀਲਡ 'ਚ, ਕਿ ਲੈਟੈਂਸੀ ਉਹਦੇ 'ਚ ਆ ਗਈ ਥੋੜੀ ਜਿਹੀ, ਤੇ ਉਹ ਮੇਰੇ ਕੋਲ ਬਰਦਾਸ਼ਤ ਨਹੀਂ ਸੀ। ਮੈਂ ਬੈਠਾ ਬੈਠਾ ਇੰਜ ਕਰਦਾ ਰਹਿੰਦਾ ਸਾਂ। ਲਾਈ ਕੋ ਤੁਹਾਨੂੰ ਦੇਖੋ ਤੁਹਾਡਾ ਵਿਜ਼ਨ ਹੀ ਖਰਾਬ ਹੋ ਗਿਆ, ਤੁਸੀਂ ਇੰਜ ਕਰ ਰਹੇ ਹੋ ਤੇ ਇੰਜ ਕਰਕੇ ਨਾ ਮੈਂ ਇੰਜ ਕਰੀ ਜਾਣਾ। ਉਹ ਫਿਰ ਮੈਂ ਇੱਕਦਮ ਕਹਿਣਾ ਮੈਨੂੰ ਗੋਲੀ ਨਹੀਂ ਦਿੱਤੀ, ਤੁਹਾਡੀ ਮਾਂ ਦੀ ਤੁਹਾਡੀ ਭੈਣ ਦੀ, ਤੁਸੀਂ ਮੈਨੂੰ ਬਰਬਾਦ ਕਰ ਦੇਣਾ, ਤੁਸੀਂ ਇੱਕ ਗੋਲੀ ਨਹੀਂ ਦੇ ਸਕਦੇ। ਇਹ ਆ ਚ ਭਾਈਜਾਨ ਅੱਜ ਤੋਂ 15 ਦਿਨ ਪਹਿਲੇ, ਬਾਦਸ਼ਾਹ ਦਾ ਗੱਲ ਸੁਣਨਾ, 15 ਦਿਨ ਪਹਿਲੇ ਦੁਬਈ ਮੈਂ ਬੈਠਾ, ਉਹ ਗੋਲੀ ਟੋਟਲ ਕੰਮ ਕਰਨਾ ਛੱਡ ਗਈ ਤਕਰੀਬਨ, ਠੀਕ ਹੈ ਜੀ। ਮੈਂ ਹੁਣ ਸੋਚ ਰਿਹਾ, ਮੈਂ ਕਿਹਾ ਯਾਰ ਸਜਾਦ ਸਾਹਿਬ, ਇਸ ਗੋਲੀ ਨੇ ਤੁਹਾਨੂੰ ਨਿਢਾਲ ਵੀ ਕਰਤਾ, ਤੁਹਾਡਾ weight ਵੀ ਵਧਾਤਾ, ਇੱਕ ਮਿਸਾਲ ਆ, ਤੂੰ ਇਹ ਛੱਡ ਦੇਵੇਂ ਕੀ ਹੋਊਗਾ? ਜ਼ਿਆਦਾ ਤੋਂ ਜ਼ਿਆਦਾ ਮਰਨ ਤੇ ਲੱਗਾ ਨਹੀਂ ਤੂੰ। ਕਿਉਂਕਿ ਮੈਨੂੰ ਇਹ ਗੱਲ ਅੱਜ ਤੋਂ 5 ਸਾਲ ਪਹਿਲੇ ਡਾਕਟਰ ਨਸਰੁੱਲਾ ਸਾਹਿਬ ਨੇ ਕਹਿਤੇ ਸੀ ਕਿ ਸਜਾਦ ਸਾਹਿਬ, ਇਸ ਬਿਮਾਰੀ ਨੇ ਮੈਂ ਤੇ ਅਜੇ ਤੱਕ ਬੰਦਾ ਕੋਈ ਮਰਦਾ ਨਹੀਂ ਵੇਖਿਆ, ਲੇਕਿਨ ਇਹਦੀ ਕੰਡੀਸ਼ਨ ਐਸੀ ਹੁੰਦੀ ਹੈ ਕਿ ਬੰਦੇ ਨੂੰ ਇੰਝ ਲੱਗਦਾ ਇਹਦੇ ਨਾਲੋਂ ਮੌਤ ਚੰਗੀ, ਲੇਕਿਨ ਮੈਂ ਮਰਦਾ ਨਹੀਂ ਵੇਖਿਆ ਫਿਜ਼ੀਕਲੀ। ਹਾਂਜੀ, ਕਿ ਇਸ ਬਿਮਾਰੀ ਦੀ ਵਜ੍ਹਾ ਤੋਂ ਬੰਦਾ ਮਰ ਗਿਆ ਹੋਵੇ, ਜਾਨਲੇਵਾ ਬਿਮਾਰੀ, ਜਾਨਲੇਵਾ ਨਹੀਂ ਗਈ। ਮੈਂ ਕਿਹਾ ਸਜਾਦ ਸਾਹਿਬ ਕੀ ਹੋਏਗਾ, ਜ਼ਿਆਦਾ ਜ਼ਿਆਦਾ ਕੀ ਹੋਏਗਾ? ਹਸਪਤਾਲ ਚੱਲ ਜਾਏਗਾ, ਪੈਨਿਕ ਅਟੈਕ ਸ਼ੁਰੂ ਹੋ ਜਾਣਗੇ, ਫਲਾਂ ਹੋ ਜਾਏਗਾ, ਢੀਂਗ ਹੋ ਜਾਏਗਾ। ਇੱਕ ਮਿਸਾਲ ਆ। ਲਓ ਜੀ, ਅੱਜ ਤੋਂ ਬਾਅਦ ਇਹ ਨਹੀਂ, ਹੁਣ ਮੈਂ ਤੁਹਾਨੂੰ ਦੱਸਾਂ, ਇਹ ਪਿਛਲੇ ਸ਼ੋਅ 'ਚ ਤੁਸੀਂ ਦੇਖਿਆ ਫੈਸਲ ਰਾਮੇ ਦੀਆਂ ਸਾਰੀਆਂ ਦਵਾਈਆਂ ਸੀ, ਹਾਂਜੀ ਉਹ ਫੈਸਲ ਰਾਮੇ ਦੀਆਂ ਨਹੀਂ ਸੀ, ਮੇਰੀਆਂ ਸੀ। ਹਾਂਜੀ, ਸਾਨੂੰ ਤਾਂ ਪਤਾ ਹੀ ਹੈ। ਔਰ ਉਹਦੇ ਨਾਲੋਂ 3 ਗੁਣਾ ਬਹੁਤੀਆਂ ਹੋਰ ਪਈਆਂ ਨੇ ਅੰਦਰ ਪਈਆਂ ਨੇ ਏਦਾਂ ਹੀ। ਉਹਦੀ ਆ ਕਤਰੇ ਪੀ ਲਓ, ਆ ਫਲਾਂ ਕਰ ਲਓ, ਆ ਮਜੂਨ ਖਾ ਲਓ, ਆ ਜੀ ਕੋਲੇਸਟ੍ਰੋਲ ਦੀ, ਆ ਫਲਾਣੇ ਦੀ, ਆ ਮਿਹਦੇ ਦੀ, ਆ ਉਹਦੀ, ਦਿਮਾਗ ਖਰਾਬ ਵਿੱਚ ਵੀ ਖਾਈ ਜਾ, ਤੇ ਮੈਨੂੰ ਹੋਰ ਬੇੜਾਗਰ ਕੋਈ ਜਾ ਰਿਹਾ। ਲਓ ਵੀ ਨਾਦਰੀਨਾ ਜਵਾਨਾ, ਮੈਂ ਤੈਨੂੰ ਸਹੀ ਦੱਸਾਂ, ਸਦਕੇ ਜਾਵਾਂ ਤੁਹਾਡੇ, 15 ਦਿਨ ਪਹਿਲੇ ਮੈਂ ਕਿਹਾ ਮੈਂ ਅੱਜ ਤੋਂ ਬਾਅਦ ਗੋਲੀ ਨਹੀਂ ਖਾਣੀ, ਇਹ ਨਹੀਂ ਕੋਈ ਵੀ ਨਹੀਂ ਖਾਣੀ, ਵਾਹ ਵਾਹ ਵਾਹ। ਅਰੇ ਕਿਆ ਕੋਈ ਵੀ ਨਹੀਂ ਖਾਣੀ, ਐ ਨਹੀਂ ਮੰਨ, ਦਵਾਈ ਨਹੀਂ ਮੈਂ ਖਾਣੀ। ਕਿਉਂਕਿ ਪਹਿਲੇ ਮੈਂ 2 ਦਿਨ ਪਹਿਲੇ ਉਸ ਤੋਂ ਦੁਬਈ ਇੱਕ ਹਸਪੀਟਲ 'ਚ ਗਿਆ, ਸਹੀ, ਉਹਨੂੰ ਮੈਂ ਕਿਹਾ ਜਿਹੜੇ ਹਾਈਲਾਈਟਸ ਮੇਨ ਪਾਰਟ ਹੁੰਦੇ ਨਾ ਸਾਰਿਆਂ ਦੇ ਟੈਸਟ ਕਰਦੇ ਮੇਰੇ, ਠੀਕ ਹੈ, ਮੇਨ ਵਜੂਦ ਦਾ, ਗੁਰਦੇ, ਹਾਂਜੀ, ਜਿਗਰ, ਦਿਲ, ਮਿਹਦਾ, ਜੋ ਮਤਲਬ ਸਿਸਟਮ, ਸ਼ੂਗਰ ਤੇ ਨਹੀਂ, ਫਲਾਣਾ ਤੇ ਨਹੀਂ, ਜੋ ਹੁੰਦੇ, ਉਹਨੇ ਸਾਰਾ ਕੁਝ ਕਰਤਾ। ਉਹਨੇ ਕਿਹਾ ਜੀ ਇੱਕ ਅਲਟਰਾਸਾਊਂਡ ਰਹਿ ਗਿਆ ਜਿਹਦੇ 'ਚ ਅਸੀਂ ਮਜ਼ੀਦ ਦੇਖਾਂਗੇ ਕਿ ਤੁਹਾਡੇ ਲੀਵਰ ਜਾਂ ਕਿਡਨੀਜ਼ ਕੋਈ ਪ੍ਰੋਬਲਮ। ਪਾਇਣ ਉਹਨਾਂ ਨੇ ਮੈਨੂੰ ਕਰਕੇ ਨਾ ਮੇਰੇ ਉਹ ਛਿੱਟ ਕੇ ਨਾ, ਮਜ਼ਾ ਨਹੀਂ ਹੁੰਦਾ ਜਦੋਂ ਖੇਡਦੇ ਨੇ ਟੈਪ, ਉਹ ਬੱਕਰੀ ਦੇ ਥਣ ਵਰਗਾ,
ਉਹ ਟੈਪ ਉਹਨਾਂ ਨੇ ਕਰਕੇ ਨਾ, ਤੇ ਉਹਨੇ ਮੈਨੂੰ ਡਾਕਟਰ ਨੇ ਕਿਹਾ, ਉਹਨੇ ਕਿਹਾ ਭੈਣ ਤੁਹਾਡੇ ਲੀਵਰ, ਤੁਹਾਡਾ ਬ੍ਰਦਰ, ਤੁਹਾਡਾ ਕਿਡਨੀ, ਤੁਹਾਡਾ ਮਿਹਦਾ, ਐਵਰੀਥਿੰਗ ਇਜ਼ ਓਕੇ, ਕਿਸੇ ਕਰਨ ਦਾ ਕੋਈ ਰੋਲਾ ਨਹੀਂ। ਕੋਈ ਰੌਲਾ ਨਹੀਂ। ਤੁਹਾਨੂੰ ਜਿੰਨੀ ਵੀ ਪ੍ਰੋਬਲਮ ਆ ਰਹੀ ਨਾ, ਇਹ ਸਾਰੀ ਤੁਹਾਡੀ ਐਂਜ਼ਾਈਟੀ ਔਰ ਮੈਡੀਸਨ ਜਾਂ ਉਹਦਾ ਜੋ ਵੀ ਸਭ ਆ, ਤੁਸੀਂ ਉਹਦੇ ਕੋਲ ਜਾਓ, ਤੁਹਾਨੂੰ ਫਿਜ਼ੀਕਲੀ ਬਾਡੀ ਦੇ ਅੰਦਰ ਕੋਈ ਪ੍ਰੋਬਲਮ ਨਹੀਂ, ਤੁਹਾਡੇ ਦਿਮਾਗ ਦਾ ਮਸਲਾ ਵਾ। ਲਓ ਜੀ, ਉਹ ਮੇਰੇ ਜ਼ਿਹਨ 'ਚ ਸੀ। ਹੁਣ ਮੈਂ ਹਿਸਾਬ ਲਾਇਆ ਵੀ ਦਵਾਈਆਂ ਮੈਂ ਜਿੰਨੀਆਂ ਵੀ ਖਾ ਰਿਹਾ, ਇਹ 4-5 ਬੰਦੇ ਦੀਆਂ ਚੀਜ਼ਾਂ ਹੁੰਦੀਆਂ ਨੇ ਨਾ, ਉਹਦੀ ਵਜ੍ਹਾ ਤੋਂ ਕੈਲਸਟ੍ਰੋਲ ਆ, ਉਹਦੀ ਵਜ੍ਹਾ ਤੋਂ ਆ ਜੀ, ਜਿਗਰ ਜੀ ਆ, ਫਲਾਣਾ ਜੀ, ਯੂਰਨ 'ਚ ਮਸਲਾ ਬਣ ਗਿਆ ਜੀ, ਗੁਰਦੇ ਦੀ ਆਵਾਜ਼ ਫਲਾਣਾ ਹੋ ਰਿਹਾ, ਢੀਂਗ ਹੋ ਰਿਹਾ। ਮੈਂ ਕਿਹਾ ਓਕੇ ਆ, ਹਾਂਜੀ ਠੀਕ ਹੈ ਜੀ। ਸਾਰਾ ਕੁਝ। ਔਰ ਉਹਨੇ ਮੈਨੂੰ ਕਿਹਾ ਜਿੰਨਾ ਥੋੜਾ ਜਿਹਾ ਫੈਟੀ ਲੀਵਰ ਆ, ਔਰ ਇਹ ਤੁਸੀਂ ਹਰ ਦੂਸਰੇ ਬੰਦੇ ਦਾ ਇੰਨਾ ਕੁ ਹੁੰਦਾ, ਮਤਲਬ ਇਹ ਨਹੀਂ ਹੁੰਦਾ ਵੀ 100% ਓਕੇ ਹੋਵੇ, ਤੁਹਾਡੀ ਏਜ ਥੋੜਾ ਬਹੁਤ ਹੁੰਦਾ, ਲੇਕਿਨ ਤੁਸੀਂ ਬਿਲਕੁਲ ਈਜ਼ੀ ਹੋ, ਹੈਲਦੀ ਹੋ, ਕੋਈ ਰੌਲਾ ਨਹੀਂ ਤੁਹਾਨੂੰ। ਮੈਂ ਕਿਹਾ ਓਕੇ। ਓਏ ਹੋਏ, ਹੈਲੋ ਤੂੰ ਸੋਚਿਆ ਸੀ ਕੋਈ ਬਹਾਨਾ ਬਣੇ, ਨਹੀਂ ਸਾਰੇ ਲੇਕਿਨ ਹੁਣ ਤੈਨੂੰ ਕਰਨਾ ਹੀ ਪੈਣਾ। ਸਾਰੇ ਦੇਣੀ ਨਹੀਂ ਇਹ ਹੁਣ ਤੁਹਾਨੂੰ ਘੋੜਾ ਘੁੱਟ ਕਰਨਾ ਹੀ ਪੈਣਾ। ਇਹ ਜੋੜੀਆਂ ਰੱਬ ਬਣਾਉਂਦਾ ਆਵਾਜ਼ਾਂ ਵਿੱਚ ਪਾਦਾ, ਤੁਸੀਂ ਜੋ ਮਰਜ਼ੀ ਕਰ ਲਓ। ਲੇਕਿਨ ਉਸਤਾਦ ਜੀ ਸਾਡੀ ਤੇ ਇਹੀ ਦੁਆ ਵਾ। ਨਹੀਂ ਹਾਂ ਤੁਹਾਡਾ ਉਹਨੇ ਫਰਦਾ ਸਿਰਫ ਦੁਆ ਦੇਣੀ ਬਸ। ਹਾਂ, ਅੱਲਾ ਖੈਰ ਕਰੇਗਾ। ਅੱਛਾ ਜੀ, ਉਹ ਭਾਈਜਾਨ ਅੱਜ 15 ਦਿਨ ਹੋ ਗਏ ਨੇ, ਮੈਂ ਨਾ ਉਹ ਗੋਲੀ, ਨਾ ਬਾਅਦ ਵਾਲੀ ਗੋਲੀ, ਨਾ ਕੋਈ ਮੈਡੀਸਨ, ਨਾ ਕੋਈ ਦਵਾ, ਨਾ ਕੋਈ ਦੁਆ। ਆਹਾ ਵਾਹ ਵਾਹ। ਮੈਂ ਤੈਨੂੰ ਸੁਣਾ ਰਿਹਾ, ਹਾਂਜੀ ਮੈਂ ਠੀਕ ਹੈ? ਓਕੇ। ਅੱਛਾ ਭੈਣ, ਉਹ 15 ਦਿਨ ਲੰਘੇ ਨੇ, 15 ਦਿਨ ਅੱਜ ਜਦੋਂ ਲੰਘੇ ਨਾ 5-6 ਦਿਨ, ਉਦੋਂ ਤੱਕ ਮੈਂ ਥੋੜਾ ਠੀਕ ਰਿਹਾ, ਮੈਨੂੰ ਕੋਈ ਇੰਨਾ ਜ਼ਿਆਦਾ ਮਸਲਾ ਨਹੀਂ ਬਣਿਆ। ਉਹ ਲੇਅਰ ਸ਼ੇਅਰ ਜੀ ਬਣਦੀ ਸੀ, ਮੈਂ ਕਿਹਾ ਕਿੰਨੀ ਕੁ ਬਣੇਗੀ। ਪਾਕਿਸਤਾਨ ਆ ਗਿਆ ਉਸ ਤੋਂ 3 ਦਿਨ ਬਾਅਦ, 4 ਦਿਨ ਬਾਅਦ, ਹੁਣ ਵੀ ਮੈਨੂੰ 8 ਦਿਨ ਹੋ ਗਏ, 9 ਦਿਨ। ਹਾਂਜੀ ਮੇਰੇ ਨਾਲ ਦੇ ਟੇਬਲ ਤੇ ਉਹ ਟੈਬਲੇਟ ਪਈ ਹੁੰਦੀ ਹੈ। ਹੁਣ ਮੈਂ ਤੈਨੂੰ ਦੱਸਾਂ ਆਪਣੀ ਗੱਲ, ਜਦੋਂ ਬੰਦਾ ਸੋਚਦਾ ਵਾ, ਹੁਣ ਹਰ ਦਵਾਈ ਮੈਂ ਛੱਡਤੀ। ਠੀਕ ਹੋ ਗਿਆ। ਉਸ ਤੋਂ ਬਾਅਦ ਜਦੋਂ ਮੈਂ ਇੱਥੇ ਆਇਆ ਨਾ, ਤੇ ਮੇਰੇ ਗੇਮ ਸ਼ੁਰੂ ਹੋਈ, ਦਿਮਾਗ ਮੇਰਾ ਭਾਰਾ ਹੋ ਗਿਆ, ਭਾਰਾ ਹੋਣਾ ਸ਼ੁਰੂ। ਯਾਰ 6 ਸਾਲ ਤੋਂ ਤੁਹਾਡੇ ਦਿਮਾਗ ਨੂੰ ਇੱਕ ਗੋਲੀ ਸਪੋਰਟ ਕਰ ਰਹੀ ਹੈ, ਉਹ 6 ਸਾਲ ਚ ਫਿਰ ਜਿਹੜੀ ਇਹ ਹੁੰਦੀ ਨਾ, ਇਹ ਮੈਡੀਸਨ, ਇਹ ਅਸਰ ਵੀ 20-22 ਦਿਨ ਬਾਅਦ ਸ਼ੁਰੂ ਕਰਦੀ। ਯਾਨੀ ਤੁਸੀਂ ਅੱਜ ਸ਼ੁਰੂ ਕਰਤੀ, ਇਹਨੇ 20-21 ਦਿਨ ਬਾਅਦ ਅਸਰ ਸ਼ੁਰੂ ਕਰਨਾ। ਜਿਹੜੀ ਜੈਨੂਇਨ ਐਂਜ਼ਾਈਟੀ ਦੀ ਮੈਡੀਸਨ ਹੁੰਦੀ, ਫੌਰਨ ਨਹੀਂ ਕਰਦੀ। ਇਹਨੂੰ ਛੱਡਣ ਲੱਗਿਆ ਵੀ ਤੁਸੀਂ ਸਲੋ ਡੋਜ਼ ਤੇ ਆਉਣਾ, ਇੱਕਦਮ ਨਹੀਂ ਛੱਡ ਸਕਦੇ। ਜੀ ਠੀਕ ਹੈ ਜੀ, ਮੈਂ ਇੱਕਦਮ ਛੱਡਤੀ ਅੱਜ। ਇਹਦੇ ਹੁਣ ਹੀ ਮੈਂ ਕੀਤਾ ਵੀ ਮੈਨੂੰ ਥੋੜਾ ਟਾਈਮ ਦੇ ਦਿਓ, ਮੈਨੂੰ ਮਹੀਨੇ ਦਾ ਟਾਈਮ ਦੇ ਦਿਓ, ਮੈਨੂੰ ਫਲਾਣੇ ਦਾ ਕਰ ਦਿਓ। ਇੱਕ ਮਿਸਾਲ ਆ। ਤੇ ਭਾਈਜਾਨ ਦਿਮਾਗ ਦਾ ਉਹ ਆਲਮ ਹੋ ਗਿਆ ਉਸਤਾਦ ਜੁਗਨੂ, ਕਿ ਮੈਂ ਇਹਨੂੰ ਨੋਨੀ ਨੂੰ ਕਹਿਣਾ, ਨੋਨੀ ਮੇਰੇ ਵਾਲ ਪੁੱਟ, ਮੇਰੇ ਵਾਲ ਇੰਜ ਫੜ ਕੇ ਨਾ ਮੇਰੇ ਵਾਲ ਪੁੱਟ, ਮੈਨੂੰ ਸਕੂਨ ਹੁੰਦਾ। ਮੇਰੇ ਆ ਨਾ ਕੋਈ ਚੀਜ਼ ਮਾਰ ਇੱਥੇ, ਯਾਨੀ ਇੰਜ ਦਾ ਕੰਡੀਸ਼ਨ। ਤੇ ਆ ਨਾਲ ਗੋਲੀ ਪਈ ਹੁੰਦੀ ਸੀ ਮੇਰੇ ਟੇਬਲ ਤੇ ਨਾਲ ਪਾਣੀ ਪਿਆ ਹੁੰਦਾ ਸੀ। ਤੇ ਮੈਂ ਅਕਸਰ ਰਾਤ ਨੂੰ ਇਹਨੂੰ ਮੈਂ ਕਹਿਣਾ, ਯਾਰ ਮੈਨੂੰ ਪਾਣੀ ਲਿਆ ਦੇ ਗਲਾਸ। ਉਹ ਮੈਂ ਪੀਂਦਾ ਨਹੀਂ ਸੀ, ਮੈਂ ਰੱਖ ਲੈਣਾ ਸੀ। ਹੁਣ ਉਹਦੇ ਨਾਲ ਮੈਂ ਇੱਕ ਮਤੱਕਾ ਲਾਇਆ ਕਿ ਮੈਂ ਨਹੀਂ ਖਾਣੀ, ਆਹ ਗੋਲੀ ਪਈ, ਆਹ ਪਾਣੀ ਪਿਆ। ਤੇ ਮੈਂ ਉਹਨੂੰ ਇੱਕ ਜਾਨਦਾਰ ਚੀਜ਼ ਮੈਨੂੰ ਕਹਿ ਰਿਹਾ ਕਿ ਲੈ ਤੂੰ, ਤੇਰਾ ਜੋ ਦਿਲ ਕਰਦਾ ਨਾ ਤੂੰ ਕਰ ਲੈ, ਮੈਂ ਨਹੀਂ ਖਾਣਾ ਤੈਨੂੰ। ਇੱਕ ਚੈਲੰਜ। ਅੱਜ ਪਹਿਲਾ ਦਿਨ ਐਸਾ, ਕਸਮ ਵਾਲੀ ਗੱਲ, ਅੱਜ ਪਹਿਲਾ ਦਿਨ ਐਸਾ ਕਿ ਜਿਹੜੀ ਮੇਰੀ ਉਹ ਕੰਡੀਸ਼ਨ ਸੀ ਨਾ, ਉਹ ਕੋਈ 60-70% ਰਹਿ ਗਈ ਆ, ਨਹੀਂ 30-40% ਘਟ ਗਈ। ਮਾਸ਼ਾਅੱਲਾ। ਔਰ ਮੈਂ ਉਸ ਕੰਡੀਸ਼ਨ 'ਚ ਵੀ ਟੀ ਟਾਈਮ ਕਰਦਾ ਰਿਹਾ। ਔਰ ਯਕੀਨ ਕਰੋ, ਜਿਹੜੇ ਪਿਛਲੇ 5-6 ਦਿਨ ਪਹਿਲੇ ਟੀ ਟਾਈਮ ਗਏ ਨੇ ਨਾ, ਮੈਂ ਟੋਟਲ ਗਨੂਦਗੀ 'ਚ ਕੀਤੇ ਨੇ। ਮੈਨੂੰ ਨਹੀਂ ਸਮਝ ਆ ਰਹੀ ਕੀ ਹੋ ਰਿਹਾ ਕੀ ਨਹੀਂ। ਮੈਨੂੰ ਖਾਬ ਲੱਗ ਰਿਹਾ ਸੀ ਸਾਰਾ, ਕਿ ਇਹ ਖਾਬ ਆ ਕੋਈ, ਪਤਾ ਨਹੀਂ ਕੀ ਹੈ। ਹੁਣ ਕੁਝ ਥੋੜਾ ਮੈਂ ਐਕਟਿਵ ਹੋਣਾ ਸ਼ੁਰੂ ਹੋਇਆ। ਔਰ ਭਾਈਜਾਨ ਇਹ ਸਾਰੀ ਤੁਹਾਡੀ ਵਿਲ ਪਾਵਰ ਦੀ ਗੇਮ ਹੁੰਦੀ। ਫਿਰ ਮੈਂ ਇੱਕ ਡਾਕਟਰ ਸਾਹਿਬ ਨਾਲ ਫੋਨ ਕੀਤੀ ਗੱਲ, ਮੈਂ ਕਿਹਾ ਮੈਂ ਇਦਾਂ ਕੀਤਾ ਵਾ, ਆ ਮੈਂ ਛੱਡ ਦਿੱਤਾ ਇੱਕਦਮ। ਤੇ ਉਹਨਾਂ ਨੇ ਮੈਨੂੰ ਕਿਹਾ, ਭੈਣ ਸਾਡੇ ਨਾ ਡਾਕਟਰੀ 'ਚ ਇਸ ਚੀਜ਼ ਨੂੰ ਵੀ ਇੱਕ ਇਲਾਜ ਦੀ ਕਿਸਮ ਕਹਿੰਦੇ, ਕਿ ਵੀ ਇੱਕ ਇਲਾਜ ਆਪ ਜਿਹੜਾ ਕਰਨਾ, ਇਹਨੂੰ ਇਹਦੀ ਪਾਵਰ ਇੰਨੀ ਵਧਾ ਲੈਣੀ ਕਿ ਤੁਹਾਡੇ ਔਜ਼ਾਰ ਜਿਹੜੇ ਨੇ ਤੁਹਾਡੇ, ਉਹ ਤੁਹਾਡੀ ਇਹਦੇ ਮੁਤਹਿਦ ਹੋ ਕੇ ਠੀਕ ਹੋਣੇ ਸ਼ੁਰੂ ਹੋ ਜਾਣ ਅੰਦਰੋਂ। ਇਹ ਵੀ ਇੱਕ ਨੂੰ ਇਲਾਜ ਕਰਨੇ, ਤੇ ਬਹੁਤ ਅੱਛੀ ਗੱਲ ਆ। ਤੇ ਮੈਂ ਕਿਹਾ ਮੈਂ ਕਾਇਮ ਹਾਂ। ਮੈਂ ਕਿਹਾ ਮੈਨੂੰ ਕੋਈ ਐਸਾ ਕੋਈ ਪੈਨਿਕ ਅਟੈਕ ਕਿ ਮੈਂ ਡਿੱਗ ਹੀ ਪਿਆ, ਮੈਂ ਫਲਾਹ ਹੋ ਗਿਆ, ਜਾਂ ਮੈਂ ਕਹਾਂਗਾ ਯਾਰ ਮੈਂ ਆਪਣੀ ਵੱਲੋਂ 100 ਲੈਵਲ ਤੇ ਜਾ ਕੇ ਮੈਂ ਕੋਸ਼ਿਸ਼ ਕੀਤੀ, ਲੇਕਿਨ ਇਹਦੇ ਬਾਵਜੂਦ ਵੀ ਮਤਲਬ ਮੈਂ, ਕਿਉਂਕਿ ਇੱਕ ਚੀਜ਼ ਮੇਰੇ ਜਿੰਨੀ ਦੇਰ ਇਖਤਿਆਰ ਆ, ਇੱਕ ਮੇਰੇ ਪੈਨਿਕ ਅਟੈਕ ਹੋਇਆ, ਮੈਂ ਇੱਕ ਬੇਇਖਤਿਆਰ ਹੋ ਕੇ ਡਿੱਗ ਪਿਆ ਥੱਲੇ, ਤੁਸੀਂ ਮੈਨੂੰ ਚੁੱਕ ਕੇ ਹਸਪਤਾਲ ਲੈ ਗਏ। ਉਹ 'ਚ ਮੈਂ ਕੀ ਇਰਾਦਾ ਕਰਾਂ? ਨਹੀਂ ਉਹ ਤਾਂ ਇਰਾਦਾ ਮੈਂ ਉਨੀ ਦੇਰ ਕਰ ਸਕਦਾ ਜਿੰਨੀ ਦੇਰ ਮੈਂ ਹੋਸ਼ 'ਚ। ਠੀਕ ਹੈ ਨਾ? ਜਦੋਂ ਮੈਂ ਦੇਖਾਂ ਕਿ ਬਿਲਕੁਲ ਉਦੋਂ ਫਿਰ ਦੇਖ ਲਾਂਗੇ। ਲੇਕਿਨ 15 ਦਿਨ ਹੋ ਗਏ, ਅੱਲਾ ਦਾ ਸ਼ੁਕਰ, ਨਾ ਪੈਨਿਕ ਅਟੈਕ,
ਨਾ ਕੋਈ ਐਂਜ਼ਾਇਟੀ। ਫਿਰ ਮੇਰਾ ਕੀ ਹੋਣ ਲੱਗ ਪਿਆ ਸੀ, 15 ਦਿਨ ਪਹਿਲੇ ਮੇਰਾ ਮੂਡ ਸਵਿੰਗ ਹੋਣ ਲੱਗ ਪਿਆ ਸੀ। ਅੱਧੇ ਘੰਟੇ ਬਾਅਦ ਮੂਡ ਹੋਰ, ਅੱਧੇ ਘੰਟੇ ਬਾਅਦ ਹੋਰ, 2 ਘੰਟੇ ਬਾਅਦ ਮੂਡ, ਯਾਨੀ ਮੈਂ ਬੈਠਾ, ਮੈਂ ਨਾਲ ਲਓ ਵੀ ਇਦਾਂ ਕਰਦੇ ਆ, 2 ਘੰਟੇ ਬਾਅਦ ਪੂਰੇ ਸਾਰੇ ਤਿਆਰ ਤਿਉਰ ਹੋ ਜਾ, ਆਪਾਂ ਨਿਕਲਣਾ। ਇਹ 2 ਘੰਟੇ ਬਾਅਦ ਸਾਰੇ ਤਿਆਰ ਤਿਉਰ ਹੋ ਕੇ ਮੇਰੇ ਕੋਲ ਆਏ, ਮੈਂ ਕਿਹਾ ਤੇ ਮੇਰੀ ਤਬੀਅਤ ਇੱਕ ਹੋਰ ਆ, ਮੈਂ ਬੰਦਾ ਹੀ ਹੋਰ ਆ, ਉਹ ਬੰਦਾ ਹੀ ਨਹੀਂ ਮੈਂ। ਫੀਲਿੰਗ ਹੀ ਸਭ ਕੁਝ। ਹਾਂਜੀ, ਉਹਨਾਂ ਨੇ ਕਹਿਣਾ ਮੈਂ ਕਹਿਣਾ ਯਾਰ ਜਾਓ ਯਾਰ ਕਰ ਲਓ ਉਸਤਾਦ ਜੀ ਆਪੇ, ਉਹ ਨਹੀਂ ਯਾਰ ਮੈਂ ਨਹੀਂ ਕਰਨਾ ਯਾਰ, ਹਾਂਜੀ ਉਹ ਯਾਰ ਲਾਣ ਦੇ ਭੇਜੋ, ਕੀ ਕਰਨਾ ਯਾਰ, ਟੀ ਟਾਈਮ ਹੀ ਕਰ ਲੈਣੇ, ਇਹ ਹਿਸਾਬ ਸੀ। ਤੇ ਅਗਲੇ 2 ਘੰਟੇ ਬਾਅਦ ਫਿਰ ਮੈਂ ਕਹਿ ਰਿਹਾ ਯਾਰ ਤੁਸੀਂ ਮੈਨੂੰ ਲੈ ਜਾਣਾ, ਸੋ ਕਹਿੰਦੇ ਉਸਤਾਦ ਜੀ ਅਸੀਂ ਤੁਹਾਨੂੰ ਆਏ, ਤੁਸੀਂ ਸਾਨੂੰ ਕਿਹਾ ਉਹ ਯਾਰ ਤੁਸੀਂ ਧੱਕੇ ਨਾਲ ਹੀ ਲੈ ਜਾਣਾ। ਯਾਨੀ ਮੈਂ ਬੇਤਬਾਰਾ ਜਿਹਾ ਟੈਪ ਹੋ ਗਿਆ ਸੀ ਬੰਦਾ ਆਪਣੇ ਆਪ 'ਚ ਹੀ। ਆਹੋ ਸਾਰਿਆਂ ਅੱਗੇ, ਇਹ ਕੀ ਕਰਦਾ ਪਿਆ ਯਾਰ, ਅਸੀਂ ਸਾਰੀ ਤਿਆਰੀ ਕਰਨ ਦੁਬਈ ਵੀ ਇਦਾਂ ਹੋਣਾ। ਮੈਂ ਲਾਲੇ ਨੂੰ ਲਾਲਾ ਜਾਣਾ ਰਾਤ ਨੂੰ, ਐਵੇਂ ਮੂਡ ਹੈਪੀ ਹੋਇਆ ਕਿਸੇ ਗੱਲ ਤੋਂ, ਰਾਤ ਨੂੰ ਲਾਲੇ ਨੇ ਗੱਡੀ ਕਰਾਈ, ਸਾਰਾ ਕੁਝ ਕਰਾਇਆ, ਉਹ ਤਕੀਰ ਭਾਈ ਸਲਮਾਨ ਸਾਰੇ ਐ ਖਾਣੇ ਛਾਣੇ ਰੱਖੇ ਨੇ, ਫਿਸ਼ ਰੱਖੀ, ਸਾਰਾ ਕੁਝ ਰੱਖਾ, ਗੱਡੀ ਬੂਹੇ ਅੱਗੇ ਆਈ ਤੇ ਮੈਂ ਫੋਨ ਬੰਦ ਕਰਕੇ ਤੇ ਸੌਂ ਕੇ ਅਬਦੁੱਲਾ ਨੂੰ ਕਹਿਣਾ, ਇਹਨਾਂ ਨੂੰ ਕਹਿੰਦਾ ਸੁੱਤਾ ਗੇੜਾ, ਇਹਨੂੰ ਕਹਿੰਦਾ ਮੇਰੀ ਤਬੀਅਤ ਸੀ। ਤੇ ਜਰਮਨ ਜਾਨ 15 ਦਿਨ ਹੋ ਗਏ, ਮੇਰਾ ਮੂਡ ਸੋਚ ਸਟੇਬਲ ਆ। ਕੀ ਬਾਤ ਉਸਤਾਦ ਜੀ। ਲੇਕਿਨ ਨੋਨੀ ਨੂੰ ਕ੍ਰੈਡਿਟ ਦੇਣਾ, ਸਟੇਬਲ ਆ। ਨੋਨੀ ਦਾ ਬੜਾ ਚਾਹਤਾ, ਕਿਉਂਕਿ ਇਹਨੂੰ ਮੈਂ ਕਿਹਾ ਯਾਰ ਨੋਨੀ ਹੁਣ ਤੂੰ ਮੈਨੂੰ ਇੱਕ ਗੱਲ ਦੱਸ, ਸਮਝ ਆ ਰਹੀ ਗੱਲ ਦੀ? ਹਾਂਜੀ ਹਾਂਜੀ ਮੈਂ ਨਹੀਂ ਸੀ ਸੋਚ ਸਕਦਾ ਕਿ ਮੈਂ ਕਦੀ ਇਹ ਛੱਡ ਸਕਾਂਗਾ, ਲੇਕਿਨ ਮੈਂ ਸੋਚਿਆ ਦਿਮਾਗ ਨੂੰ। ਉਸ ਤੋਂ ਬਾਅਦ ਅੱਛਾ ਹੁਣ ਤੂੰ ਕਹਿਣਾ ਵਾ, ਹੁਣ ਮੈਂ ਇਹ ਸੋਚਦਾ ਕਿ ਮੈਂ 10 mg ਦੀ ਗੋਲੀ ਖਾਣਾ, ਹੁਣ ਇਹਨੂੰ ਮੈਂ 5 ਕਰ ਦਿੰਦਾ ਵਾ, ਹਾਂਜੀ ਹਾਂਜੀ ਠੀਕ ਹੈ, 5 ਮਹੀਨਾ ਕ ਖਾ ਕੇ ਫਿਰ ਮੈਂ 1 ਦਿਨ ਛੱਡ ਕੇ 1 ਦਿਨ ਕਰ ਦੇਣਾ। ਇਦਾਂ ਹੀ ਡਾਕਟਰ ਕਹਿੰਦੇ ਛੱਡੋ, 1 ਦਿਨ ਛੱਡ ਕੇ 1 ਦਿਨ 5 ਖਾਣ ਲੱਗ ਪੈਣਾ, ਫਿਰ ਮੈਂ ਛੱਡ ਦੂੰਗਾ। ਮੈਂ ਕਦੀ ਵੀ ਨਹੀਂ ਸੀ ਛੱਡ ਸਕਣਾ। ਹਾਂਜੀ, ਲੱਗੇ ਰਹਿਣਾ ਤੁਸੀਂ। ਸਮਝ ਆ ਰਹੀ ਗੱਲ ਦੀ? ਹਾਂਜੀ ਹੁਣ ਤੂੰ ਮੈਨੂੰ ਇਹ ਦੱਸ, ਤੇਰੀ ਮਾਂ ਹੈਗੀ, ਹਾਂਜੀ ਰੋਜ਼ ਉਹਨੂੰ ਮਿਲਦਾ ਜਾ ਕੇ? ਹਾਂਜੀ ਅੱਛਾ ਇੱਕ ਮਿਸਾਲ ਆ, ਤੂੰ ਆਪਣੀ ਮਾਂ ਵਾਸਤੇ ਕੀ ਕਰ ਸਕਦਾ? ਇੱਕ ਮਿਸਾਲ ਵੈਸੇ ਪੁੱਛ ਰਿਹਾ, ਮੈਂ ਇਹ ਨਹੀਂ ਕਹਿ ਰਿਹਾ ਵੀ ਆ ਤੂੰ ਛੱਡ ਦੇ, ਨਾਰਮਲ ਇੱਕ ਤੂੰ ਪੁੱਛ, ਤੇਰੀ ਮਾਂ ਨੂੰ ਕਦੀ ਤੇਰੀ ਜ਼ਿੰਦਗੀ ਦੀ ਵੀ ਲੋੜ ਪੈ ਜੇ, ਕਦੀ ਤੇਰੀ ਜਾਨ ਦੀ ਵੀ ਲੋੜ ਪੈ ਜੇ, ਕੁਛ ਵੀ ਤੇਰੀ ਮਾਂ ਨੂੰ? ਹਾਂ, ਮੈਂ ਤਨ ਮਨ ਆਪਣਾ ਜਾਨ ਵੀ, ਆਰਡਰ ਵੀ ਕੋਈ ਲਾਵੇ ਉਹ ਮੈਂ ਮੰਨਾਂ। ਮੌਤ ਨੂੰ ਵੀ ਲੈ ਸਕਦਾ, ਮੌਤ ਕਿੱਡਾ ਵੱਡੀ ਗੱਲ ਆ। ਮੌਤ ਵੀ, ਮੌਤ ਦੀ ਤਕਲੀਫ ਇਹ ਆ ਮੈਂ ਕਿ ਕੁਛ ਵੀ ਨਹੀਂ ਸਮਝਾਂਗਾ। ਮੌਤ ਦੀ ਤਕਲੀਫ ਇਹ ਆ ਭਾਈਜਾਨ ਕਿ ਤੁਹਾਡੀ ਸੋਚ ਆ, ਤੇ ਉਹ ਸਾਰਾ ਕੁਝ ਤੂੰ ਕਰ ਸਕਦਾ। ਹਾਂਜੀ ਤੇ ਤੈਨੂੰ ਲੱਗਦਾ ਕਿ ਜਿਹੜੇ ਸਿਗਰਟ ਤੂੰ ਪੀਣਾ ਹੈ, ਹਾਂਜੀ ਇਹਨਾਂ ਨਾਲ ਤੂੰ ਆਪਣੀ ਮਾਂ ਨਾਲੋਂ ਜ਼ਿਆਦਾ ਮੁਹੱਬਤ ਕਰਦਾ? ਦੋਵਾਂ ਪਾਸੇ, ਇੱਕ ਪਾਸੇ ਤੇਰੀ ਮਾਂ ਹੋਵੇ, ਇੱਕ ਪਾਸੇ ਸਿਗਰਟ ਹੋਣ, ਤੈਨੂੰ ਬੰਦਾ ਕਹੇ ਜਾਂ ਇਹਨੂੰ ਮਿਲ ਲਾ ਜਾਂ ਇਹਨਾਂ ਨੂੰ ਅਪਣਾ ਲਾ, ਕਿਹਨੂੰ ਕੀ ਕਰੇਗਾ? ਮਾਂ ਨੂੰ ਤੇ ਮਾਂ ਕਿੰਨੀ ਦੇਰ ਹੋ ਗਈ ਕਹਿੰਦੀ ਕਿ ਮੈਨੂੰ ਅਪਣਾ ਲਾ, ਉਹਨੂੰ ਛੱਡ ਦੇ, ਤਾਜੀ ਕਿਸੇ ਨੂੰ ਹੈ? ਤੇ ਫਿਰ ਤੂੰ ਤਾਂ ਝੂਠਾ ਵਾ, ਤੂੰ ਕਿਦੋਂ ਪਿਆਰ ਕਰਦਾ ਮਾਂ? ਕੀ ਕੀ ਹਾਂਜੀ ਤਾਜੀ ਗੱਲ ਸੁਣਾ ਦੇਣਾ। ਬੱਚੇ ਨੂੰ ਪਿਆਰ ਨਹੀਂ, ਮੈਂ ਉਹਨੂੰ ਉਹਦੇ ਤਰੀਕੇ ਨਾਲ ਸਮਝਾ ਰਿਹਾ। ਦੇਖ ਇਹੀ ਗੱਲ ਅਗਰ ਮੈਨੂੰ ਸਮਝਾਉਂਦਾ, ਮੈਂ ਪੜ੍ਹੇ ਲਿਖੇ ਤਰੀਕੇ ਨਾਲ ਸਮਝਾਉਣੀ ਸੀ। ਯੈਸ, ਮੈਂ ਉਹਨੂੰ ਸਮਝਾ ਰਿਹਾ ਕਿ ਉਹਦੇ ਖਾਨੇ 'ਚ ਗੱਲ ਵੜੇ। ਮੈਂ ਇੱਕ ਬਹੁਤ ਅੱਛਾ ਸਪੀਕਰ ਹਾਂ, 12 ਇੰਚ ਦਾ ਡਬਲ ਕੋਰ ਵਾਲਾ ਜੀ, ਨਾ ਲਾਊਡ ਦੂਰ ਜਾਣ ਵਾਲਾ, JBL ਦਾ, ਓਹੋ ਜਿਹੜਾ ਹਿਲਦਾ ਵੀ ਥੋੜਾ ਥੋੜਾ। ਪਰ ਵਕਤ ਤੁਸੀਂ ਤਾਰੀ ਹੋ ਜਾਂਦੇ ਅਗਲੇ ਬੰਦੇ। ਯਾਮਾ ਹੀ ਹਾ ਉਸਤਾਦ ਜੀ ਆ ਤੇ ਸਿੱਧਾ ਕਰੋ। ਕੀ ਕਿਉਂ ਜੀ? ਖਾਲੀ ਕੀ ਗੱਲ? ਬਸ ਕਰਦੇ ਖਾਲੀ। ਅੱਛਾ ਜੀ, ਮੈਂ ਹੁਣ ਓਏ ਠਹਿਰ ਜਾ। ਅੱਛਾ ਜੀ ਦੱਸੋ ਜੀ, ਤੁਸੀਂ ਸਬੂਤ ਦਿਓ ਨਾ ਕਿ ਤੁਸੀਂ ਆਪਣੀ ਮਾਂ ਨਾਲ ਬਹੁਤ ਜਾਨ ਵੀ ਦੇ ਦਾਂਗਾ ਭਲਾ ਕਰ। ਜਾਨ ਵੀ ਦੇ ਦਾਂਗਾ। ਨਹੀਂ ਤੁਸੀਂ ਦੱਸੋ ਨਾ, ਤੇ ਉਹ- ਤੁਸੀਂ ਇੱਕ ਆ ਜਿਹੜੀ ਚੀਜ਼ ਆ, ਇੱਕ ਜਿਹੜੀ ਤੁਹਾਡੇ ਨਾਲ ਅਸੀਂ ਡਿਸਕਸ ਕਰ ਰਹੇ ਹਾਂ, ਤੁਸੀਂ ਇਹ ਸਾਬਤ ਕਰੋ ਕਿ ਇਹ ਮੈਂ ਆਪਣੀ ਮਾਂ ਨਾਲੋਂ ਇਹਨੂੰ ਜ਼ਿਆਦਾ ਪਿਆਰ ਨਹੀਂ ਕਰਦਾ। ਇਹ ਸਾਬਤ ਕਰੋ। ਕਿੱਦਾਂ ਸਾਬਤ ਕਰੋਗੇ? ਇਹ ਤਾਜੀ ਛੱਡ ਕੇ ਸਾਬਤ ਕਰਾਂਗਾ। ਹੈ ਛੱਡ ਕੇ ਮਹੀਨੇ ਬਾਅਦ? ਹਾਂਜੀ ਨਹੀਂ ਮਹੀਨੇ ਨਹੀਂ ਤਾਜੀ, ਮੈਂ ਇਹ ਕਨਫਰਮ ਨਹੀਂ ਕਰਨਾ ਮਹੀਨਾ ਨਹੀਂ। ਜਾਂ 10 ਦਿਨ। ਅੱਛਾ, ਇੱਕ ਮਿਸਾਲ। ਇਹ ਜਿਹੜਾ ਤੁਸੀਂ ਕਹਿੰਦੇ ਨਾ, ਚਲੋ ਇੱਕ ਮਿੰਟ ਠਹਿਰ ਜਾ। ਹਾਂਜੀ। ਤੂੰ ਹੁਣੇ ਕਹਿ ਦੇਵੇਂ ਕਿ ਭਾਜੀ ਮੈਂ ਕਹਿੰਦਾ ਮੇਰੀ ਅੱਲਾ ਨਾ ਕਰੇ ਮੇਰੇ ਮਾਂ ਪਿਓ ਨੂੰ ਕੁਛ ਹੋ ਜਾਵੇ ਅਗਰ ਮੈਂ ਪੀਵਾਂ ਦੁਬਾਰਾ ਤੇ, ਠੀਕ ਹੈ ਜੀ, ਇੱਕ ਮਿਸਾਲ ਆ। ਇੱਕ ਲਾਈਕ ਮੈਂ ਇੱਕ ਤੈਨੂੰ ਤੇਰੇ ਮਹੱਲੇ, ਤੇਰੀ ਜਿੱਥੇ ਤੂੰ ਜੰਮਿਆ ਪਲਿਆ ਉਸ ਲੈਂਗੁਏਜ 'ਚ ਤੇਰੇ ਨਾਲ ਗੱਲ ਕਰ ਰਿਹਾ, ਜਿਵੇਂ ਅਸੀਂ ਕਹਿੰਦੇ ਲੋ ਜੀ ਮੇਰੀ ਮਾਂ ਮਰ ਜੇ ਮੈਂ ਤੋਂ ਬਾਅਦ ਤੱਕ, ਇੱਕ ਤੈਨੂੰ ਮੈਂ ਉਸ ਟੈਂਪੋ 'ਚ ਉਸ ਲੈਵਲ 'ਚ ਸਮਝਾ ਰਿਹਾ ਤਾਂ ਕਿ ਤੈਨੂੰ ਸਮਝ ਆ ਜਾਏ। ਮੈਂ ਕਹਿੰਦਾ ਚਲੋ ਜੀ ਇੱਕ ਮਿਸਾਲ ਆ, ਤੇਰੀ ਮਾਂ ਕਹਿ ਦਿੰਦੀ ਆ ਆਬਾਸ ਤੂੰ ਮੇਰਾ ਮਰੀ ਦਾ ਮੂੰਹ ਵੇਖਿਆ ਅੱਜ ਤੋਂ ਬਾਅਦ ਤੂੰ ਸਿਗਰਟ ਪੀਵੇਂ, ਫਿਰ ਵੀ ਉਹਨੂੰ ਕਹੇਗਾ ਕਿ ਮਾਂ ਜੀ ਨਹੀਂ ਤੁਸੀਂ ਹੌਲੀ ਹੌਲੀ ਮਾਰ ਲਓ, ਮੈਨੂੰ ਮਹੀਨੇ ਕੁ ਦਾ ਟਾਈਮ ਦੇ ਦਿਓ, ਹੈ? ਫਿਰ ਕੀ ਕਰੇਗਾ? ਅੱਛਾ ਚੱਲ ਇਹ ਦੱਸ, ਅਗਰ ਤੂੰ ਅੱਜ ਨਹੀਂ ਕਰਦਾ ਤੈਨੂੰ ਜ਼ਿਆਦਾ ਕੀ ਹੋ ਜਾਏਗਾ? ਮਰ ਜਾਏਗਾ ਤੂੰ? ਨਹੀਂ ਤਾਜੀ ਕੀ ਹੋਏਗਾ? ਤਕਲੀਫ ਬਰਦਾਸ਼ਤ ਕਰਨੀ ਪਏਗੀ ਕਿਉਂਕਿ ਤੂੰ ਆਦੀ ਆ। ਹਾਂਜੀ ਤੇ ਤੂੰ ਮਾਂ ਵਾਸਤੇ ਇੰਨਾ ਨਹੀਂ ਕਰ ਸਕਦਾ?
ਮਾਂ ਵਾਸਤੇ ਇਹਨਾਂ ਨਹੀਂ ਕਰ ਸਕਦਾ। ਐਡਾ ਮਾਂ ਨਾਲ ਮੈਂ ਪਿਆਰ, ਮਤਲਬ ਉਹ ਮੌਤ ਦੀ ਤਕਲੀਫ ਤੂੰ ਝੱਲ ਲੈਣੀ ਆ ਤੇ ਤੂੰ ਮਾਂ ਵਾਸਤੇ ਇਹਨੂੰ ਛੱਡਣ ਦੀ ਤਕਲੀਫ ਨਹੀਂ ਝੱਲ ਸਕਦਾ। ਤੂੰ ਕਿਹੜਾ ਲਾਂਤੀ ਆ ਕਹਿੰਦਾ ਮੈਂ ਆਪਣੀ ਮਾਂ ਨਾਲ ਪਿਆਰ ਕਰਦਾ। ਭਾਜੀ ਉਹ ਕੰਮ ਨਾ ਛੱਡ ਜਾਵੇ। ਉਹ ਭਾਜੀ ਇੱਕ ਮਿੰਟ ਛੱਡ ਜਾਵੇ ਯਾਰ ਕੰਮ, ਉਹ ਮੈਂ ਇਹਨੂੰ ਫੇਰ ਖੜ ਨਹੀਂ, ਮਾਂ ਵਾਸਤੇ ਤੂੰ ਜਾਨ ਦੇ ਸਕਦਾ। ਹਾਂਜੀ। ਜਾਨ ਦੀ ਤਕਲੀਫ ਇਹ ਆ ਕਿ ਤੇਰੇ ਸਿਰ ਤੋਂ ਪੈਰਾਂ ਤੱਕ ਜਾਨ ਖਿੱਚਣੀ, ਔਰ ਉਸ ਟਾਈਮ ਏਦਾਂ ਹੁੰਦਾ ਜਿਵੇਂ ਕਹਿੰਦੇ ਨੇ ਕੰਡਿਆਂ ਦੇ ਉੱਤੇ ਰੇਸ਼ ਕੋ ਦੁਪੱਟਾ ਪਾ ਕੇ ਨਾ ਤੇ ਇੰਜ ਖਿੱਚੋ ਨਾ ਨੂੰ, ਇੰਜ ਜਾਨ ਜਿਸਮ ਚੋਂ ਨਿਕਲਦੀ। ਇਹ ਮਿਸਾਲ ਦਿੱਤੀ ਜਾਂਦੀ ਆ ਮੌਤ ਦੀ ਕਿ ਇੱਕ ਕੰਡੇ ਆ ਨਾ, ਕੰਡਿਆਂ ਦਾ ਇੱਕ ਪੂਰਾ ਛੱਜਾ ਵਾ ਕੰਡਿਆਂ ਦਾ, ਜਿੱਥੇ ਕੰਡੇ ਉਹਦੇ ਉੱਤੇ ਕੋਈ ਬਰੀਕ ਜਿਹਾ ਰੇਸ਼ਮੀ ਜਾਂ ਕਾਟਨ ਦਾ ਕੋਈ ਦੁਪੱਟਾ ਇੰਜ ਕਰਕੇ ਉੱਤੇ ਪਾ ਦੇ। ਉਸ ਤੋਂ ਬਾਅਦ ਦੋ ਨੁੱਕਰਾਂ ਫੜ ਕੇ ਨਾ ਉਹਨੂੰ ਖਿੱਚਣਾ ਸ਼ੁਰੂ ਕਰ ਤੇ ਕੰਡੇ ਉਹਦੇ ਵਿੱਚ ਪਰੁਚੇ ਨੇ, ਔਰ ਉਹਨੂੰ ਖਿੱਚਣਾ ਸ਼ੁਰੂ ਕਰੋ ਤਾਂ ਕੀ ਹਾਲ ਹੋਏਗਾ? ਤਾਜੀ ਉਹ ਟਾਕੀਆਂ ਬਣ ਜਾਣਗੀਆਂ, ਇੱਕ ਇੱਕ ਰੇਸ਼ਾ ਉਹਦਾ ਲਹਿਦਾ ਹੋ ਜਾਏਗਾ। ਇੰਜ ਜਾਨ ਜਿਸਮ ਚੋਂ ਨਿਕਲਦੀ, ਦਰਦ ਹੁੰਦੀ। ਉਹ ਦਰਦ ਤੂੰ ਕਹਿੰਦਾ ਮੈਂ ਬਰਦਾਸ਼ਤ ਕਰ ਲਾਂਗਾ, ਇਹ ਤੂੰ ਕਹਿੰਦਾ ਮੈਨੂੰ ਮਹੀਨੇ ਦਾ ਟਾਈਮ ਦੇ ਦਿਓ। ਤਾਜੀ ਮੈਂ ਟਾਈਮ ਟੂਮ ਨਹੀਂ, ਮੈਂ ਇਹ ਮੇਰੇ ਦਿਲੋਂ ਹੀ ਉਤਰ ਗਈ ਹੈ ਦਿਮਾਗ ਚੋਂ ਵੀ। ਨਹੀਂ ਤੂੰ ਸਾਨੂੰ ਕਨਫਰਮ ਨਹੀਂ ਕਰ ਰਿਹਾ ਕਿ ਸਾਜੀ ਅੱਜ ਤੋਂ ਬਾਅਦ ਤਾਜੀ ਮੈਂ ਅੱਜ ਤੋਂ ਬਾਅਦ ਬਾਸ ਮਰ ਜਾਏਗਾ, ਅੱਜ ਤੋਂ ਬਾਅਦ ਬਾਸ ਭੁੱਖਾ ਰਹਿ ਲੇਗਾ, ਟੱਕਰਾਂ ਮਾਰ ਲਾਂਗਾ, ਮੈਂ ਲਿਟ ਲਾਂਗਾ, ਮੈਂ ਦਵਾਈਆਂ ਉਹਦੇ ਅਗੇਂਸਟ ਕੋਈ ਖਾ ਲਾਂਗਾ ਵੀ ਉਹਨੂੰ ਕਰਨਾ, ਉਸ ਚੀਜ਼ ਨੂੰ ਮੈਂ ਹੱਥ ਨਹੀਂ ਲਾਵਾਂਗਾ। ਇੰਜ ਦੀ ਕਿਉਂ ਨਹੀਂ ਗੱਲ ਕਰ ਰਿਹਾ? ਤੇਰੇ ਅੰਦਰ ਉਹ ਕੌਨਫੀਡੈਂਸ ਕਿਉਂ ਨਹੀਂਗਾ? ਤੂੰ ਇਹ ਕਿਉਂ ਕਹਿ ਰਿਹਾ? ਆਪ ਵੀ ਤੂੰ ਡਾਊਟਫੁਲ ਜਿਹਾ ਕਿਉਂ? ਇਹ ਮੈਨੂੰ ਪਤਾ ਵਾ ਜ਼ਬਾਨ ਜਦੋਂ ਕਹਿ ਲੈਣਾ ਵਾ ਇਹਦੇ ਤੇ ਪੂਰਾ ਉਤਰਨਾ ਕਿੰਨਾ ਆਸਾਨ ਵੀ ਹੈ ਤੇ ਕਿੰਨਾ ਮੁਸ਼ਕਿਲ। ਤੇ ਫਿਰ ਤੂੰ ਨਹੀਂ ਉਤਰ ਰਿਹਾ, ਯਾਨੀ ਤੂੰ ਇੰਨੀ ਕਮਾਨ ਆ ਪਿਓ ਨਾਲ ਮੁਹੱਬਤ ਕਰਦਾ ਜਾਂ ਮੇਰੇ ਨਾਲ ਇੰਨੀ ਕੁ ਕਰਦਾ ਕਿ ਤੂੰ ਉਹ ਫੈਸਲਾ ਨਹੀਂ ਕਰ ਪਾ ਰਿਹਾ। ਸਾਡੀ ਮੁਹੱਬਤ ਹਾਰ ਗਈ ਆ, ਉਹ ਚੀਜ਼ ਦੀ ਤੇ ਤਲਬ ਤੈਨੂੰ ਜਿੱਤੀ ਪਈ ਹੈ। ਤਾਜੀ ਤੁਸੀਂ ਕਹੋ ਨਾ ਹੂੰ ਨਹੀਂ ਤੇ ਮੇਰਾ ਹਾਂਜੀ ਮੈਂ ਤੈਨੂੰ ਅੱਜ ਤੋਂ ਸਾਲ ਪਹਿਲੇ ਗੱਡੀ ਦੇ ਪਿੱਛੇ ਬੈਠੇ ਆ ਬੰਦਾ ਗਵਾਹ ਵਾ, ਮੈਂ ਕਿਹਾ ਸੀ ਬਾਹਰ ਦਾ ਕੰਮ ਛੱਡ ਦੇ, ਤੈਨੂੰ ਇੰਨੇ ਪੈਸੇ ਨਵੀਂ 70 ਔਰ ਪਤਾ ਨਹੀਂ ਕੀ ਤੈਨੂੰ ਮੈਂ ਲੈ ਕੇ ਦਿਆਂਗਾ। ਤੇਰੇ ਮਾਂ ਪਿਓ ਨੇ ਤੈਨੂੰ ਕਦੀ ਨਹੀਂ ਆਫਰ ਕਰਾਈ ਹੋਣੀ। ਤਾਜੀ ਸਾਲ ਦੇਤਾ ਉੱਥੇ 10-15 ਦਿਨ ਮਹੀਨਾ ਹੋਰ ਦੇ ਦਿਓ। ਓਕੇ ਚਲੋ ਜੋ ਠੀਕ ਹੈ ਜੀ। ਆਈ ਖਵਾ ਦਿਓ ਉਸਤਾਦ ਜੀ। ਚਲੋ ਜੀ ਕਾਜੂ ਕੋਜੂ ਜੇ ਗੱਲ ਆ ਗਈ ਨਾ ਮੇਰੇ ਤੇ, ਫਿਰ ਮੈਂ ਫੈਸਲਾ ਕਾਕਾ ਚੁੱਪ ਚੁੱਪ। ਉਹ ਕੱਲੀ ਗੱਲ ਨਹੀਂ, ਮੈਂ ਪੂਰਾ ਆ ਜਾਣਾ ਤੇਰੇ ਤੇ। ਚੁੱਪ ਕਰਕੇ ਬਹਿ ਜਾ। ਆ ਲੋ ਜੀ ਬਾਜੀ। ਦਿਲ ਬਣਾ ਗਿਆ ਉਸਤਾਦ ਜੀ। ਹੁਣ ਫਿਰ ਕੌਣ ਜਾ ਰਿਹਾ? ਦਿਲ ਬਣਾ ਕਿੱਥੇ? ਇਹਦਾ ਤੇ ਖਿਆਲ ਰੱਖਣ। ਇਹਨਾਂ ਦੇ 15 ਦਿਨ ਟਾਈਮ। ਤਾਜੀ ਮੇਰਾ ਇਰਾਦਾ ਪੁਖਤਾ ਵਾ। ਹਾਂ 15 ਲੇਕਿਨ ਮੈਨੂੰ 10-15 ਦਿਨ ਦਾ ਟਾਈਮ ਦੇ ਦਿਓ। ਉਹ ਵੀ ਨਾ ਦੋ ਭਲਾ 10 ਦਿਨਾਂ ਦਾ ਦੇ ਦਿਓ। ਆ ਦਿਲ ਖਾਦੀ ਕਰੋ। ਕੀ ਕਰਦਾ ਕਿਸੇ ਤੇਰੀ ਸਮਝ ਨਹੀਂ ਆ ਰਹੀ। ਤਾਜੀ ਮੈਂ ਸਭ ਤੋਂ ਪਹਿਲੇ ਆਪਣੀ ਘਰ ਆਪਣੀ ਅੰਮਾ ਨੂੰ ਕਹਿਣਾ ਵਾ ਮੈਂ ਅੱਜ ਤੋਂ ਮੈਂ ਇਨਸ਼ਾਅੱਲਾ ਤਾਲਾ ਮੈਂ ਖੁਸ਼ਖਬਰੀ ਜਾਣੀ। ਮੇਰੀ ਗੱਲ ਕਰਾ। ਹਾਂਜੀ ਮੇਰੀ ਗੱਲ ਕਰਾ। ਤਾਜੀ ਸੋ ਗਏ ਉਹਨੇ। ਹਾਂਜੀ ਸੋ ਗਏ ਨੇ। ਕਿਉਂ ਜੀ? ਹਾਲੇ ਤਾਂ 10:30 ਹੋਏ। ਤਾਜੀ ਉਹ ਜਲਦੀ ਸੋ ਜਾਂਦੇ ਆ। ਓਹੋ ਮਾਵਾਂ ਨੇ ਵਿਚਾਰੀ ਨੂੰ। ਚਲੋ ਅੱਲਾ ਕਰਕੇ ਸਵੇਰੇ ਉੱਠਣਾ ਨਾ ਖੈਰ ਨਾਲ। ਹਾਂਜੀ ਚਲੋ ਠੀਕ। ਲੇਕਿਨ ਮੈਨੂੰ ਲੱਗਦਾ ਕਿ ਬਾਸ 100% ਕਾਮਯਾਬ ਹੈ ਜੀ। ਇਨਸ਼ਾਅੱਲਾ ਛੱਡ ਦੇਗਾ ਸਾਰਾ ਕੁਝ। ਅੱਲਾ ਕਰ ਰਿਹਾ। ਇਨਸ਼ਾਅੱਲਾ ਜੀ। ਇਸ ਤੇ ਦੁਆਈ ਕਰ ਨਹੀਂ ਕਲੈਪ ਵਾਲੀ ਜਿਹੜੀ ਗੱਲ ਕੀਤੀ ਉਹਨੇ ਕੋਈ, ਹਾਂ ਕਲੈਪ ਵਾਲੀ ਗੱਲ ਜੋ ਕਰੇਗਾ ਫੇਰ ਸਹੀ। ਲਓ ਜੀ ਜੇ ਗੱਲ ਮੇਰੇ ਗੱਲ ਤੇ ਇਹ ਹੁੰਦੀ ਆ, ਦੇਖੋ ਮੈਂ ਜਦੋਂ ਆਪਣਾ ਦੱਸ ਰਿਹਾ ਨਾ ਕਿ ਮੈਂ ਆਪਣੇ ਆਪ ਨਾਲ ਸੋਚਿਆ ਔਰ ਮੈਨੂੰ ਜਿਹੜਾ ਮਿਲਿਆ ਮੈਂ ਕਿਹਾ ਉਸਤਾਦ ਜੀ ਨਹੀਂ ਖਾਣੀ। ਇੱਥੇ ਮੈਂ ਆ ਅਲੀ ਮੈਨੂੰ ਆ ਦਵਾਈ ਸਾਜੀ, ਮੈਂ ਕਿਹਾ ਬੇਟਾ ਛੱਡਤੀਆਂ, ਖਤਮ ਵਾਹ ਵਾਹ ਬਸ ਟਾਟਾ ਟਾਟਾ ਬਾਏ ਬਾਏ ਕੀ ਬਾਤ ਕਰਤਾ ਹੈ। ਉਹ ਇੰਜ ਦੀ ਗੱਲ ਨਹੀਂ ਕਰ ਰਿਹਾ। ਤਾਜੀ ਇੰਜ ਦੀ ਤਾਜੀ ਹੁਣ ਮੈਨੂੰ ਅਲੀ ਕਹਿੰਦਾ ਉਸਤਾਦ ਜੀ ਦਵਾਈ, ਮੈਂ ਕਹਿੰਦਾ ਦੱਸਦਾ ਵੀ ਮੈਂ ਕਹਿੰਦਾ ਸ਼ਾਇਦ ਮੈਨੂੰ ਲੋੜ ਪਏ, ਸ਼ਾਇਦ ਰਾਤ ਨੂੰ ਮੇਰੀ ਤਬੀਅਤ ਖਰਾਬ ਹੋ ਜਾਵੇ, ਸ਼ਾਇਦ ਮੈਂ ਕਿਹਾ ਹੋਵੇ ਨਾ ਹੋਵੇ, ਮੈਂ ਦੇਖਣਾ ਹੈ ਗੋਲੀ ਮੇਰੇ ਨਾਲ ਇਹ ਕੀ ਮੇਰਾ ਵਿਗਾੜ ਲੈਂਦੀ। ਕੀ ਕਰਦੀ ਹੈ? ਮੈਂ ਐਡਾ ਭਾਈ ਆ, ਮੈਨੂੰ ਅੱਲਾ ਨੇ ਇੰਨਾ ਬਣਾਇਆ ਪਾਵਰਫੁਲ, ਮੈਂ ਦੁਨੀਆ 'ਚ ਇੰਨਾ ਕੁਛ ਕੀਤਾ। ਇੰਨੀ ਕੁ ਗੋਲੀ ਤੇ ਮੈਂ ਪਿੱਛੇ ਲੱਗਾ ਤੇ ਉਹ ਮੈਨੂੰ ਜਦੋਂ ਮਰਜ਼ੀ ਸਿੱਟ ਲੈਂਦੀ ਯਾਰ। ਇੱਕ 5 ਰੁਪਏ ਦੀ ਗੋਲੀ ਜਦੋਂ ਮਰਜ਼ੀ ਮੈਨੂੰ ਸਿੱਟ ਲੈਂਦੀ ਥੱਲੇ। ਲਓ ਦੱਸੋ ਹੈ ਤਾਕਤ ਦੀ ਲੋੜ ਆ, ਖੁਰਾਕ ਦੀ ਲੋੜ ਆ, ਡਰਾਈ ਫੂਡ ਦੀ ਲੋੜ ਆ ਨੂੰ। ਡਰਾਈ ਫਰੂਟ ਖੜਾ ਨਾ ਓਏ ਬੇਵਕੂਫ, ਇਹ ਵੀ ਖੁਸ਼ਕ ਉਹ ਵੀ ਖੁਸ਼ਕ। ਇਹ ਵੀ ਕੁਛ ਨਹੀਂ ਇਹ ਵੀ ਉਹ ਵੀ ਖੁਸ਼ਕ, ਇਹ ਵੀ ਖੁਸ਼ਕ। ਇਹਨੂੰ ਲੋੜ ਆ ਕਿਸੇ ਜੱਟ ਦੇ ਦੇਸੀ ਘਿਓ ਦੀ, ਕਿਸੇ ਜੱਟ ਦੇ ਜੱਟਾਂ ਦੇ ਘਰ ਦਾ ਦੇਸੀ ਘਿਓ, ਗੁਜਰਾਂ ਦੇ ਘਰ ਦਾ ਦੁੱਧ। ਓਏ ਲੈ ਪੁੱਤ ਜੇ ਸਾਡੀ ਆਸ ਤੇ ਰਿਹਾ ਨਾ ਤੂੰ ਆਹ ਮਾੜਾ ਮੋਟਾ ਵੀ ਗਿਆ ਲੈ। ਮੈਂ ਕਰਦਾ ਵੀ ਗਿਆ ਬਗੈਰ ਤੇਰਾ ਯਾਰ ਆ, ਤੇਰਾ ਯਾਰ ਜਾ ਰਿਹਾ ਤੇਰੇ ਤੋਂ 2 ਲੱਖ ਲੜ ਤੇਰੀ ਯਾਰੀ ਤੇ। ਜੀ ਮੈਂ ਉਹਨੂੰ ਉਹ ਤੂੰ ਉਹਨੂੰ ਕੁੱਟ, ਉਹਨੂੰ ਮਾਰ, ਉਹਨੂੰ ਛਿੱਤਰ ਮਾਰ। ਉਹ ਮੈਨੂੰ ਮਾਰਨ ਨੂੰ ਫਿਰਦਾ ਨਹੀਂ ਮਾਰਦਾ ਤੈਨੂੰ। ਮੈਂ ਉਸਤਾਦ ਜੀ ਸਿਰਫ ਸਮਝਾਇਆ ਸੀ ਤੇ ਉਹ ਮੈਨੂੰ ਬੁਲਾਉਣੋਂ ਛੱਡ ਗਿਆ। ਹੋਰ ਬੰਦੇ ਦਿਮਾਗ ਖਰਾਬ। ਤੁਸੀਂ ਇਹ ਤਾਂ ਹੁਣ ਸਾਡੇ ਸਾਹਮਣੇ ਸੁਲਾ ਸਫਾਈ ਨਾ ਰਹੋਗੇ, ਸਾਡੇ ਕੋਲ ਬੜਾ ਚਲੋ ਉੱਠੋ ਆਪਸ ਚ ਗਲੇ ਮਿਲਣ ਲੱਗਿਆ, ਮੁੱਕੇ ਮਾਰੋਗੇ। ਚਲੋ ਚੱਲ ਤਾਜੀ ਬੁਲਾਉਂਦੇ ਆ ਅਸੀਂ। ਤਾਜੀ ਕਿਲੋ ਘਿਓ ਇਹ ਤੇ ਮਿੱਠਾ
ਇਹ 2 ਕਿਲੋ ਘਿਓ ਇਹ ਗਿਫਟ ਕਰ ਦੇਣ ਉਦੋਂ ਹੀ ਮੈਂ ਵਾਦਾ ਕਰ ਅਬਾਸ ਸਾਹਿਬ ਮੇਰੀ ਗੱਲ ਸਾਲ ਕਪੀਲ ਹੈ। ਅਬਾਸ ਸਾਹਿਬ ਮੇਰੀ ਗੱਲ ਸੁਣੋ ਲਓ ਜੀ ਆ ਮੇਰੇ ਸਾਰੇ ਮੇਰੇ ਜਿੰਦ ਜਾਨ ਨੇ ਜੁਗਨੂ ਨੇ ਮੇਰੇ ਵਿੱਚ ਹੀ ਮੈਂ ਅਸੀਂ ਸਾਰੇ ਤੇਰੇ ਨਾਲ ਮੈਂ ਵਾਦਾ ਕਰ ਲੈਣਾ ਤੇ ਉਹਨਾਂ ਨੇ ਕਹਿਣਾ ਜਾਨੀ ਭਾਈ ਤੁਸੀਂ ਜੋ ਕਹਿਤਾ Done. ਫਾਈਨਲ ਆ ਮੈਂ ਤੈਨੂੰ ਕਹਿ ਰਿਹਾ ਪੁਆਇੰਟ ਤੁਸੀਂ ਸਾਨੂੰ ਯਕੀਨ ਦਿਵਾ ਦਿਓ ਕਿਸੇ ਤਰੀਕੇ ਨਾਲ ਦਿਵਾ ਦਿਓ ਤੇਰੇ ਤੇ ਸਿੱਟਿਆ ਜਿਸ ਮਰਜ਼ੀ ਤਰੀਕੇ ਨਾਲ ਤੂੰ ਕਹੇ ਸਾਜ ਜੀ ਮੈਨੂੰ ਕਮਰੇ 'ਚ ਢੱਕ ਲਓ ਮੈਨੂੰ ਦੁਬਈ ਲੈ ਜਾਓ ਮੇਰੇ ਕੋਲ ਹਲਫ ਲੈ ਲਓ ਮੈਨੂੰ ਮੇਰੀ ਮਾਂ ਦੀ ਕਸਮ ਪਾ ਦਿਓ ਬਲਕਿ ਜਦੋਂ ਤੂੰ ਕਹੇਂਗਾ ਨਾ ਸਾਨੂੰ ਮੈਨੂੰ ਆਪੇ ਹੀ ਪਤਾ ਲੱਗ ਜਾਏਗਾ ਕਿ ਤੂੰ ਜੈਨੂਇਨ ਕਹਿ ਰਿਹਾ ਕਿ ਨਹੀਂ ਹਾਂ ਉਦੋਂ ਹਾਲੇ ਤੂੰ ਉਦੋਂ ਦਾ ਕਿੰਨੀ ਵਾਰੀ ਕਿਹਾ ਸਾਰੇ ਤਾੜੀਆਂ ਮਾਰ ਰਹੇ ਮੈਂ ਚੁੱਪ ਮੈਨੂੰ ਨਹੀਂ ਯਕੀਨ ਆ ਰਿਹਾ ਸਾਜੀ ਮੈਂ ਚੱਲ ਲੈਣਾ ਪਾਇਣ ਤੁਹਾਨੂੰ ਮੇਰੀ ਗੱਲ ਸੁਣੋ ਤੁਹਾਨੂੰ 0 ਮੀਟਰ 70 ਜਿਹੜੀ ਇਸ ਟਾਈਮ 2.5 ਲੱਖ ਰੁਪਏ ਦੀ 175 ਦੀ 175 ਦੀ 0 ਮੀਟਰ 70 ਅਗਰ ਤੇ ਅੱਜ ਕੱਲ ਦੀ ਮਤਲਬ 16 ਪ੍ਰੋ ਮੈਕਸ ਚੱਲ ਰਿਹਾ ਆਈਫੋਨ 16 ਪ੍ਰੋ ਮੈਕਸ 5 ਲੱਖ ਰੁਪਏ ਦਾ ਠੀਕ ਹੈ ਜੀ ਦੋ ਚੀਜ਼ਾਂ ਹੋ ਗਈਆਂ ਤੀਜੀ ਚੀਜ਼ ਪਾਇਣ ਤੁਹਾਡੀ ਜਿੰਨੀ ਸੈਲਰੀ ਇਸ ਟਾਈਮ ਇਹਦੇ ਨਾਲੋਂ 25000 ਰੁਪਏ ਸੈਲਰੀ ਜ਼ਿਆਦਾ ਬਟੇ ਤੁਸੀਂ ਸ਼ੁਰੂ ਕਰ ਦਿਓ ਤਿੰਨ ਚੀਜ਼ਾਂ ਹੋ ਗਈਆਂ ਠੀਕ ਹੈ ਚੌਥੀਆਂ ਸੁਣ ਲਓ ਤੁਹਾਨੂੰ ਕਮ ਸੇ ਕਮ 10 ਪੈਂਟਾਂ ਬ੍ਰਾਂਡ 10 ਸ਼ਰਟਾਂ ਬ੍ਰਾਂਡ ਤੁਹਾਡੀ ਕਟਿੰਗ ਤੁਹਾਡੇ ਸ਼ੂਜ਼ ਤੁਹਾਡੀਆਂ ਜਰਾਬਾਂ ਐਵਰੀਥਿੰਗ ਤੁਹਾਡੀ ਲਾਈਫ ਦੀ ਕੋਈ ਚੀਜ਼ ਤੁਹਾਡੀ ਘੜੀ ਅੱਛੀ 10-20-30 ਹਜ਼ਾਰ ਵਾਲੀ ਘੜੀ ਤੁਹਾਡੀ ਅੱਛੀ ਇੱਕ ਨਹੀਂ ਦੋ ਠੀਕ ਹੈ ਜੀ ਪਲੱਸ ਤੇਰਾ ਐ ਸ਼ੇਵਿੰਗ ਮਸ਼ੀਨ ਤੈਨੂੰ ਬ੍ਰਾਂਡ ਦੇ ਪਰਫਿਊਮ ਆ ਸਾਰੀਆਂ ਚੀਜ਼ਾਂ ਲਿਖ ਲਾ ਤੈਨੂੰ ਮੈਂ ਨਾ ਦਿਆਂ ਜਾਂ ਅਸੀਂ ਨਾ ਦੇਈਏ ਤਨਖਾਹ ਤੇ ਮੈਂ ਵਧਾਉਣੀ ਨਾ ਉਹ ਤਾਂ ਮੇਰੀ ਸਿਰ ਪੀੜ ਆ ਬਾਕੀ ਚੀਜ਼ਾਂ ਸਾਰੀਆਂ ਠੀਕ ਆ ਜੀ ਅਸੀਂ ਰਲ ਕੇ ਤੈਨੂੰ ਸਾਰੀ ਫੈਮਿਲੀ ਦਿਆਂ ਇਹ ਤੈਨੂੰ ਮੇਰੇ ਲੋਕ ਗਿਫਟ ਹੋਏਗਾ ਜਾ ਇਹ ਪੈਸੇ ਬਣ ਗਏ ਜਾ ਪਲੱਸ ਇੱਕ ਹੋਰ ਪਲੱਸ ਅਗਲੀ ਗੱਲ ਇਹਨਾਂ ਸਾਰਿਆਂ ਤੋਂ 6 ਮਹੀਨੇ ਬਾਅਦ ਹੋਵੇ 3 ਮਹੀਨੇ ਉਸ ਕੰਮ ਤੋਂ ਜਦੋਂ ਸਾਨੂੰ ਯਕੀਨ ਹੋ ਜਾਏ ਕਿਉਂਕਿ ਸਾਨੂੰ ਯਕੀਨ ਹੁੰਦਿਆਂ ਵੀ ਦਿਲ ਕਰੇ ਮਹੀਨਾ ਲੱਗ ਜਾਏ 2 ਮਹੀਨੇ ਲੱਗ ਜਾਣ ਸਾਜੀ ਯਕੀਨ ਬੜੀ ਵੱਡੀ ਸ਼ਾਇਦ ਮਹੀਨਾ 2 ਮਹੀਨੇ ਲੱਗ ਜਾਣ ਉਸ ਤੋਂ ਬਾਅਦ ਤੁਸੀਂ ਸ਼ਾਦੀ ਕਰੋ ਤੁਹਾਡੀ ਸ਼ਾਦੀ ਦਾ A to Z ਜਿੰਨਾ ਖਰਚਾ ਆਵੇ ਉਹ ਮੇਰਾ ਮਿੱਠਾ ਕਰਿਓ ਠੀਕ ਹੈ ਭਾਈ ਇਹ ਤੂੰ ਕਦੀ ਹਿਸਾਬ ਕਿਸੇ ਕੋਲ ਲਵਾਏਂਗੇ 25-30-40 ਲੱਖ ਰੁਪਈਆ ਬਣਦਾ ਸਾਜੀ ਹਾਂਜੀ ਕਿੱਧਰ ਦੇਖ ਹਾਂ ਆ ਚੀਜ਼ਾਂ ਮੈਨੂੰ ਦਿਓ ਮੈਂ ਸਵੇਰੇ ਛੱਡ ਦੇਣੀ ਐਰ ਤੁਸੀਂ ਚੀਜ਼ਾਂ ਦੇ ਉਹਨੂੰ ਦਾਖਲ ਕਰਾ ਕੇ ਆਇਆ ਸਾਜੀ ਮੈਂ ਹੋਰ ਭਾਣ ਕੀ ਕਰਾਂ ਦੱਸੋ ਸਹੀ ਗੱਲ ਹੈ। ਯਾਰ ਉਸਤਾਦ ਮੇਰੇ ਜੀ ਲੋਕ ਇਹ ਹੁਣ ਤੋਂ ਬਹੁਤ ਤਾਜੀ ਸਭ ਤੋਂ ਉਹ ਮੈਂ ਨਹੀਂ ਕਹਿਣਾ ਕੰਜਰਾ ਤੂੰ ਕਹਿਣਾ ਵਾ ਮੈਂ ਕਹਿ ਰਿਹਾ ਤਾਜੀ ਹਾਂਜੀ ਇਹ ਓਕੇ ਕਰੋ ਚੀਜ਼ਾਂ ਅੱਜ ਤੋਂ ਬਾਅਦ ਨਹੀਂ ਹਾਂਜੀ ਸਭ ਤੋਂ ਪਹਿਲੀ ਮੇਰੀ ਇਹ ਆ ਵੀ ਤਾਜੀ ਤੁਸੀਂ ਮੈਨੂੰ ਪਹਿਲੇ ਇਹ ਦੁਬਈ ਦਾ ਓਕੇ ਕਰੋ ਦੁਬਈ ਮੈਨੂੰ ਚੀਜ਼ਾਂ ਦਾ ਕਰਕੇ ਛੱਡਣੀ ਸਾਡੀ ਕੋਈ ਅਹਿਮੀਅਤ ਇੰਨੀ ਕੁ ਬਸ ਆ ਲੈ ਜੀ ਲਓ ਜੀ ਇਹ ਤੁਹਾਡੀ ਗੱਲ ਬੜੀ ਤਾਜੀ ਚੀਜ਼ਾਂ ਨਾਲ ਤੁਸੀਂ ਬਾਅਦ ਚੋਂ ਕਿਹਾ ਨਹੀਂ ਭਾਣੇ ਤੇ ਤੈਨੂੰ ਮੈਂ ਇਨਾਮ ਦਿੱਤਾ ਨਾ ਕਿ ਤੈਨੂੰ ਇਨਾਮ ਦੇਵਾਂਗਾ ਪਾਈਆ ਦੁੱਧ ਡੇਲੀ ਦਾ ਮੇਰੇ ਵੱਲੋਂ ਪਾਈਆ ਦੁੱਧ ਲੈ ਸਟਾਰਟ ਪੱਟੀ ਲਓ ਹਾਂਜੀ ਪਾਈਆ ਦੁੱਧ ਡੇਲੀ ਬਿਨਾ ਉਹ ਦਾ ਕਿੰਨੇ ਦਾ ਪਾਈਆ ਦੁੱਧ ਆ ਇਹ ਲੱਖ ਸਵਾ ਲੱਖ ਦਾ ਬਣਦਾ ਡੇਲੀ ਦਾ ਚੱਲ ਜੀ ਲੱਖ ਸਵਾ ਲੱਖ ਦਾ ਬਣਦਾ ਵਾ ਵੱਡੀ ਆਫਰ ਹੈ 40000 ਰੁਪਏ ਦਾ ਪਾਈਆ ਉਹ ਇਹਦਾ ਕਰਕੇ ਭਾਵੇਂ ਫੇਰ ਲੱਗ ਜਵੇ 50 ਰੁਪਏ ਦਾ ਭਾਈ ਆ ਤੇਰਾ ਯਾਰ ਹੀ ਕਟਿੰਗ ਸਾਜ ਮੇਰੇ ਲੋ ਪੀਵੀ ਜਾਵਾਂਗਾ ਫਿਰ ਮੈਂ ਕਟਿੰਗ ਜਰਾ ਜੀ ਕਟਿੰਗ ਖਤ ਮੇਰੀ ਦੁਮੇ ਤੁਹਾਡੇ ਲੋਕੀ ਬਣਾਉਣ ਜਰਾ ਨਹੀਂ ਪੈਂਪਰ ਵੀ ਨਹੀਂ ਹਾਂ ਇਹ ਹਮੀ ਭਰੀ ਤੇ ਪੂਰੀ ਤੂੰ ਕੀ ਦੇਣਾ ਉਹਨੂੰ ਜੇ ਗੱਲ ਮੇਰੇ ਤੇ ਆਈ ਹੈ ਤੇ ਮੈਂ ਭਾਈ ਤੁਹਾਨੂੰ ਦੱਸਦਾ ਤੇ ਦੇਣਾ ਕੀ ਹੈ ਇਹਦੀ ਉਹਦੇ ਚੀਜ਼ ਛਪਟਾ ਮਾਰਨਾ ਦੇਖਿਆ ਇਹ ਨਾ ਕੁਛ ਵੀ ਦਵੇ ਉਸਤਾਦ ਜੀ ਉਹਨੂੰ ਅਸੀਂ ਠੀਕ ਕਰਨਾ ਹਾਂਜੀ ਇਹ ਕੁਛ ਕਰਨਾ ਨਵੇਂ ਕੰਮੇ ਨਹੀਂ ਪਾਉਣਾ ਤੂੰ ਦੱਸ ਮਿੱਠੇ ਤਾਜੀ ਠੀਕ ਤੇ ਤੈਨੂੰ ਕੱਲੇ ਨੇ ਨੂੰ ਕਰਨਾ ਮੈਂ ਹਾਂਜੀ। ਤੇਰੇ ਤੋਂ ਬਾਅਦ ਮੈਂ ਤੇਰੇ ਹਮਸਾਇਆ ਜਿਹੜਾ ਘਰ ਨਹੀਂ ਸਾਹਮਣੇ ਜਿਹੜਾ ਤੇਰਾ ਉਹਨੂੰ ਵੀ ਕਰਨਾ ਵਾ ਏ ਹਲੇ ਬੰਦੇ ਬੜੇ ਪਏ ਸਹੀ ਕਰਨ ਵਾਲੇ ਜੀ ਸਤਾਜੀ ਉਧਰ ਮੈਨੂੰ ਪਾਰਟ 2 ਸਤਾਜੀ ਉਧਰ ਮੈਂ ਸਹੀ ਕਿੱਧਰ ਉਹ ਸੋਚੀ ਵੀ ਨਾ ਉਹ ਉਹਨੂੰ ਮੈਂ ਕਰ ਲੈਣਾ ਵਾ ਉਹਨੇ ਨਹੀਂ, ਉਹ ਸਹੀ ਆ। ਇਮੋਸ਼ਨਲ ਚੇਤੀ ਹੋ ਜਾਂਦਾ ਓਕੇ ਆ ਇਹ ਕੰਜਰ ਅੰਦਰੋਂ ਢੀਠ ਹੱਡੀ ਆ ਪੂਰੀ ਨਹੀਂ ਇਹ ਵੀ ਹੋ ਗਿਆ ਮੈਨੂੰ ਤਾਂ ਲੱਗਦਾ ਠੀਕ ਹੋ ਗਿਆ ਹਾਂਜੀ ਭਾਈ ਦੱਸੋ ਮੈਨੂੰ ਲੱਗਦਾ ਉਸਤਾਦ ਜੀ ਉਹਨੇ ਇਹਦੇ ਵੱਲ ਦੇਖ ਕੇ ਠੀਕ ਇੱਕ ਪ੍ਰੋਗਰਾਮ ਅਸੀਂ ਕਰਾਂਗੇ ਭਾਈ ਹਾਂਜੀ ਜਿਸ ਪ੍ਰੋਗਰਾਮ ਤੁਸੀਂ ਆ ਕੇ ਮੈਨੂੰ ਕਹਿ ਦੋਗੇ ਨਾ ਹਾਂਜੀ ਬਲਕਿ ਯਾਰ ਤੂੰ ਕੀ ਆ ਤੂੰ ਹੁਣੇ ਕਹਿ ਤੇ ਗੇਮ ਤਾਜੀ ਮੈਂ ਤੇ ਕਹਿਤਾ ਉਹ ਤੂੰ ਇਹ ਨਾ ਕਹਿ ਕਿ ਤੁਸੀਂ ਕਹੋ ਤੇ ਮੈਂ ਕੋ ਕਵਾਂ ਮੈਂ ਤਾਂ ਤੈਨੂੰ ਕਹਿਣ ਆ ਯਾਰ ਤੂੰ ਕਹਿ ਤਾਂ ਦਿੱਤਾ ਕਿ ਅੱਜ ਤੋਂ ਬਾਅਦ ਸਾਜ ਜੀ ਓਕੇ ਨਹੀਂ ਚੱਲ ਮੈਂ ਕਹਿ ਲੈਣਾ ਭਾਜੀ ਤੁਸੀਂ ਅੱਜ ਤੋਂ ਬਾਅਦ ਹਾਂਜੀ ਉਹ ਸਿਗਰਟ ਨਹੀਂ ਪੀਣਾ ਨਹੀਂ ਪੀਵਾ ਮੈਂ ਕਹਿਤਾ ਹੂੰ ਹਾਂਜੀ ਠੀਕ ਆ ਇਹ ਮੈਂ ਵੀ ਮੈਂ ਤੂੰ ਆਪਣੀ ਮਾਂ ਨੂੰ ਵੀ ਸਮਝ ਤੇਰੀ ਮਾਂ ਇਹੀ ਚਾਹੁੰਦੀ ਹਾਂਜੀ ਤੇਰਾ ਪਿਓ ਇਹੀ ਚਾਹੁੰਦਾ ਕਿ ਉਹਦੇ ਕੋ ਖਵਾ ਦਿਆਂ ਤੈਨੂੰ ਨਹੀਂ ਜ਼ਰੂਰਤ ਨਹੀਂ ਠੀਕ ਆ ਅਗਰ ਤੁਸੀਂ ਪੀਤਾ ਪਾਏ ਹਾਂਜੀ ਠੀਕ ਹੈ ਜੀ ਤੇ ਤੁਸੀਂ ਇਹ ਦਿਲੋਂ ਮੰਨ ਲੈਣਾ ਵਾ ਕਿ ਨਾ ਮੈਨੂੰ ਆਪਣੀ ਮਾਂ ਨਾਲ ਮੁਹੱਬਤ ਆ ਨਾ ਪਿਓ ਨਾਲ ਮੁਹੱਬਤ ਆ ਨਾ ਮੈਨੂੰ ਆਪਣੇ ਉਸਤਾਦ ਨਾਲ ਮੁਹੱਬਤ ਆ ਨਾ ਮੈਨੂੰ ਆਪਣੇ ਆਪ ਨਾਲ ਮੁਹੱਬਤ ਆ ਇਹ ਮੰਨ ਕੇ ਕਸ਼ ਖਿੱਚਣਾ ਹੀ
ਕੀ ਮੰਨ ਕੇ? 4 ਚੀਜ਼ਾਂ ਐ ਮੰਨ ਕੇ ਕੀ ਮੰਨਣਾ? ਨਾ ਮਾਂ ਨਾ ਮੁਹੱਬਤ ਆ। ਨਹੀਂ, ਇੱਕ ਮਿੰਟ ਠਹਿਰ, ਇੱਕ ਮਿੰਟ ਠਹਿਰ। ਇੱਥੇ ਸਿਗਰਟ ਦੇ ਹੱਥ ਰਖਾ ਕੇ ਉਹਦੇ ਕੋਈ ਸਿਗਰਟ ਦੇ ਨਾ ਕਿੱਥੇ? ਹੈਲੋ ਉੱਠ ਕੰਜਰਾ ਤਾਂ ਉੱਠ ਬਗੈਰ ਤੋਂ। ਇਹ ਫੜੋ। ਨਹੀਂ ਨਹੀਂ, ਉਸ ਤਰ੍ਹਾਂ ਲੱਖ ਲੜਕ ਕੈਸਾ ਤੇਰਾ ਸਟਾਈਲ ਹੈ, ਮੈਂ ਤੇਰੇ ਪੂਰਾ ਆ ਰਿਹਾ ਹੈ ਕੈਂਚਾ। ਅੱਛਾ ਆ ਫੜੋ ਜੀ, ਠਹਿਰ। ਇਹ ਇੱਕ ਮਸਾਲਾ, ਉਹ ਸਿਗਰਟ ਆ। ਹੁਣ ਤੂੰ ਪੀਣ ਲੱਗਾ, ਨਹੀਂ ਪੀਣਾ, ਇੱਥੇ ਰੋਕ ਲੈ ਇਹਨੂੰ, ਇੱਥੇ ਰੋਕ ਲਾ, ਇਹ ਰੋਕ ਲਾ। ਹੁਣ ਕਹਿ ਬਾਸ ਸਾਹਿਬ ਬਾਸ ਸਾਹਿਬ ਤੁਸੀਂ ਬਕਵਾਸ ਕਰਦੇ ਹੋ ਕਿ ਤੁਹਾਨੂੰ ਆਪਣੀ ਮਾਂ ਨਾਲ ਜ਼ਰਾ ਵੀ ਮੁਹੱਬਤ ਆ, ਤੁਸੀਂ ਬਕਵਾਸ ਕਰਦੇ ਹੋਗੇ ਤੁਹਾਨੂੰ ਆਪਣੀ ਮਾਂ ਨਾਲ ਮੁਹੱਬਤ, ਔਰ ਤੁਸੀਂ ਬਗੈਰਤ ਬਕਵਾਸ ਕਰਦੇ ਹੋ ਕਿ ਤੁਹਾਨੂੰ ਆਪਣੇ ਪਿਓ ਨਾਲ ਵੀ ਜ਼ਰਾ ਵੀ ਮੁਹੱਬਤ ਆ, ਔਰ ਤੁਸੀਂ ਬਕਵਾਸ ਕਰਦੇ ਹੋ ਤੁਹਾਨੂੰ ਆਪਣੇ ਪਿਓ ਨਾਲ ਵੀ ਮੁਹੱਬਤ, ਔਰ ਤੁਸੀਂ ਇੱਕ ਘਟੀਆ ਆਦਮੀ ਹੋ ਅਗਰ ਤੁਸੀਂ ਇਹ ਹੁਣ ਅੱਜ ਤੋਂ ਬਾਅਦ ਸੋਚੋਗੇ ਵੀ ਮੈਨੂੰ ਆਪਣੇ ਉਸਤਾਦ ਨਾਲ ਵੀ ਮੁਹੱਬਤ। ਔਰ ਤੁਸੀਂ ਘਟੀਆ ਆਦਮੀ ਹੋ, ਤੁਸੀਂ ਕਹਿ ਰਹੇ ਹੋ ਮੈਨੂੰ ਮੇਰੇ ਉਸਤਾਦ ਨਾਲ ਵੀ ਮੁਹੱਬਤ ਹੈ। ਬਸ ਇਹ ਕਹਿ ਲਿਆ, ਹੁਣ ਭਾਵੇਂ ਪੀ ਲਾ। ਤਾਜੀਆਂ ਗੋਲੋ ਖਾਈਏ ਐਵੇਂ ਉਹਨੇ ਫੜਾ ਦੇ। ਇਹ ਤਾਂ ਯਾਰ ਰਹਿਣ ਦੇ ਉਹਦੇ ਕੋਲ ਉਹ ਮੇਰੇ ਬੋਲਾ ਹਾਂਜੀ ਉਹਨੇ ਤੇ ਪੂਰੀਆਂ ਰਸਮਾਂ ਕਰ ਗਿਆ ਭਈਆ। ਅੱਜ ਪਤਾ ਚੱਲਿਆ ਉਸਤਾਦ ਜੀ ਦੀ ਗੱਲ ਬੰਦੇ ਦੇ ਵਿੱਚ ਹਾਂਜੀ ਹਾਂਜੀ ਪੂਰਾ ਪਾਇਨ ਖਤਮ ਕਰ ਦਈਏ ਪ੍ਰੋਗਰਾਮ। ਸ਼ੁਗਲ ਮੇਲਾ ਕਾ, ਇਹਨੂੰ ਸ਼ੁਗਲ ਮੇਲਾ ਸਮਝ ਲਈਏ ਸਾਹਿਬ। ਸਾਜੀ ਇਹ ਕਦੀ ਵੀ ਨਹੀਂ ਮੇਰੀ ਜਾਨ ਤੇ ਬਣੀ ਹੈ ਸਾਜੀ, ਤੁਹਾਨੂੰ ਸ਼ੁਕਰ ਹੁਣ ਤੁਸੀਂ ਪੀਓਗੇ ਸਿਗਰਟ ਨਹੀਂ। ਪੱਕਾ? ਵਾਦਾ ਵਾਦਾ ਹੋ ਗਿਆ ਵਾਦਾ ਕਰ ਵਾਦਾ ਸਾਜੀ ਕਰ ਵਾਦਾ ਐਵੇਂ ਨਹੀਂ ਹੋ ਜਾਂਦਾ, ਵਾਦਾ ਡੱਬੀ ਬਣਾਓ। ਵਾਦਾ ਦਿੱਤਾ ਜਾਂਦਾ। ਟੱਬੀ ਪੜਾਓ ਯਾਰ ਕਰਦੇ ਵਾਦਾ ਪੀ ਲਿਓ ਉਹਦੀ ਨਹੀਂ ਨਹੀਂ ਹਾਂਜੀ ਸਾਜੀ ਵਾਦਾ ਐਵੇਂ ਨਹੀਂ ਹੋ ਜਾਂਦਾ, ਫੇਰ ਵਾਦਾ ਪਹਿਲੇ ਪੂਰਾ ਕੀਤਾ ਜਾਂਦਾ ਫੇਰ ਹੁੰਦਾ। ਹਾਂ ਹਾਂ, ਤੇ ਤੂੰ ਕਹਿ ਰਿਹਾ ਕਿ ਮੈਂ ਵਾਦਾ ਕਰਦਾ ਨਹੀਂ ਪੀਆਂਗਾ, ਹਾਂ ਮੈਂ ਵਾਦਾ ਕਰਦਾ ਨਹੀਂ ਪੀਂਦਾ ਤੇ ਹੱਥ ਮਿਲਾ ਕੇ ਵਾਦਾ ਕਰ ਲਾ। ਸਾਜੀ ਹਾਂ ਨਹੀਂ ਸੋਚ ਕੇ ਦਿਮਾਗ ਨਾਲ ਚੰਗੀ ਤਰ੍ਹਾਂ ਹੱਥ ਮਿਲਾ ਕੇ ਵਾਦਾ ਕਰਨਾ। ਹਾਂ ਜੀ ਲਓ ਜੀ, ਇਹ ਹੱਥ ਮੇਰਾ ਵਾ, ਇਹ ਹੱਥ ਉਹਨਾਂ ਦਾ, ਠੀਕ ਹੈ ਜੀ। ਅੱਛਾ ਉਸਤਾਦ ਜੀ ਮੈਂ ਸਮਝ ਰਿਹਾ, ਤੁਸੀਂ ਕਹਿ ਰਹੇ ਹੋ ਹੁਣ ਤੋਂ ਹੀ ਓਕੇ ਗੱਲ। ਲਾਈਫ ਚੋਂ ਕੱਢ ਦੇ, ਹੈ ਹੀ ਨਹੀਂ, ਮਰ ਜਾਏਗਾ, ਜਿਆਦਾ ਦਾ ਕਿਉਂ ਮਰ ਜਾਏਗਾ, ਮਰ ਜਾ, ਉਹਨੂੰ ਨਹੀਂ, ਉਹ ਨਹੀਂ ਕੰਮ ਕਰਨਾ। ਹਾਂ ਡਨ ਕਰ ਟਨ ਕਰ ਗੱਲ ਯਾਰ ਬਾਸ ਇਹ ਹੱਥ ਮੇਰਾ ਹੀ, ਇਹ ਹੱਥ ਉਹਨਾਂ ਦਾ ਹੀ। ਇਹ ਸਾਡੀ ਟੀਮ ਦਾ ਵਾ। ਠਹਿਰ ਜਾ। ਹਾਂਜੀ ਮੈਂ ਟੋਟੀ ਪਾਣੀ ਅੱਲਾ ਛੱਡ ਮਦਦਗਾਰ ਆ ਉਹ ਤੂੰ। ਯਾਰ ਆਖਾ ਤੂੰ ਮੈਂ ਨਹੀਂ, ਏਦਾਂ ਨਹੀਂ, ਜ਼ਬਰਦਸਤੀ ਨਹੀਂ ਹੁੰਦਾ, ਉਹਦਾ ਕੰਮ ਹੈ ਸੋਚਣਾ ਵਾ। ਹਾਂਜੀ ਉਸਤਾਦ ਜੀ। ਓਕੇ, ਡਨ ਕਰੋ, ਟਾਈਮ ਦੇ ਦਿਓ ਥੋੜਾ ਬਸ ਡਨ ਕਰੋ, ਬਸ ਠੀਕ ਹੈ, ਡਨ ਕਰੋ, ਓਕੇ ਜੀ। ਓਏ ਯਾਰ ਲੋ ਜੀ ਭਾਜੀ, ਆ ਜੀ ਆਪਣਾ ਚੈਲੰਜ ਕਰ ਲਓ, ਜੇ ਗੱਲ ਮੇਰੇ ਤੇ ਆਈ ਹੈ ਤਾਂ ਫਿਰ ਮੈਂ ਦੱਸਾਂ ਫਿਰ ਆਪਣਾ ਖਿਆਲ ਰੱਖੋ ਇਨਸ਼ਾਅੱਲਾ ਤਾਲਾ, ਔਰ ਤੁਹਾਡੇ ਨਾਲ ਕੱਲ ਫੇਰ ਮੁਲਾਕਾਤ ਹੋਏਗੀ। ਰੱਬ ਰਾਖਾ।